ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਜਮਾਤ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 30 ਜਨਵਰੀ 2026 17 ਮਾਘ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਟਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ LA ਕੈਲੀਫੋਰਨੀਆ ਤੋਂ ਸਰਦਾਰ ਹਰਪ੍ਰੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਵੱਧ ਤੋਂ ਵੱਧ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਪ੍ਰੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਤੋਂ ਠੀਕ 78 ਸਾਲ ਪਹਿਲਾਂ ਅਖੌਤੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਹਿੰਦੂਤਵੀ ਵਿਚਾਰਧਾਰਾ ਵਾਲੇ ਨੱਥੂ ਰਾਮ ਗੋਡਸੇ ਨੇ ਦਿੱਲੀ ਦੇ ਬਿਰਲਾ ਮੰਦਿਰ ਵਿੱਚ ਮਾਰ ਮੁਕਾਇਆ। ਪਿਛਲੇ 12 ਸਾਲਾਂ ਤੋਂ ਗੋਡਸੇ ਦੀ ਵਿਚਾਰਧਾਰਾ ਵਾਲੇ RSS ਦਾ ਦਿੱਲੀ ਤਖਤ ਤੇ ਕਬਜ਼ਾ ਹੈ ਔਰ ਸਤਮ ਜ਼ਰੀਫੀ ਇਹ ਹੈ ਕਿ RSS ਕੋਈ ਰਜਿਸਟਰਡ ਸੰਸਥਾ ਨਹੀਂ ਹੈ ਤੇ ਨਾ ਹੀ ਉਸ ਦਾ ਕੋਈ ਮੈਂਬਰਸ਼ਿਪ ਰਿਕਾਰਡ ਜਾਂ ਬੈਂਕ ਅਕਾਊਂਟ ਹੈ। ਸੋ ਅਮਰੀਕਾ ਵਿੱਚ ਕੁਝ ਸਮਾਂ ਪਹਿਲਾਂ RSS ਨੇ ਲੋਬੀ ਕਰਨ ਲਈ ਲੱਖਾਂ ਡਾਲਰ ਖਰਚ ਕੇ ਔਰ ਲੋਬੀ ਫਰਮ ਜਿਹੜੀ ਹੈ ਹਾਇਰ ਕੀਤੀ ਜੋ ਕਿ ਗੈਰ ਕਾਨੂੰਨੀ ਸੀ। ਪ੍ਰਿਜ਼ਮ ਨਾਂ ਦੀ ਮੈਗਜ਼ੀਨ ਵੱਲੋਂ ਇਸ ਫਰਾਡ ਦਾ ਇੰਕਸ਼ਾਫ ਕੀਤਾ ਗਿਆ ਹੈ, ਜਿਸ ਤੋਂ ਬਾਅਦ RSS ਦੀ ਜਿਹੜੀ ਲੋਬੀ ਕੈਂਪੇਨ ਦਾ ਭੋਗ ਪੈ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਪ੍ਰੀਤ ਸਿੰਘ ਜਿਹੜੇ ਲਾਸ ਐਂਜਲਸ ਨਿਵਾਸੀ ਨੇ, ਜਿਹੜੇ ਬਿਦਰ ਇੰਜੀਨੀਅਰਿੰਗ ਕਾਲਜ ਦੇ ਗ੍ਰੈਜੂਏਟ ਨੇ ਔਰ ਉਸ ਬੈਚ ਦਾ ਹਿੱਸਾ ਸੀ ਜਦੋਂ ਕਿ ਉੱਥੋਂ ਦੀ ਜਨੂਨੀ ਹਿੰਦੂਤਵੀ ਭੀੜ ਨੇ ਲਗਭਗ 6 ਸਿੱਖ ਨੌਜਵਾਨਾਂ ਨੂੰ ਕੋਹ ਕੇ ਮਾਰਿਆ ਸੀ। ਉਹਨਾਂ ਦੀਆਂ ਡੈੱਡ ਬਾਡੀਜ਼ ਖੂਹ ਦੇ ਵਿੱਚ ਸੁੱਟੀਆਂ ਸੀ। ਇਹਨਾਂ ਨੇ ਔਰ ਹਰਦਿਆਲ ਸਿੰਘ ਜਿਹੜੇ ਇਹਨਾਂ ਦੇ ਸਹਿਪਾਠੀ ਸੀ, ਇਹਨਾਂ ਨੇ ਬੜੀ ਮੁਸ਼ਕਲ ਨਾਲ ਜਾਨ ਬਚਾਈ ਸੀ। ਅੰਮ੍ਰਿਤਧਾਰੀ ਸਨ, ਕਿਰਪਾਨਾਂ ਇਹਨਾਂ ਦੇ ਕੋਲ ਸਨ, ਲੇਕਿਨ ਦੌੜ ਕੇ ਭੀੜ ਪਿੱਛੇ ਲੱਗੀ ਹੋਈ ਸੀ। ਸੋ ਜਦੋਂ ਤੁਸੀਂ ਫੇਸ ਕੀਤਾ ਹੁੰਦਾ ਡੈਥ ਨੂੰ, ਔਰ ਇਹਨਾਂ ਦੇ ਨਾਲ ਦੇ ਇੱਕ ਨੌਜਵਾਨ ਨੂੰ ਮੈਨੂੰ ਮਿਲਣ ਦਾ ਮੌਕਾ ਵੀ ਮਿਲਿਆ ਬੋਸਟਨ 10-12 ਸਾਲ ਪਹਿਲਾਂ, ਜਿਸ ਨੂੰ ਚੁੱਕ ਕੇ ਭੀੜ ਲੈ ਗਈ ਔਰ ਇੱਕ ਆਰੇ ਦੇ ਥੱਲੇ ਉਹਨੂੰ ਰੱਖ ਦਿੱਤਾ ਤੇ ਜਿਉਂ ਹੀ ਆਰੇ ਦਾ ਨੂੰ ਜਿਹੜਾ ਉਹਦਾ ਬਟਨ ਨੱਪਿਆ ਬਿਜਲੀ ਚਲੀ ਗਈ ਔਰ ਬਾਅਦ ਚ ਉੱਥੇ ਦੂਜੇ ਲੋਕ ਪਹੁੰਚ ਗਏ ਔਰ ਉਹਦੀ ਜਾਨ ਬਚੀ। ਸੋ ਇਹ ਸਾਰੇ ਹੀ ਨੌਜਵਾਨ ਜਿਹੜੇ ਇਸ ਐਕਸਪੀਰੀਅੰਸ ਚੋਂ ਨਿਕਲੇ, ਉਹਨਾਂ ਚੋਂ ਹੀ ਉੱਥੇ ਹੀ ਪੜ੍ਹਨ ਵਾਲੇ ਨਵਨੀਤ ਸਿੰਘ ਕਾਦੀਆਂ ਵੀ ਸੀ ਜਿਹੜੇ ਬਾਅਦ ਦੇ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਬਣੇ ਔਰ ਉਹ ਉੱਥੋਂ ਮਾਈਗ੍ਰੇਸ਼ਨ ਲੈ ਕੇ ਫਿਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣੇ ਆ ਗਏ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਦੋਂ ਹੁਣ ਵੀ ਕਈ ਵਾਰ ਇਹ ਦੁੱਖ ਵੀ ਹੁੰਦਾ ਹੈ ਕਿ ਵੀ ਜਿਨ੍ਹਾਂ ਨੇ ਜੂਨ 84, ਨਵੰਬਰ 84 ਜਾਂ ਪੰਜਾਬ ਦੇ ਵਿੱਚ ਇਹ ਦੇਖਿਆ ਕੀ ਹੋਇਆ ਸਿੱਖ ਨੌਜਵਾਨਾਂ ਦੇ ਨਾਲ, ਜਿਹਦੇ 'ਚ ਉਹਨਾਂ ਦੇ ਹੀ ਸਾਥੀ ਸਹਿਯੋਗੀ ਦੂਜੇ ਸੀ,
ਉਹ ਜਦੋਂ ਇਹਨਾਂ ਮੁਲਕਾਂ ਦੀ ਆ ਕੇ, ਜਿਸ ਨੂੰ ਤੁਸੀਂ ਲਸਟਰ ਕਹਿ ਲਓ, ਚਮਕ ਦਮਕ ਕਹਿ ਲਓ, ਮਾਇਆ ਦੇ ਰੰਗ ਕਹਿ ਲਓ, ਉਸ 'ਚ ਆ ਕੇ ਉਹਨਾਂ ਨੂੰ ਭੁੱਲ ਜਾਂਦਾ ਹੈ ਕਿ ਵੀ ਅਸੀਂ ਕਿੱਥੋਂ ਤੁਰੇ, ਸਾਡੇ ਸਾਹਮਣੇ ਚੈਲੰਜ ਕੀ ਸੀ, ਸਾਥੀ ਸਾਡੇ ਮਾਰੇ ਗਏ, ਅਸੀਂ ਵੀ ਉਹਨਾਂ 'ਚੋਂ ਇੱਕ ਹੋ ਸਕਦੇ ਸੀ। ਤੇ ਜੇ ਸਾਨੂੰ ਰੱਬ ਨੇ ਬਚਾਇਆ ਤੇ ਫਿਰ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਲਈ ਤੁਸੀਂ ਘੱਟੋ ਘੱਟ ਆਪਣਾ ਬਣਦਾ ਰੋਲ ਤਾਂ ਅਦਾ ਕਰੋ। ਬਹੁਤ ਸਾਰੇ ਤਾਂ ਮੁਨਕਰ ਨੇ, ਕਈ ਜਿਹੜੇ ਨੇ ਉਹ ਕੁਆਇਟ ਹੀ ਹੋ ਗਏ, ਜਿਵੇਂ ਉਹ ਗਾਇਬ ਹੋ ਜਾਂਦੇ ਨੇ ਭੀੜ ਦੇ ਵਿੱਚ। ਔਰ ਹਰਪ੍ਰੀਤ ਸਿੰਘ ਉਹਨਾਂ ਨੌਜਵਾਨਾਂ 'ਚੋਂ ਨੇ ਜਿਹੜੇ ਅੱਜ ਵੀ ਉਸੇ ਹੀ ਦ੍ਰਿੜਤਾ ਦੇ ਨਾਲ, ਹੁਣ ਤਾਂ ਜਿਹੜਾ ਉਹਨਾਂ ਨੇ ਆਪਣੇ ਜੌਬ ਦੇ ਵਿੱਚ ਵੀ ਤਰੱਕੀਆਂ ਕੀਤੀਆਂ, ਪਰਿਵਾਰਕ ਤੌਰ ਤੇ ਵੀ ਕਾਫੀ ਚੰਗੇ ਢੰਗ ਦੇ ਨਾਲ ਸੈਟਲ ਨੇ। ਔਰ ਸਾਡੇ ਨਾਲ, ਮੇਰੇ ਨਾਲ 90ਵਿਆਂ ਦੇ ਵਿੱਚ ਹੀ ਇਹਨਾਂ ਨੌਜਵਾਨਾਂ ਦੀ ਮੁਲਾਕਾਤ ਹੋਈ। ਔਰ ਇਹ ਅੱਡ-ਅੱਡ ਪਲੇਟਫਾਰਮਸ ਤੋਂ ਅੱਜ ਤੱਕ ਵੀ ਜਿਹੜਾ, ਹਾਲਾਂਕਿ ਬਹੁਤ ਪਿੱਛੇ ਰਹਿ ਕੇ ਕੰਮ ਕਰਨਾ ਚਾਹੁੰਦੇ ਨੇ, ਜਿਹਨੂੰ ਮੈਂ ਐਪਰੀਸ਼ੀਏਟ ਕਰਦਾ ਕਿ ਵੀ ਜਿਨ੍ਹਾਂ ਦੇ ਨੂੰ ਕੋਈ ਮਾਈਕ ਦੀ ਭੁੱਖ ਨਹੀਂ ਹੈ, ਨਾ ਨਹੀਂ ਚਾਹੁੰਦੇ ਉਹ ਮੈਂ ਜ਼ਬਰਦਸਤੀ ਨਾ ਲੈ ਦਿੰਦੇ, ਉਹਨਾਂ ਨੂੰ ਲੱਗਦਾ ਹੁੰਦਾ ਵੀ ਨਹੀਂ ਡਾਕਟਰ ਸਾਹਿਬ ਸਾਨੂੰ ਤੁਸੀਂ ਬਸ ਸੇਵਾ ਦੱਸੋ, ਅਸੀਂ ਕੀ ਕਰ ਸਕਦੇ ਹਾਂ ਔਰ ਅਸੀਂ ਜਿਹੜਾ ਹਾਜ਼ਰ ਹੈ। ਸੋ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਕਾਮਨਾ ਕਰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ਣ। ਜ਼ਾਹਰ ਹੈ ਅੱਜ 30 ਜਨਵਰੀ ਦਾ ਦਿਨ ਹੈ ਔਰ ਸਾਲ ਦੇ ਵਿੱਚ ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ ਸੀ, ਇੱਕੋ ਦਿਨ ਹੀ ਘੁੱਗੂ ਵੱਜਦਾ ਹੁੰਦਾ ਸੀ 30 ਜਨਵਰੀ ਨੂੰ, ਕਿਉਂਕਿ ਜਿਹੜਾ ਬਾਕੀ ਤਾਂ ਛੁੱਟੀ ਨਹੀਂ ਹੁੰਦੀ। 2 ਅਕਤੂਬਰ ਛੁੱਟੀ ਹੁੰਦੀ ਸੀ, ਕਹਿੰਦੇ ਸੀ ਕੀ ਹੈ ਜੀ ਗਾਂਧੀ ਜੰਮਿਆ ਸੀ ਅੱਜ। ਬਾਅਦ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਨਾਲ ਵੀ ਜੋੜਤਾ ਕਿਉਂਕਿ ਉਹਦਾ ਵੀ ਜਨਮ ਦਿਨ 2 ਅਕਤੂਬਰ ਸੀ। ਤੇ 30 ਜਨਵਰੀ ਨੂੰ ਛੁੱਟੀ ਨਹੀਂ ਸੀ ਕਰਦੇ, ਘੁੱਗੂ ਵਜਾਉਂਦੇ ਸੀ। ਔਰ ਇਹ ਹੁੰਦਾ ਸੀ ਕਿ ਵੀ ਉਦੋਂ ਹੀ ਜਿਹੜਾ ਪੜ੍ਹਾਇਆ ਜਾਂਦਾ ਸੀ ਜਾਂ ਦੱਸਿਆ ਜਾਂਦਾ ਸੀ ਕਿ ਜਿਹੜਾ ਗਾਂਧੀ ਨੂੰ ਜਿਹੜਾ ਨਥੂ ਰਾਮ ਗੋਡਸੇ ਨੇ ਮਾਰਿਆ ਬਿਰਲਾ ਮੰਦਿਰ ਦਿੱਲੀ ਦੇ ਵਿੱਚ। ਔਰ ਇਹ ਵੀ ਹੁਣ ਜਦੋਂ ਬਹੁਤ ਸਾਰੇ ਜਿਹੜੇ ਝੂਠ ਸਾਹਮਣੇ ਆਉਂਦੇ ਨੇ, ਇੱਕ ਝੂਠ ਇਹ ਸੀ ਕਿ ਜੀ ਗਾਂਧੀ ਦੇ ਮੂੰਹ ਚੋਂ ਅਖੀਰਲੇ ਲਫ਼ਜ਼ ਨਿਕਲੇ ਹੇ ਰਾਮ, ਪਰ ਉਹ ਬਾਅਦ 'ਚ ਜਿਹੜੀਆਂ ਆਈ ਵਿਟਨੈਸ ਜਾਂ ਦੂਸਰੇ ਸੀ ਉਹਨਾਂ ਨੇ ਕਿਹਾ ਵੀ ਕੋਈ ਨਹੀਂ, ਉਹ ਚੁੱਪ ਚੁਪੀਤਾ ਹੀ ਹੱਡੀਆਂ ਦੇ ਮੁੱਠ ਪਹਿਲਾਂ ਹੀ ਸੀ ਤੁਰਦਾ ਫਿਰਦਾ, ਚੁੱਪ ਚੁਪੀਤਾ ਹੀ ਡਿੱਗ ਪਿਆ ਔਰ ਕੋਈ ਨਹੀਂ। ਪਰ ਕਿਉਂਕਿ ਰਾਮ ਦੇ ਨਾਲ ਜੋੜਨਾ ਸੀ, ਰਾਮ ਰਾਜ ਜੋੜਨਾ ਸੀ ਔਰ ਉਹਨੂੰ ਭਗਤ ਸਾਬਤ ਕਰਨਾ ਸੀ। ਔਰ ਰਾਸ਼ਟਰਪਿਤਾ ਦਾ ਹਾਲਾਂਕਿ ਕਿਤੇ ਕਨਸਟੀਟਿਊਸ਼ਨ ਦੇ ਵਿੱਚ ਜਾਂ ਕਿਸੇ ਥਾਂ ਦੇ ਉੱਤੇ ਕੋਈ ਇਸ ਕਿਸਮ ਦਾ ਨਹੀਂ ਹੈ, ਕਿਉਂਕਿ ਜੇ ਅੰਬੇਦਕਰ ਬੈਠਾ ਸੀ ਕਾਂਸਟੀਟਿਊਐਂਟ ਅਸੈਂਬਲੀ ਦੀ ਡਰਾਫਟਿੰਗ ਕਮੇਟੀ ਦੇ ਚੇਅਰਪਰਸਨ ਦੇ ਤੌਰ ਤੇ ਗਾਂਧੀ ਰਾਸ਼ਟਰਪਿਤਾ ਨਹੀਂ ਸੀ ਹੋ ਸਕਦਾ। ਕਿਉਂਕਿ ਮੈਨੂੰ ਪਿਛਲੇ ਦਿਨਾਂ 'ਚ ਹੀ 50s ਦੇ ਵਿੱਚ, ਅਰਲੀ 50s 'ਚ ਡਾਕਟਰ BR ਅੰਬੇਦਕਰ ਦਾ ਇੱਕ ਇੰਟਰਵਿਊ ਜਿਹੜਾ BBC ਨੇ ਆਡੀਓ 'ਚ ਰਿਕਾਰਡ ਕੀਤਾ ਔਰ ਮੈਨੂੰ ਖੁਸ਼ੀ ਵੀ ਹੋਈ ਜਾਣ ਕੇ, ਹੈਰਾਨੀ ਵੀ ਹੋਈ ਕਿ ਵੀ ਉਹ ਬਿਲਕੁਲ ਕਲੀਅਰ ਸੀ ਅੰਬੇਦਕਰ ਗਾਂਧੀ ਬਾਰੇ। ਉਹ ਕਹਿੰਦਾ ਵੀ ਇਸ ਤੋਂ ਫਰਾਡ ਬੰਦਾ ਕੋਈ ਦੂਸਰਾ ਨਹੀਂ ਹੈ। ਫਿਰ ਉਹਨੇ ਕਿਹਾ ਕਿ ਵੀ ਉਹ ਉਹਨੂੰ ਕਹਿੰਦਾ ਕਿ ਜਿਵੇਂ ਅਨਟਚੇਬਿਲਿਟੀ ਦੀ ਗੱਲ ਹੋਈ, ਉਹਨੇ ਕਿਹਾ ਵੀ ਤੁਸੀਂ ਗਾਂਧੀ ਦੀਆਂ 2 ਪਬਲੀਕੇਸ਼ਨਸ, ਇੱਕ ਅੰਗਰੇਜ਼ੀ ਦੇ ਵਿੱਚ ਯੰਗ ਇੰਡੀਆ ਤੇ ਇੱਕ ਗੁਜਰਾਤੀ ਦੇ ਵਿੱਚ, ਉਹਦਾ ਵੀ ਕੋਈ ਨਾਂ ਹੈ। ਉਹਨੇ ਕਿਹਾ ਵੀ ਤੁਸੀਂ ਉਹਨਾਂ ਨੂੰ ਦੇਖੋ, ਅੰਗਰੇਜ਼ੀ 'ਚ ਉਹਦੀ ਰਾਈਟਿੰਗ ਬਿਲਕੁਲ ਡਿਫਰੈਂਟ ਹੋਏਗੀ, ਗੁਜਰਾਤੀ 'ਚ ਬਿਲਕੁਲ ਡਿਫਰੈਂਟ। ਗੁਜਰਾਤੀ 'ਚ ਉਹ ਬਿਲਕੁਲ ਇੱਕ ਵਰਣ ਆਸ਼ਰਮ ਮੰਨੂ ਦੀ ਤਰਜ਼ ਦੇ ਉੱਤੇ ਹੀ ਉਸ ਦੀ ਵਿਚਾਰਧਾਰਾ ਉਹ ਆਪਣੀ ਪ੍ਰਗਟ ਕਰਦਾ ਬਿਲਕੁਲ ਖੁੱਲੇ। ਲੇਕਿਨ ਯੰਗ ਇੰਡੀਆ ਕਿਉਂਕਿ ਉਹ ਦੂਸਰਿਆਂ ਨੇ ਉਹਦੇ 'ਚੋਂ ਆਪਣੇ ਆਪ ਨੂੰ ਸੈਕੂਲਰ ਸਾਬਤ ਕਰਨ ਦੀ ਕੋਸ਼ਿਸ਼ ਕਰਦਾ। ਔਰ ਉਹਨੇ ਕਿਹਾ ਵੀ ਉਸ ਤੋਂ ਫਰੋਡੀਆ, ਝੂਠਾ ਬੰਦਾ ਔਰ ਦੂਸਰਾ ਜਿਹੜਾ ਹੋਰ ਕੋਈ ਨਹੀਂ ਹੋਏਗਾ। ਫਿਰ ਉਸ ਵੇਲੇ ਵਾਇਸਰਾਏ ਗਵਰਨਰ ਜਨਰਲ ਲਾਰਡ ਵਾਵਲ, ਜਿਹਨੇ ਲੀਡਰਾਂ ਬਾਰੇ ਆਪਣੇ ਵਿਊ ਲਿਖੇ ਗਾਂਧੀ ਬਾਰੇ, ਉਹਨੇ ਕਿਹਾ ਕਿ ਵੀ ਆਈ ਡੋਂਟ ਅੰਡਰਸਟੈਂਡ ਵਾਈ ਪੀਪਲ ਕਾਲ ਹਿਮ ਏ ਮਹਾਤਮਾ, ਹੀ ਇਜ਼ ਏ ਵੈਰੀ ਸ਼ਰੂਡ ਪੋਲੀਟੀਸ਼ੀਅਨ। ਇਹ ਵਾਵਲ ਦਾ ਹੈ ਔਰ ਇਹ ਉਹੀ ਵਾਵਲ ਹੈ ਜਿਹਨੇ ਮਾਸਟਰ ਤਾਰਾ ਸਿੰਘ ਬਾਰੇ ਕਿਹਾ ਕਿ ਵੀ ਹੀ ਇਜ਼ ਐਨ ਇਮੋਸ਼ਨਲ ਸਟੂਪਿਡ, ਜਜ਼ਬਾਤੀ ਤੌਰ ਤੇ ਮੂਰਖ ਹੈ। ਇਸੇ ਹੀ ਵਾਵਲ ਨੇ ਇਹਦੇ ਕੈਪਟਨ ਅਮਰਿੰਦਰ ਦੇ ਪਿਓ ਯਾਦਵਿੰਦਰ ਸਿੰਘ ਬਾਰੇ ਇਹ ਕਿਹਾ, ਜਿਸ ਨੂੰ ਸਰ ਕਪੂਰ ਸਿੰਘ ਹੋਰਾਂ ਨੇ ਵੀ ਸਾਚੀ ਸਾਖੀ 'ਚ ਦੁਹਰਾਇਆ। ਉਹਨਾਂ ਨੇ ਕਿਹਾ ਕਿ ਵੀ ਹੀ ਇਜ਼ ਏ ਹੈਂਡਸਮ ਮੈਨ ਬਟ ਹੀ ਕਾਂਟ ਬੀ ਟਰਸਟਿਡ। ਤੇ ਸਰ ਕਪੂਰ ਸਿੰਘ ਨੇ ਪੰਜਾਬੀ ਕੀਤੀ ਕਿ ਵੇਖਣ ਪਾਖਣ ਨੂੰ ਸੋਹਣਾ ਹੈ ਪਰ ਸਿਰੇ ਦਾ ਬੇਈਮਾਨ ਹੈ।
ਇਹ ਜਦੋਂ ਅੰਗਰੇਜ਼ ਅੰਡਰਸਟੇਟਮੈਂਟ ਦਿੰਦੇ ਨੇ ਕਾਂਟ ਬੀ ਟਰਸਟਡ ਦਾ ਮਤਲਬ ਹੈ ਵੀ ਬੇਭਰੋਸਗੀ ਔਰ ਇਹ ਜਿਹੜਾ ਇਸ ਦੇ ਇਤਬਾਰ ਨਹੀਂ ਕੀਤਾ ਜਾ ਸਕਦਾ, ਪੁੱਜ ਕੇ ਪਖੰਡੀ ਹੈ। ਬਿਲਕੁਲ। ਔਰ ਜ਼ਾਹਰ ਹੈ ਗਾਂਧੀ ਬਾਰੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਵਿਚਾਰ ਵੀ ਬੜੇ ਕਲੀਅਰ ਨੇ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਸੋ ਇਹ ਤਾਂ ਗਾਂਧੀ ਦਾ ਤਬਸਰਾ ਦੂਜਿਆਂ ਦੀਆਂ ਨਜ਼ਰਾਂ 'ਚ ਹੈ, ਪਰ ਗਾਂਧੀ ਨੇ ਜਿਵੇਂ ਸਿੱਖਾਂ ਬਾਰੇ ਜੋ ਉਸਨੇ ਨਜ਼ਰੀਆ ਬਣਾਇਆ, ਜਿਹੜੇ ਉਸਨੇ ਸਮੇਂ-ਸਮੇਂ ਆਪਣੇ ਵਿਚਾਰ ਪ੍ਰਗਟ ਕੀਤੇ, ਉਹ ਹੁਣ ਕਿਉਂਕਿ ਗਾਂਧੀ ਦੇ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਭਾਰਤ ਦੀ ਕਾਂਗਰਸੀ ਹਕੂਮਤ ਨੇ ਜਿਹੜਾ ਉਹ ਉਹਨਾਂ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਕਈ ਵੋਲਿਊਮਸ ਦੇ ਵਿੱਚ ਛਾਪੇ ਨੇ। ਉਹਨਾਂ 'ਚੋਂ ਦੇਖਿਆ ਜਾ ਸਕਦਾ ਸੀ ਇੱਕ ਸਟੇਜ ਦੇ ਉੱਤੇ ਇਸ ਦੇ ਉੱਤੇ ਥੋੜਾ ਰਿਸਰਚ ਕੰਮ ਕੀਤਾ ਤੇ ਲਗਭਗ 18 ਜਾਂ 20 ਪੇਜ ਐਸੇ ਸੀ ਜਿਹੜੇ ਸਿੱਖਾਂ ਦੇ ਧਰਮ, ਗੁਰਬਾਣੀ, ਪੰਜਾਬੀ ਲੈਂਗੁਏਜ, ਬੀਬੀਆਂ ਦੇ ਕਿਰਪਾਨ ਪਾਉਣ ਦੇ ਉੱਤੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੰਬੰਧੀ ਉਸ ਨੇ ਗਾਂਧੀ ਨੇ ਜਿਹੜਾ ਇਹ ਕੀਤਾ। ਹੁਣ ਜਦੋਂ ਅਸੀਂ ਦੇਖਦੇ ਹਾਂ ਬੇਸ਼ੱਕ 30 ਜਨਵਰੀ 1948 ਨੂੰ ਗਾਂਧੀ ਦਾ ਅੰਤ ਹੋਇਆ, ਸੰਵਿਧਾਨ ਤਾਂ ਬਾਅਦ 'ਚ ਬਣਦਾ, ਪਰ ਜਿਹੜੇ ਜਦੋਂ ਅਸੀਂ ਪ੍ਰੋਮਿਸਿਸ ਦੀ ਗੱਲ ਕਰਦੇ ਹਾਂ ਕਿ ਵੀ ਨਹਿਰੂ ਨੇ ਇਸ ਮੌਕੇ ਇਹ ਕਿਹਾ ਜਾਂ ਪਟੇਲ ਨੇ, ਤੇ ਇਹ ਜਿਹੜੇ ਪ੍ਰੋਮਿਸ ਕਰਨ ਦੀ ਲਾਈਨ ਸ਼ੁਰੂ ਹੋਈ ਹੈ ਤਾਂ ਗਾਂਧੀ ਦੇ ਨਾਲ ਸ਼ੁਰੂ ਹੋਈ। ਹੁਣ ਕਿਵੇਂ ਜਿਹੜੀ ਸਿੱਖ ਨੈਸ਼ਨਲਿਜ਼ਮ ਦੇ ਉੱਤੇ ਫੋਕਸ ਮੂਵਮੈਂਟ ਸੀ, ਖਾਸ ਤੌਰ ਤੇ ਗੁਰਦੁਆਰਾ ਸੁਧਾਰ ਲਹਿਰ ਜਿਸ ਨੂੰ ਕਿਹਾ ਗਿਆ ਜਾਂ ਅਕਾਲੀ ਲਹਿਰ ਵੀ ਜਿਹਨੂੰ ਕਿਹਾ ਜਾਂਦਾ ਹੈ, ਜਦੋਂ ਚਾਬੀਆਂ ਦਾ ਮੋਰਚਾ ਫਤਹ ਕੀਤਾ ਸਿੱਖਾਂ ਨੇ, ਔਰ ਕਿਉਂਕਿ ਤੋਸ਼ੇਖਾਨੇ ਦੀਆਂ ਚਾਬੀਆਂ ਜਿਹੜੀਆਂ ਨੇ ਉਹ ਡਿਪਟੀ ਕਮਿਸ਼ਨਰ ਲੈ ਗਿਆ ਸੀ, ਔਰ ਬਾਬਾ ਖੜਕ ਸਿੰਘ ਉਸ ਵੇਲੇ ਲੀਡਰ ਸੀ ਜਿਹੜੇ ਉਹ ਕਹਿੰਦੇ ਸੀ ਕਿ ਵੀ ਮੈਂ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਆ ਔਰ ਮੇਰੀ ਪੋਜੀਸ਼ਨ ਸਿੱਖ ਕੌਮ 'ਚ ਔਰ ਦੂਸਰੇ ਕੰਪੈਰੀਜ਼ਨ 'ਚ ਉਹੀ ਹੈ ਜੋ ਕਿੰਗ ਬਰਤਾਨੀਆ ਦੇ ਕਿੰਗ ਦੀ ਹੈ। ਔਰ ਉਹਨੇ ਇਸ ਦੇ ਉੱਤੇ ਮੋਰਚਾ ਲੱਗਾ, ਚਾਬੀਆਂ ਦਾ ਮੋਰਚਾ, ਔਰ ਬਾਅਦ 'ਚ ਉਹਨਾਂ ਨੇ ਡਿਪਟੀ ਕਮਿਸ਼ਨਰ ਨੇ ਕਿਹਾ ਜੀ ਆਪਣਾ ਨੁਮਾਇੰਦਾ ਭੇਜੋ ਔਰ ਉਹ ਆ ਕੇ ਚਾਬੀਆਂ ਲੈ ਜਾਏ। ਉਹਨੇ ਕਿਹਾ ਵੀ ਬਿਲਕੁਲ ਨਹੀਂ, ਤੁਸੀਂ ਇੱਥੋਂ ਲੈ ਕੇ ਗਏ ਹੋ, ਇੱਥੇ ਤੁਸੀਂ ਆ ਕੇ ਚਾਬੀਆਂ ਜਿਹੜੀਆਂ ਪੰਥ ਦੇ ਹਵਾਲੇ ਕਰੋਗੇ ਅਕਾਲ ਤਖਤ ਤੇ, ਔਰ ਉਹੀ ਉਹਨਾਂ ਨੂੰ ਕਰਨਾ ਪਿਆ। ਔਰ ਉਹ ਇੰਨੀ ਵੱਡੀ ਵਿਕਟਰੀ ਸੀ। ਔਰ ਤੁਸੀਂ ਇਹਨਾਂ ਦੀ ਇੱਕ ਪਾਸੇ ਵਾਵੇਲ ਦੇ ਕਹਿਣ ਮੁਤਾਬਕ ਸ਼ਰੂਡਨੈਸ, ਅਨਟਰਸਟਵਰਦੀਨੈਸ ਔਰ ਸ਼ਰੂਡ ਪੋਲੀਟੀਸ਼ੀਅਨ ਦੇ ਤੌਰ ਦੇ ਉੱਤੇ ਦੇਖੋ ਕਿ ਗਾਂਧੀ ਨੇ ਉਸ ਵੇਲੇ 'ਚ ਟੈਲੀਗ੍ਰਾਮ ਕੀਤੀ, ਜਿਹੜੀ ਟੈਲੀਗ੍ਰਾਮ ਅਜਾਇਬ ਘਰ ਦੇ ਵਿੱਚ, ਸਿੱਖ ਅਜਾਇਬ ਘਰ 'ਚ ਪਈ ਹੁੰਦੀ ਸੀ ਜੂਨ 84 ਦੇ ਵੇਲੇ ਜਦੋਂ ਇਹ ਘੱਲੂਘਾਰੇ ਵੇਲੇ ਲੁੱਟ ਲੱਟ ਕੇ ਲੈ ਗਏ ਜਾਂ ਕਿਤਾਬਾਂ ਔਰ ਦੂਸਰਾ ਉਹ ਵੀ ਗਾਇਬ ਕਰਤੀ। ਉਹਦੇ 'ਚ ਉਹਨੇ ਕਿਹਾ ਕੰਗ੍ਰੈਚੁਲੇਸ਼ਨਸ, ਸਿੱਖਸ ਹੈਵ ਵਨ ਦਾ ਫਰਸਟ ਬੈਟਲ ਆਫ ਫਰੀडम, ਤੁਸੀਂ ਆਜ਼ਾਦੀ ਦੀ ਪਹਿਲੀ ਜੰਗ ਜਿੱਤੀ ਹੈ ਤੇ ਹੁਣ ਤੁਸੀਂ ਸਾਰੇ ਮੁਲਕ ਨੂੰ ਆਜ਼ਾਦ ਕਰਵਾਉਣਾ ਹੈ। ਇਹ ਇਵੇਂ ਉਸ ਹਾਲਾਂ ਹਕੀਕਤ ਇਹ ਹੈ ਕਿ ਵੀ ਇਸ ਤੋਂ ਪਹਿਲਾਂ ਗਾਂਧੀ ਇਹ ਨਹੀਂ ਹੈ ਕਿ ਵੀ ਉਹਨੇ ਟੈਲੀਗ੍ਰਾਮ ਉਵੇਂ ਹੀ ਕੀਤੀ। ਜਦੋਂ ਸਾਕਾ ਨਨਕਾਣਾ ਸਾਹਿਬ ਐਸਾ ਅਪਰਚੂਨਿਸਟ ਆਦਮੀ ਸੀ, ਉਹਨੂੰ ਸੀ ਕਿ ਵੀ ਕਿਹੜੀ ਚੀਜ਼ ਦਾ ਕਿਵੇਂ ਫਾਇਦਾ ਚੱਕਣਾ। ਅਸੀਂ ਜ਼ਿਕਰ ਕੀਤਾ ਸੀ ਖਿਲਾਫਤ ਮੂਵਮੈਂਟ ਦਾ ਕਿ ਵੀ ਜਦੋਂ 1914 ਤੋਂ 1918 ਤੱਕ ਵੱਡੀ ਆਲਮੀ ਜੰਗ ਹੋਈ, ਫਸਟ ਵਰਲਡ ਵਾਰ, ਔਰ ਆਟੋਮੈਨ ਅੰਪਾਇਰ ਜਿਹਦੇ ਕੋਲ ਸਾਰਾ ਮਿਡਲ ਈਸਟ ਸੀ ਉਹਨਾਂ ਦੇ ਹੱਥਾਂ 'ਚੋਂ ਨਿਕਲਿਆ, ਔਰ ਉਸ ਨੂੰ ਬਰਤਾਨੀਆ, ਫਰਾਂਸ ਇਤਿਆਦਿ ਨੇ ਜਿਹੜਾ ਉਹ ਵੰਡਿਆ ਆਪਸ, ਸ਼ਾਇਦ ਇਟਲੀ ਨੂੰ ਵੀ ਕੋਈ ਹਿੱਸਾ ਮਿਲਿਆ ਉਹਦੇ, ਔਰ ਗ੍ਰੀਸ, ਸਾਈਪਰਸ ਦਾ ਰੌਲਾ ਅੱਜ ਤੱਕ ਵੀ ਹੈ। ਔਰ ਉਦੋਂ ਜਿਹੜਾ ਆਟੋਮੈਨ ਅੰਪਾਇਰ ਦਾ ਕਿੰਗ ਸੀ ਉਹੀ ਖਲੀਫਾ ਵੀ ਹੁੰਦਾ ਸੀ। ਖਿਲਾਫਤ ਇਸ ਲਈ ਉਹਨੂੰ ਕਹਿੰਦੇ ਨੇ ਵੀ ਉਹ ਇਸਲਾਮਿਕ ਵਰਲਡ ਦਾ ਫਾਈਨਲ ਅਥਾਰਟੀ ਸੀ, ਔਰ ਉਹਨੂੰ ਵੀ ਖਤਮ ਕੀਤਾ। ਔਰ ਉਦੋਂ ਭਾਰਤ ਦੇ ਵਿੱਚ ਮੂਵਮੈਂਟ ਖੜੀ ਹੋਈ ਖਿਲਾਫਤ ਮੂਵਮੈਂਟ, ਜਿਹੜੀ ਖਾਸ ਤੌਰ ਤੇ ਮਾਲਾਬਾਰ ਔਰ ਜਿਹੜਾ ਕੇਰਲਾ ਦਾ ਜੋ ਹਿੱਸਾ ਹੈ ਉਸ 'ਚ ਹੋਈ। ਔਰ ਗਾਂਧੀ ਨੇ ਜਿਹੜਾ ਉਹਦੀ ਸਪੋਰਟ ਕੀਤੀ ਕਿ ਜੀ ਖਲੀਫੇ ਨੂੰ ਵਾਪਸ ਲਿਆਓ। ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਜਿਹੜੇ ਕਾਂਗਰਸ ਦਾ ਹਿੱਸਾ ਸੀ ਔਰ ਟਰੂਲੀ ਸੈਕੂਲਰ ਸੀ, ਉਹਨਾਂ ਨੇ ਕਿਹਾ ਵੀ ਇਹ ਮਜ਼ਹਬ ਨੂੰ ਸਿਆਸਤ 'ਚ ਵਾੜਨ ਦਾ ਕੀ ਕੰਮ ਹੈ, ਔਰ ਉਹਨਾਂ ਨੇ ਉਹਦਾ ਵਿਰੋਧ ਕੀਤਾ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਗਾਂਧੀ ਨੇ ਉਸ ਪੀਰੀਅਡ 'ਚ ਵੀ ਹਾਲਾਂ ਉਹ ਬਿਲਕੁਲ ਕਲੀਅਰ ਸੀ ਕਿ ਉਹਨੇ ਜਿਹੜਾ ਉਹ ਰਾਮ ਰਾਜ ਜਿਹੜਾ ਅੱਜ ਸਿਰਫ ਅਸੀਂ ਸੌਫਟ ਹਿੰਦੂਤਵਾ ਤੇ ਹਾਰਡ ਹਿੰਦੂਤਵਾ ਕਹਿ ਸਕਦੇ ਹਾਂ, ਪਰ ਜੇ ਇਹ ਕਹਿਣਾ ਹੋਏ ਕਿ ਵੀ ਗਾਂਧੀ ਨੇ ਸੱਚਮੁੱਚ ਸ਼ੰਕਰਾਚਾਰੀਆ ਤੋਂ ਬਾਅਦ, ਜਿਹੜਾ ਸ਼ੰਕਰਾਚਾਰੀਆ ਨੇ 1000 ਸਾਲ ਜਿਹੜਾ ਬੁੱਧਿਜ਼ਮ ਦਾ ਬੋਲਬਾਲਾ ਰਿਹਾ ਉਹਦਾ ਜਿਵੇਂ ਖਾਤਮਾ ਕੀਤਾ ਸ਼ਾਸਤਰ ਤੇ ਸ਼ਸਤਰ ਨਾਲ,
8ਵੀਂ 9ਵੀਂ ਸਦੀ ਦੇ ਵਿੱਚ 800 ਸਮਥਿੰਗ ਦੇ ਵਿੱਚ ਸ਼ੰਕਰਾ ਹੁੰਦਾ ਹੈ। ਔਰ ਉਸ ਤੋਂ ਬਾਅਦ ਆਲਮੋਸਟ ਇਹ ਜੇ ਕਹਿਣਾ ਹੋਏ ਕਿ 1200 ਸਾਲ ਬਾਅਦ ਉਸ ਤੋਂ ਰਾਦਰ 20ਵੀਂ ਸਦੀ ਦੇ ਵਿੱਚ ਗਾਂਧੀ ਨੇ ਵਾਪਸ ਹਿੰਦੂ ਥਾਟ ਨੂੰ, ਵਰਣ ਆਸ਼ਰਮ ਦੇ ਥਾਟ ਨੂੰ, ਬ੍ਰਾਹਮਣਵਾਦ ਨੂੰ, ਰਾਮ ਰਾਜ ਦਾ ਇੱਕ ਖੂਬਸੂਰਤ ਲਬਾਦਾ ਪਹਿਨਾ ਕੇ ਇਸ ਢੰਗ ਨਾਲ ਪੁਸ਼ ਕੀਤਾ। ਔਰ ਬਿਲਕੁਲ ਠੀਕ ਜਦੋਂ ਗਾਂਧੀ ਦਾ ਐਂਡ ਹੋਇਆ, ਮੁਹੰਮਦ ਅਲੀ ਜਿਨਾ ਜਿਹੜੇ ਕਰਾਚੀ ਦੇ ਵਿੱਚ ਸਨ, ਕੈਪੀਟਲ ਸੀ ਉਸ ਵੇਲੇ ਪਾਕਿਸਤਾਨ ਦੀ, ਉਹਨਾਂ ਨੇ ਟੈਲੀਗ੍ਰਾਮ ਕੀਤੀ ਕਿ ਕੰਡੋਲੈਂਸਿਸ ਔਨ ਦਾ ਡੈਥ ਆਫ ਗ੍ਰੇਟ ਹਿੰਦੂ ਲੀਡਰ MK ਗਾਂਧੀ। ਉਹ ਮਹਾਤਮਾ ਨਹੀਂ ਸੀ ਕਹਿੰਦੇ, ਹੈ ਵੀ ਨਹੀਂ ਸੀ ਮਹਾਤਮਾ, ਫਰਾਡ ਸੀ, ਮੋਹਨਦਾਸ ਕਰਮਚੰਦ ਗਾਂਧੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਕਹਿਣਾ ਹੋਏ ਕਿ ਸ਼ੰਕਰਾ ਉਹਦਾ ਨਾਂ ਸੀ, ਆਚਾਰੀਆ ਤਾਂ ਉਹਨੂੰ ਗ੍ਰੇਟ ਟੀਚਰ ਕਹਿੰਦੇ ਨੇ, ਪਰ ਉਹਨੇ ਬੁੱਧਿਜ਼ਮ ਦਾ ਖਾਤਮਾ ਕੀਤਾ। ਉਸ ਤੋਂ ਬਾਅਦ ਇਹ ਜਿਹੜਾ ਗਾਂਧੀ ਗੁਜਰਾਤ ਦੇ ਵਿੱਚ ਸਾਡੇ ਇੱਕ ਰਿਸ਼ਤੇ 'ਚੋਂ ਮਾਸੜ ਜੀ ਸੀ, ਉਹ ਕਹਿੰਦਾ ਹੁੰਦਾ ਸੀ ਵੀ ਗੁਜਰਾਤ ਨੇ ਬਹੁਤ ਵੱਡੇ 3 ਸ਼ਰਾਰਤੀ ਪੈਦਾ ਕੀਤੇ ਜਿਹਨੇ ਇਹ ਸਾਰੇ ਹਿੱਸੇ ਦੇ ਜਿਹੜੀ ਹੈ ਉਹ ਕਲਚਰ ਨੂੰ ਬਦਲ ਕੇ ਰੱਖਿਆ। ਪਹਿਲਾ ਦਿਆਨੰਦ ਸਾਰਸਵਤ ਬ੍ਰਾਹਮਣ ਜਿਹਨੇ ਆਰੀਆ ਸਮਾਜ ਲਿਆਂਦਾ, ਜਿਹਨੇ ਲੋਕਾਂ ਨੂੰ ਵੰਡਿਆ। ਔਰ ਜੇ ਇਹ ਕਹਿਣਾ ਹੋਏ ਕਿ ਪੰਜਾਬੀ ਹਿੰਦੂ, ਖਾਸ ਤੌਰ 'ਤੇ ਸ਼ਹਿਰੂ ਹਿੰਦੂ ਜਿਹੜਾ ਆਰੀਆ ਸਮਾਜ ਦੇ ਪ੍ਰਭਾਵ ਥੱਲੇ ਗਿਆ, ਉਹ ਪਿਛਲੀਆਂ 2 ਸਦੀਆਂ ਤੋਂ ਹੀ ਲਗਭਗ, ਕਿਉਂਕਿ 1860 ਦੇ ਨੇੜੇ ਤੇੜੇ ਪੰਜਾਬ ਆਇਆ ਦਿਆਨੰਦ, ਉਹ ਪੂਰਾ ਸਿੱਖ ਵਿਰੋਧੀ ਔਰ ਪੰਜਾਬ ਵਿਰੋਧੀ ਹੋ ਕੇ ਭੁਗਤਿਆ। ਦੂਸਰਾ ਉਹ ਕਹਿੰਦੇ ਸੀ ਗਾਂਧੀ ਵੀ ਇਸ ਤੋਂ ਵੱਡਾ ਕੋਈ ਫਰਾਡ ਨਹੀਂ ਹੈ। ਔਰ ਗਾਂਧੀ ਦੇ ਜਿਹੜੇ ਬਾਕੀ ਵੀ, ਜਦੋਂ ਅਸੀਂ ਸਿੱਖਾਂ ਬਾਰੇ, 10ਵੇਂ ਪਾਤਸ਼ਾਹ ਬਾਰੇ ਉਸਨੇ ਕਿਹਾ ਸੀ ਕਿ ਹੀ ਵਾਜ਼ ਏ ਮਿਸਗਾਈਡਡ ਪੈਟਰੀਓਟ। ਫਿਰ ਉਹ ਕਹਿੰਦਾ ਜੀ ਮੈਨੂੰ ਨਹੀਂ ਸਮਝ ਆਉਂਦੀ ਵੀ ਸਿੱਖ ਆਪਣੇ ਆਪ ਨੂੰ ਅੱਡ ਮਜ਼ਹਬ ਕਿਉਂ ਕਹਿੰਦੇ ਨੇ। ਮੈਂ ਤਾਂ ਗ੍ਰੰਥ ਸਾਹਿਬ ਪੜ੍ਹਿਆ, ਉਹ ਗੁਰੂ ਵੀ ਨਹੀਂ ਸੀ ਉਹਨੇ ਲਫ਼ਜ਼ ਕਿਹਾ, ਮੈਂ ਤਾਂ ਗ੍ਰੰਥ ਸਾਹਿਬ ਪੜ੍ਹਿਆ ਤੇ ਮੈਨੂੰ ਉਹਦੇ 'ਚ ਭਜਨ ਤੇ ਦੂਜੇ ਹੀ ਲੱਗੇ ਨੇ ਜਿਵੇਂ ਹਿੰਦੂਆਂ ਵਾਲੇ ਨੇ, ਉਹਦੇ 'ਚ ਮੈਨੂੰ ਤਾਂ ਨਹੀਂ ਲੱਗਾ ਕਿ ਵੀ ਇਹ ਕੋਈ ਵੱਖਰਾਪਨ ਹੈ। ਔਰ ਫਿਰ ਗੁਰਮੁਖੀ ਬਾਰੇ ਉਸ ਦਾ ਕਹਿਣਾ ਕਿ ਜਦੋਂ ਹਿੰਦੀ ਸਕ੍ਰਿਪਟ ਹੈ, ਪਤਾ ਨਹੀਂ ਸਿੱਖ ਕਿਉਂ ਆਪਣੀ ਇਸ ਦੇ ਉੱਤੇ, ਲਿਪੀ ਦੇ ਉੱਤੇ ਜ਼ੋਰ ਦੇਣਾ ਚਾਹੁੰਦੇ ਨੇ। ਫਿਰ ਅੰਮ੍ਰਿਤ ਛਕ ਕੇ ਜ਼ਾਹਰ ਹੈ ਸਿੰਘ ਜਾਂ ਸਿੰਘਣੀ ਉਹ ਕਿਰਪਾਨਧਾਰੀ ਹੁੰਦਾ, ਉਹਨੂੰ ਕਿਰਪਾਨ ਨਾਲ ਵੀ ਬੜੀ ਪ੍ਰੋਬਲਮ ਸੀ, ਔਰਤਾਂ ਦੇ ਤਾਂ ਖਾਸ। ਸੋ ਉਸ ਦੇ ਜੇ ਤੁਸੀਂ ਇਹ ਸਾਰਾ ਕੁਝ ਦੇਖੋਗੇ, ਔਰ ਮੈਂ ਕਈ ਵਾਰੀ ਹੈਰਾਨ ਹੁੰਦਾ ਹੈ ਕਿ ਸਿੱਖ ਲੀਡਰਸ਼ਿਪ ਨੂੰ, ਕਿਉਂਕਿ ਗਾਂਧੀ ਨੇ ਕੋਈ ਇਸ ਕਿਸਮ ਦਾ ਲੁਕੋਇਆ ਨਹੀਂ ਹੈ। ਈਵਨ ਜਦੋਂ ਸਾਕਾ ਨਨਕਾਣਾ ਸਾਹਿਬ ਹੋਇਆ, ਜਿਵੇਂ ਮੈਂ ਕਿਹਾ ਵੀ ਖਿਲਾਫਤ ਮੂਵਮੈਂਟ ਦਾ ਉਹਨੇ ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ, ਉੱਥੇ ਪਹੁੰਚ ਗਿਆ ਗਾਂਧੀ ਕੁਛ ਮਹੀਨੇ 2 ਮਹੀਨੇ ਬਾਅਦ। ਔਰ ਜਿੱਥੇ ਉਹਨੇ ਜਿਹੜਾ ਆਪਣਾ ਹਿੰਸਾ ਦਾ ਪੜ੍ਹਿਆ ਕਿ ਵੀ ਮੰਤਰ, ਨਾਲ ਹੀ ਉਹਨੇ ਕਿਹਾ ਵੀ ਇਹ ਸਿੱਖ ਆਪਣੀ ਤਾਕਤ ਜਿਹੜੀ ਹੈ ਦੇਸ਼ ਨੂੰ ਆਜ਼ਾਦ ਕਰਾਉਣ ਵੱਲ ਲਾਣ, ਇਹ ਜਿਹੜੇ ਪੁਜਾਰੀ ਨੇ ਜਾਂ ਮਹੰਤ ਜਾਂ ਦੂਜੇ, ਉਹਨਾਂ ਦੇ ਹੱਕ 'ਚੋਂ ਰਾਦਰ ਉਹਦੇ ਪ੍ਰਭਾਵ ਥੱਲੇ ਹੀ ਜਿਹੜਾ ਲਾਲਾ ਲਾਜਪਤ ਰਾਏ, ਉਹ ਤਾਂ ਮਹੰਤ ਨਰੈਣ ਨੂੰ ਸਪੋਰਟ ਕਰਨ ਵਾਲਾ ਸੀ, ਪੈਸੇ ਉਹਨਾਂ ਤੋਂ ਖਾਣ ਵਾਲੇ ਸੀਗੇ ਸਾਰੇ। ਸੋ ਉਹ ਵੀ ਗਾਂਧੀ ਨੇ ਅਪੋਜ਼ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਪ੍ਰੋਮਿਸਿਸ ਦੀ ਗੱਲ ਹੁੰਦੀ ਆ, 1929 ਰਾਵੀ ਦੇ ਕੰਢੇ ਜਿਹੜਾ ਕਾਂਗਰਸ ਦਾ ਪਹਿਲਾ ਸੈਸ਼ਨ, ਜਿਹਦੇ 'ਚ ਪਹਿਲੀ ਵਾਰ ਕਾਂਗਰਸ ਨੇ ਆਜ਼ਾਦ ਹਿੰਦੁਸਤਾਨ ਦੀ ਗੱਲ ਕੀਤੀ, ਕਿਉਂਕਿ 1885-86 ਤੋਂ ਜਦੋਂ ਕਾਂਗਰਸ ਨੂੰ ਸਰ ਹਿਊ ਰੂਜ਼ ਨੇ ਫਾਊਂਡ ਕੀਤਾ, ਅੰਗਰੇਜ਼ ਸੀ, ਉਹ ਡੋਮੀਨੀਅਨ ਸਟੇਟਸ ਚਾਹੁੰਦੇ ਸੀ ਕਿ ਵੀ ਅੰਗਰੇਜ਼ ਰਹਿਣ ਇੱਥੇ ਪਰ ਸਾਨੂੰ ਅੰਦਰੂਨੀ ਆਜ਼ਾਦੀ ਦਿੱਤੀ ਜਾਏ। ਤੇ 1929 ਦੇ ਵਿੱਚ ਉਹਨਾਂ ਨੇ ਮੁਕੰਮਲ ਰਾਵੀ ਦੇ ਕੰਢੇ ਤੇ ਆਜ਼ਾਦੀ ਦੀ ਗੱਲ ਕੀਤੀ। ਹੁਣ ਉਸ ਪੀਰੀਅਡ 'ਚ ਕਿਉਂਕਿ ਅਕਾਲੀ ਲੀਡਰ ਉਦੋਂ ਤੱਕ ਥੋੜ੍ਹੇ ਬਹੁਤ, ਖਾਸ ਤੌਰ 'ਤੇ ਖੜਕ ਸਿੰਘ, ਇਹ ਬਦਜ਼ਨ ਹੋ ਚੁੱਕੇ ਸੀ, ਕਿਉਂਕਿ ਜਵਾਹਰ ਲਾਲ ਨਹਿਰੂ ਦੇ ਪਿਓ ਮੋਤੀ ਲਾਲ ਨਹਿਰੂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਹਨੂੰ ਮੋਤੀ ਲਾਲ ਨਹਿਰੂ ਰਿਪੋਰਟ ਕਿਹਾ ਜਾਂਦਾ ਹੈ। ਝੰਡੇ ਦਾ ਰੌਲਾ ਵੀ ਚੱਲ ਰਿਹਾ ਸੀ ਕਿ ਝੰਡੇ 'ਚ ਕਿਹੜੇ ਮਜ਼ਹਬ ਦਾ ਕਿਹੜਾ ਰੰਗ ਹੋਏ, ਪਰ ਉਸ ਰਿਪੋਰਟ ਦੇ ਵਿੱਚ ਸਿੱਖਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਗਿਆ ਸੀ। ਔਰ ਇਸ ਕਰਕੇ ਅਕਾਲੀਆਂ ਨੇ ਜਿਹੜਾ ਉਹ ਆਪਣਾ ਸੈਸ਼ਨ ਲਾਹੌਰ ਦੇ ਵਿੱਚ ਰੱਖਿਆ, ਕਾਂਗਰਸ ਨੇ ਆਪਣਾ ਰੱਖਿਆ ਹੋਇਆ ਸੀ। ਔਰ ਉਸ ਵੇਲੇ ਸ਼ਾਇਦ ਗਾਰਡੀਅਨ ਜਿਹੜੀ UK ਤੋਂ ਛਪਦੀ ਅਖਬਾਰ ਹੈ, ਉਦੋਂ ਵੀ ਛਪਦੀ ਸੀ, ਉਹਨੇ ਰਿਪੋਰਟ ਕੀਤਾ, ਉਹਨੇ ਕਿਹਾ ਵੀ ਸਿੱਖਾਂ ਦੇ ਜਲਸੇ ਦੇ ਸਾਹਮਣੇ ਕਾਂਗਰਸ ਦੀ ਗੈਦਰਿੰਗ ਜਲਸੀ ਲੱਗਦੀ ਸੀ। ਲੱਖਾਂ ਸਿੱਖ ਜਿਹੜੇ ਨੇ ਉਹ ਉਸ ਦੇ ਵਿੱਚ ਆਏ
ਔਰ ਉਹਨਾਂ ਨੇ ਦੱਸ ਦਿੱਤਾ ਕਿ ਭਾਈ ਕਿੰਨਾ ਬੋਲਬਾਲਾ ਹੈ ਸਿੱਖਾਂ ਦਾ ਅਕਾਲੀਆਂ ਦਾ। ਬਿਲਕੁਲ। ਔਰ ਇਹ ਗੱਲ ਮੋਤੀ ਲਾਲ ਨਹਿਰੂ, ਗਾਂਧੀ, ਨਹਿਰੂ ਇਹਨਾਂ ਨੇ ਰਿਅਲਾਈਜ਼ ਕਰ ਲਈ ਕਿ ਵੀ ਇਹ ਤਾਂ ਇਹਨਾਂ ਤੋਂ ਸਿੱਖਾਂ ਤੋਂ ਬਿਨਾਂ ਤਾਂ ਅਸੀਂ ਕਾਸੇ ਜੋਗੇ ਨਹੀਂ ਹੈ। ਅਗਲੇ ਦਿਨ ਗਾਂਧੀ, ਨਹਿਰੂ, ਦੂਜੇ ਉਹਨੂੰ ਬਾਬਾ ਖੜਕ ਸਿੰਘ ਦੇ ਘਰ ਮਿਲਣ ਆਏ। ਬਾਬਾ ਖੜਕ ਸਿੰਘ ਬਹੁਤ ਵੱਡੀ ਸ਼ਖਸੀਅਤ ਸੀ, ਉਹਨਾਂ ਨੂੰ ਇਤਿਹਾਸ ਦੇ ਵਿੱਚ ਸਿੱਖਾਂ ਦਾ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਹੈ। ਔਰ ਉਹ ਬਾਹਰ ਵੀ ਨਹੀਂ ਆਏ ਲੈਣ ਲਈ, ਅੰਦਰ ਆਏ। ਔਰ ਉਸ ਪੀਰੀਅਡ ਜਿਹੜਾ ਗਾਂਧੀ ਦਾ ਬਿਆਨ ਹੈ, ਕਿਉਂਕਿ ਆਲਰੇਡੀ ਮੋਤੀ ਲਾਲ ਨਹਿਰੂ ਰਿਪੋਰਟ ਤੇ ਬੇਸਡ ਫਿਊਚਰ ਦੇ ਕਨਸਟੀਟਿਊਸ਼ਨ ਦੀ ਗੱਲ ਚੱਲ ਰਹੀ ਸੀ, ਉਹਦੇ 'ਚ ਗਾਂਧੀ ਨੇ ਕਿਹਾ ਔਨ ਰੈਕਰਡ ਕਿ no constitution in India will be accepted which won't be acceptable to the Sikhs। ਕਿ ਕੋਈ ਸੰਵਿਧਾਨ ਨਹੀਂ ਮੰਨਿਆ ਜਾਏਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਅੱਛਾ। 1931 2-3 ਸਾਲ ਬਾਅਦ ਜਦੋਂ ਰਾਉਂਡ ਟੇਬਲ ਕਾਨਫਰੰਸਿਸ ਜਿਹੜੀਆਂ ਲੰਡਨ 'ਚ ਹੋਈਆਂ ਤੇ ਗਾਂਧੀ ਜਾ ਰਿਹਾ ਸੀ, ਉਦੋਂ ਸੀਸਗੰਜ ਦਿੱਲੀ ਦੇ ਵਿੱਚ ਖਲੋ ਕੇ ਉਹਨੇ ਗਾਂਧੀ ਨੇ ਇਹ ਕਿਹਾ ਕਿ ਸਿੱਖ ਯਕੀਨ ਕਰਨ, ਇਹ ਵਿਟਨੈਸ ਮੈਂ ਰੱਬ ਦੇ ਔਰ ਤੁਹਾਡੇ ਵਿਚਾਲੇ ਕਿ ਸਿੱਖਾਂ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਕੋਈ ਬੇਇਨਸਾਫੀ ਨਹੀਂ ਹੋਏਗੀ, ਕੋਈ ਸੰਵਿਧਾਨ ਸਿੱਖਾਂ ਦੀ ਮਰਜ਼ੀ ਤੋਂ ਬਿਨਾਂ ਮਨਜ਼ੂਰ ਨਹੀਂ ਹੋਏਗਾ। ਔਰ ਜੋ ਲੋਲੋ ਪੋਪੋ ਨੇ ਕੀਤਾ, ਇੱਕ ਮਧੂਸੂਦਨ ਸਿੰਘ ਬੇਦੀ ਸੰਗਤ ਦੇ ਵਿੱਚ ਖਲੋ ਗਿਆ, ਉਹਨੇ ਕਿਹਾ ਜੀ ਅੱਜ ਤੁਸੀਂ ਗੱਲਾਂ ਕਰ ਰਹੇ ਹੋ, ਕੱਲ ਨੂੰ ਜੇ ਤੁਸੀਂ ਮੁੱਕਰ ਗਏ ਤੇ ਗਾਂਧੀ ਦੇ ਲਫ਼ਜ਼ ਨੇ ਔਨ ਰੈਕਰਡ ਕਹਿੰਦੇ ਫਿਰ ਸਿੱਖਾਂ ਦੇ ਕੋਲ ਕਿਰਪਾਨ ਹੈ, ਤੁਹਾਡੇ ਗੁਰੂ ਨੇ ਦਿੱਤੀ ਹੋਈ ਹੈ ਤੁਹਾਨੂੰ, ਫਿਰ ਜਸਟੀਫਾਈਡ ਹੋਏਗਾ ਵੀ ਤੁਸੀਂ ਉਸ ਦੇ ਲਈ ਜਿਹੜਾ ਹੈ ਉਹ ਆਵਾਜ਼ ਚੁੱਕੋ। ਹੁਣ ਇਹ ਸਾਰੇ ਦੇ ਚਲਦਿਆਂ ਅਸੀਂ ਜਦੋਂ ਇਸ ਪਿਛੋਕੜ ਦੇ ਵਿੱਚ ਗੱਲ ਕਰ ਰਹੇ, ਫਿਰ ਵੀ ਕਿਉਂਕਿ RSS ਜਿਸ ਨੂੰ ਡਾਕਟਰ ਹੈਡਗਵੇਅਰ ਨੇ ਫਾਊਂਡ ਕੀਤਾ, 100 ਸਾਲ ਹੋ ਗਏ ਨੇ 1925 ਦੇ ਵਿੱਚ। ਸਾਵਰਕਰ ਜਿਹਨੇ 1923 ਦੇ ਵਿੱਚ ਆਲਰੇਡੀ ਜਿਹੜੀ ਹੈ ਉਹ ਟੂ ਨੇਸ਼ਨ ਔਰ ਮੁਸਲਮਾਨਾਂ ਈਸਾਈਆਂ ਦੇ ਖਿਲਾਫ ਮੁਸੋਲਨੀ ਔਰ ਨਾਜ਼ੀ ਤਰਜ਼ ਦੇ ਉੱਤੇ ਉਹਨਾਂ ਦਾ ਨਾਲ ਸਲੂਕ ਕਰਨ ਦੀ ਗੱਲ ਕੀਤੀ ਹੋਈ ਸੀ। ਇਸ ਸਾਰੇ ਪਿਛੋਕੜ ਦੇ ਵਿੱਚ ਗਾਂਧੀ ਨੇ ਔਰ ਈਵਨ ਮਦਨ ਮੋਹਨ ਮਾਲਵੀਆ ਜਿਹੜਾ ਵੱਡਾ ਲੰਡਨ ਰਿਟਰਨਡ ਵਕੀਲ ਸੀ, ਉਹ ਵੀ ਕਾਂਗਰਸ ਦਾ ਹਿੱਸਾ ਸੀ, ਉਹ ਵੀ ਕਾਂਗਰਸ ਛੱਡ ਗਿਆ ਕਿ ਵੀ ਗਾਂਧੀ ਬੜੀ ਸਲੋਲੀ ਚੱਲ ਰਿਹਾ ਹਿੰਦੂਤਵਾਦ ਦੇ ਉੱਤੇ। ਹਿੰਦੂ ਮਹਾਸਭਾ ਮਦਨ ਮੋਹਨ ਮਾਲਵੀਆ ਨੇ ਫਾਊਂਡ ਕੀਤੀ, ਜਿਹਨੇ ਬਨਾਰਸ ਹਿੰਦੂ ਯੂਨੀਵਰਸਿਟੀ ਬਣਾਈ ਔਰ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇੱਕ ਸਾਇੰਸ ਕੇ ਟੈਕਨੋਲੋਜੀ ਕਿਹੜੇ ਬਲਾਕ ਦਾ ਨੀਂਹ ਪੱਥਰ ਸੰਤਤਰ ਸਿੰਘ ਮਸਤੂਆਣੇ ਵਾਲੇ ਤੋਂ ਰਖਵਾਇਆ। ਔਰ ਬਹੁਤ ਸਾਰੇ ਪੈਸੇ ਜਿਹੜੇ ਨੇ ਮਹਾਰਾਜਾ ਪਟਿਆਲਾ ਔਰ ਜੀਂਦ ਔਰ ਨਾਭਾ ਔਰ ਇਹਨਾਂ ਤੋਂ ਲਏ। ਹੁਣ ਇਹ ਸਾਰਾ ਮੈਂ ਇਸ ਲਈ ਦੁਹਰਾ ਰਿਹਾ ਕਿਉਂਕਿ ਨਵੀਂ ਜਨਰੇਸ਼ਨ ਨੂੰ ਸ਼ਾਇਦ ਅਹਿਸਾਸ ਨਾ ਹੋਏ ਔਰ ਇਸ ਕਿਸਮ ਦੀ ਹਿਸਟਰੀ ਕੰਸੋਲੀਡੇਟਡ ਫਾਰਮ 'ਚ ਕਿਤੇ ਮਿਲਦੀ ਵੀ ਨਹੀਂ ਹੈ। ਲੇਕਿਨ ਗਾਂਧੀ ਨੇ ਸ਼ੰਕਰਾਚਾਰੀਆ ਤੋਂ ਬਾਅਦ ਹਿੰਦੂ ਥਾਟ ਨੂੰ ਫਾਈਨਲ ਲਿਆਂਦਾ। ਉਹਦਾ ਰਾਮ ਰਾਜ ਉਹੀ ਸੀ ਜੋ ਅੱਜ ਮੋਦੀ ਐਂਡ ਕੰਪਨੀ ਕਰ ਰਹੇ ਨੇ। ਸਿਰਫ ਇਹ ਸਲੋ ਪੋਇਜ਼ਨਿੰਗ ਤੇ ਇੱਕ ਜਿਹੜੀ ਹੈ ਉਹ ਸਿੱਧੇ ਤੌਰ ਤੇ ਸਿਰ ਵੱਢਣ ਵਾਲਾ ਕੰਮ ਹੁੰਦਾ। ਇਹਨਾਂ ਕੀ ਫਰਕ ਸੀ। ਕਿਲਿੰਗ ਉਹਦੇ ਮਨ 'ਚ ਵੀ ਗਾਂਧੀ ਦੇ ਸਭ ਨੂੰ ਜਿਹੜਾ ਉਹ ਸਮੇਟ ਕੇ ਜਿਹੜਾ ਉਹ ਹਿੰਦੂਤਵਾ ਦੇ ਉਹ ਸਮੁੰਦਰ 'ਚ ਡੋਬਣਾ ਸੀ। ਔਰ ਜਦੋਂ ਅਸੀਂ RSS ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਬੇਸ਼ੱਕ ਨਥੂਰਾਮ ਗੋਡਸੇ ਜਿਹੜਾ ਸਾਵਰਕਰ ਦੇ ਨਾਲ ਦਾ ਸਾਥੀ ਸੀ, ਸਾਵਰਕਰ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਰਿਹਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਜਦੋਂ RSS ਤੇ ਪਹਿਲੀ ਵਾਰ ਬੈਨ ਲੱਗਾ 47 ਤੋਂ ਬਾਅਦ, ਪਟੇਲ ਦੀਆਂ ਲਿਖਤਾਂ ਨੇ, ਹੋਮ ਮਿਨਿਸਟਰ ਪਟੇਲ ਸੀ, ਉਹਨੇ RSS ਨੂੰ ਜ਼ਿੰਮੇਵਾਰ ਦੱਸਿਆ ਕਿ ਨਫ਼ਰਤ ਫੈਲਾ ਰਹੇ ਨੇ। RSS ਨੇ ਗਾਂਧੀ ਦੇ ਮਾਰੇ ਜਾਣ ਤੇ ਮਠਿਆਈਆਂ ਵੰਡੀਆਂ ਔਰ ਦੂਸਰਾ ਸਾਰਾ ਹੋਇਆ। ਸੋ ਇਸ ਸਾਰੇ ਕੰਟੈਕਸਟ ਦੇ ਚੱਲਦੇ ਆ ਉਹੀ RSS ਜਿਹੜਾ 47 ਤੋਂ ਬਾਅਦ 3 ਵਾਰ ਬੈਨ ਹੋਇਆ ਭਾਰਤ ਦੇ ਵਿੱਚ, ਗਾਂਧੀ ਦੇ ਮਰਡਰ ਤੋਂ ਬਾਅਦ ਔਰ ਐਮਰਜੈਂਸੀ ਦੇ ਵੇਲੇ ਔਰ ਬਾਬਰੀ ਮਸਜਿਦ ਢਾਏ ਜਾਣ ਤੋਂ ਬਾਅਦ ਅਗੇਨ ਜਿਹੜਾ। ਔਰ RSS ਦਾ ਮੁਖੀ ਮੋਹਨ ਭਾਗਵਤ ਜਿਹੜਾ ਬੜੇ ਮਾਣ ਨਾਲ ਕਹਿੰਦਾ ਜੀ ਅਸੀਂ ਕਿਤੇ ਰਜਿਸਟਰੇਸ਼ਨ ਨਹੀਂ ਹੋਈ ਸਾਡੀ, ਕੋਈ ਸਾਡੀ ਮੈਂਬਰਸ਼ਿਪ ਨਹੀਂ ਹੈ, ਕੋਈ ਬੈਂਕ ਅਕਾਊਂਟ ਨਹੀਂ, ਲੇਕਿਨ ਨਾਲ ਉਹ ਕਹਿੰਦੇ ਨੇ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਹੈ, ਸਭ ਤੋਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਅੰਨਾ ਪੈਸਾ ਅੰਨੀ ਭੀੜ ਇਕੱਠਾ ਕਰਨ ਦਾ ਔਰ ਪੂਰਾ ਮੁਲਕ ਜਿਹੜਾ ਉਹਨੂੰ ਯਰਗਮਾਲ ਬਣਾਇਆ ਹੋਇਆ। ਔਰ ਜਿੱਥੇ ਕਿ ਇੰਡੀਅਨ ਸਟੇਟ ਆਪਣੇ ਤੌਰ ਦੇ ਉੱਤੇ ਲੌਬਿੰਗ ਫਰਮਾਂ ਇੱਥੇ ਹਾਇਰ ਕਰਦੀ ਹੈ, ਕੀਤੀਆਂ ਹੋਈਆਂ ਨੇ, RSS ਨੇ ਕੁਝ ਸਮਾਂ ਪਹਿਲਾਂ ਚੁੱਪ-ਚੁਪੀਤੇ ਜਿਹੜੀ ਹੈ ਇੱਕ ਬੜੀ ਪਾਵਰਫੁਲ ਲੌਬਿੰਗ ਫਰਮ ਜਿਹੜੀ ਸਕੇਅਰ ਪੈਟਰਨ ਬੌਗਸ ਜਿਹੜੀ ਜਿਸ ਨੂੰ $3.5 ਕੇ $4 ਲੱਖ ਦੇ ਉੱਤੇ ਹਾਇਰ ਕੀਤਾ RSS ਨੇ।
ਔਰ ਅੱਗੇ ਇੱਕ ਫਰੰਟਮੈਨ ਰੱਖਿਆ, ਉਸ ਦਾ ਵੀ ਨਾਮ ਪਤਾ ਹੈਗਾ। ਲੇਕਿਨ ਇਸ ਜਿਹੜਾ ਇਹਨਾਂ ਦਾ ਇਹ ਸਾਰਾ ਪਾਰਟ ਸੀ ਦਾ ਭਾਂਡਾ ਭੰਨਿਆ ਪ੍ਰਿਜ਼ਮ ਨਾਂ ਦੀ ਪਬਲੀਕੇਸ਼ਨ ਹੈ ਉਹਨਾਂ ਨੇ, ਔਰ ਨਤੀਜੇ ਦੇ ਤੌਰ ਤੇ ਸਾਹਮਣੇ ਆਇਆ ਕਿ ਉਹ ਤਾਂ ਫਾਰਾ ਦੇ ਥੱਲੇ ਜਿਹੜੀ ਹੈ ਉਹ ਰਜਿਸਟਰਡ ਵੀ ਨਹੀਂ ਹੈ। ਜਿਹੜੇ ਫਾਰਾ ਹੈ ਕਿ ਫੋਰਨ ਏਜੰਟ ਰੈਗੂਲੇਸ਼ਨ ਐਕਟ ਅਮਰੀਕਾ ਦਾ, ਕਿ ਜੇ ਤੁਸੀਂ ਕਿਸੇ ਮੁਲਕ ਜਾਂ ਕਿਸੇ ਹੋਰ ਥਾਂ ਦੇ ਇੰਟਰਸਟ ਦੇ ਲਈ ਲੌਬੀ ਕਰਨੀ ਹੈ ਤੇ ਤੁਹਾਨੂੰ ਰਜਿਸਟਰ ਹੋਣਾ ਪੈਂਦਾ। ਸੋ ਜਿਉਂ ਹੀ ਇਹ ਹੋਇਆ, RSS ਨੇ ਪਹਿਲਾਂ ਤਾਂ ਉਹਨਾਂ ਦੇ ਸਪੋਕਸਮੈਨ ਨੇ ਕਿਹਾ ਜੀ ਅਸੀਂ ਤਾਂ ਕੋਈ ਲੌਬੀ ਫਰਮ ਨਹੀਂ ਹਾਇਰ ਕੀਤੀ ਹੋਈ। ਹਫ਼ਤੇ ਬਾਅਦ ਜਿਹੜੀ ਉਹਨਾਂ ਦੀ ਪਬਲੀਕੇਸ਼ਨ ਹੈ ਆਰਗੇਨਾਈਜ਼ਰ, ਉਹਨਾਂ ਨੇ ਮੰਨ ਲਿਆ, ਉਹਨਾਂ ਨੇ ਕਿਹਾ ਜੀ ਹਾਂ ਕੀਤੀ ਹੈ। ਹੁਣ ਜਦੋਂ ਇਹ ਫਿਰ ਸਾਰੇ ਇੱਥੇ, ਹੁਣ ਇਹ ਬੜੀ ਰੈਪਿਊਟਡ ਸਕੁਆਇਰ ਪੈਟਰਨ ਬੌਗਸ ਲੌਬਿੰਗ ਫਰਮ ਹੈ, ਉਹਨਾਂ ਨੂੰ ਲੱਗਾ, ਉਹਨਾਂ ਨੂੰ ਡੀਲਿਸਟ ਕੀਤਾ, ਸਾਰਾ ਮੈਂਡੇਟ ਬਦਲਿਆ, ਦੁਬਾਰਾ ਜਿਹੜੀ ਉਹਨਾਂ ਨੇ ਫਾਈਲ ਕੀਤੀ। ਔਰ ਅੱਜ ਪਿਛਲੇ ਕੱਲ੍ਹ ਦੀ ਜਨਵਰੀ 29 ਦੀ ਖਬਰ ਹੈ, ਪਿਛਲੇ ਕੱਲ੍ਹ ਦੀ, ਉਹਨਾਂ ਦੀ ਪ੍ਰਿਜ਼ਮ ਨੇ ਆਪਣੀ ਲੀਡ ਸਟੋਰੀ ਬਣਾਈ ਹੈ, ਇੰਡੀਆਜ਼ ਲਾਰਜੈਸਟ ਫਾਰ ਰਾਈਟ ਹਿੰਦੂ ਆਰਗੇਨਾਈਜੇਸ਼ਨ ਐਂਡਸ ਕਾਂਗਰੈਸ਼ਨਲ ਲੌਬਿੰਗ ਕੈਂਪੇਨ ਇਨ US। ਉਹਨਾਂ ਨੇ ਉਸ ਨੂੰ ਐਕਸਪੋਜ਼ ਹੋ ਗਏ। ਫਿਰ ਉਹਦਾ ਕਿ ਸਕੁਆਇਰ ਪੈਟਰਨ ਬਾਕਸ ਦਾ ਫਰਮ that lobbied on behalf of Rashtriya Swayam Sevak Sangh last year terminated the campaign weeks after a PRISM investigation detailed the RSS lobbying। ਕਿ ਵੀ ਜਦੋਂ ਪ੍ਰਿਜ਼ਮ ਨੇ ਐਕਸਪੋਜ਼ ਕੀਤਾ, ਸੋ ਮੈਂ ਘੜੀ ਵੱਲ ਦੇਖ ਰਿਹਾ, ਇਹ ਮੈਂ ਆਰਟੀਕਲ ਡਿਸਕਸ ਕਰਨਾ ਚਾਹੁੰਦਾ ਸੀ ਡੀਟੇਲਸ, ਪਰ ਇਹ ਇਹਦਾ ਲੁਬੇ ਲੁਬਾਬ ਹੈ। ਜਿਹੜੇ ਵੀ ਕੋਈ ਵੀਰ ਭੈਣਾਂ ਇੰਟਰਸਟਿਡ ਨੇ ਉਹ ਪ੍ਰਿਜ਼ਮ ਦੇ ਵੈਬਸਾਈਟ ਤੋਂ ਜਾ ਕੇ ਸਟੋਰੀ ਨੂੰ ਪ੍ਰਿੰਟ ਕਰ ਸਕਦੇ ਨੇ। ਔਰ ਇਸ ਦਾ ਜਿਹੜਾ ਉਨਵਾਨ ਹੈ ਇਸ ਸਟੋਰੀ ਦਾ, ਇੰਡੀਆਜ਼ ਲਾਰਜੈਸਟ ਫਾਰ ਰਾਈਟ ਹਿੰਦੂ ਆਰਗੇਨਾਈਜੇਸ਼ਨ ਐਂਡਸ ਕਾਂਗਰੈਸ਼ਨਲ ਲੌਬਿੰਗ ਕੈਂਪੇਨ ਇਨ US। ਸੋ ਅਮਰੀਕਨ ਲਾਅ ਦੇ ਨਾਲ ਜੋ ਫਰਾਡ ਕਰ ਰਹੇ ਸੀ, ਜਿਹੜੀ ਹਿੰਦੂ ਫਾਊਂਡੇਸ਼ਨ ਜਿਹੜੀ ਕੈਲੀਫੋਰਨੀਆ ਬੇਸਡ ਹੈ ਔਰ ਜਿਨ੍ਹਾਂ ਨੇ ਕਾਸਟ ਡਿਸਕ੍ਰਿਮੀਨੇਸ਼ਨ ਦਾ ਵਿਰੋਧ ਕੀਤਾ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਮਾਮਲੇ 'ਚ ਗਵਰਨਰ ਨੂੰ ਪੈਸੇ ਦੇ ਕੇ ਜਿਹੜਾ ਉਹ ਵੀਟੋ ਕਰਾਇਆ, ਇਹ ਉਹੀ ਸਾਰਾ ਗਰੁੱਪ ਹੈ। ਔਰ ਇਹ ਜਿਹੜੀ ਬੈਕਡੋਰ ਕੈਂਪੇਨ ਇਹ ਕਰਨਾ ਚਾਹੁੰਦੇ ਸੀ RSS ਬਾਰੇ ਕਾਂਗਰਸ ਸੈਨੇਟ ਦੇ ਨਾਲ, ਇਹ ਇਸ ਦਾ ਜਿਹੜਾ ਉਹ ਐਂਡ ਹੋਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡਾ ਦੀ ਅਲਬਰਟਾ ਸਟੇਟ ਦੇ 30% ਲੋਕ ਅਮਰੀਕਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ, ਜਿਸ ਸੰਬੰਧੀ ਉਹਨਾਂ ਦੀ ਅਲਬਰਟਾ ਦੀ ਇੱਕ ਜਥੇਬੰਦੀ ਅਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਨਾਲ ਅਮਰੀਕਨ ਅਧਿਕਾਰੀਆਂ ਨੇ 3 ਗੁਪਤ ਮੀਟਿੰਗਾਂ ਕੀਤੀਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਨੂੰ ਕਿਹਾ ਕਿ ਉਹ ਕੈਨੇਡਾ ਦੀ ਸੋਵਰਨਟੀ ਨੂੰ ਮੱਦੇ ਨਜ਼ਰ ਰੱਖੇ। ਦੂਸਰੇ ਪਾਸੇ ਜੋ ਕੁਝ ਮਿਨੀਸੋਟਾ ਵਿੱਚ ਆਈਸ ਵੱਲੋਂ ਕੀਤਾ ਜਾ ਰਿਹਾ, ਇਸ ਦੇ ਚਲਦਿਆਂ ਮਿਨੀਸੋਟਾ ਦੇ ਸਾਬਕਾ ਗਵਰਨਰ ਜੈਸੀ ਵੈਂਚੂਰਾ ਨੇ ਕਿਹਾ ਹੈ ਕਿ ਜੇ ਟਰੰਪ ਨੂੰ ਮਿਨੀਸੋਟਾ ਇੰਨਾ ਨਾ ਪਸੰਦ ਹੈ ਤਾਂ ਫਿਰ ਸਾਨੂੰ ਕੈਨੇਡਾ ਵਿੱਚ ਰਲ ਜਾਣਾ ਚਾਹੀਦਾ। ਜੇ ਇਸ ਵੇਲੇ ਅਮਰੀਕਾ ਕੈਨੇਡਾ ਆਪੋ ਆਪਣੇ ਨਕਸ਼ੇ ਬਦਲ ਦੀ ਗੱਲ ਕਰ ਰਹੇ ਨੇ ਤਾਂ ਖਾਲਿਸਤਾਨ ਭਾਰਤੀ ਨਕਸ਼ੇ ਤੋਂ ਕਿਉਂ ਨਹੀਂ ਬਾਹਰ ਆ ਸਕਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ, ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਨੇ ਸਭ ਤੋਂ ਪਹਿਲਾਂ ਕੈਨੇਡਾ ਨੂੰ 51st ਸਟੇਟ ਦੇ ਤੌਰ ਤੇ ਕਹਿਣਾ ਸ਼ੁਰੂ ਕੀਤਾ ਔਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ ਵੀ ਉਹ ਐਜ਼ ਏ ਗਵਰਨਰ ਆਫ ਕੈਨੇਡਾ ਕਹਿਣਾ ਸ਼ੁਰੂ ਕੀਤਾ। ਉਦੋਂ ਇਸ ਗੱਲ ਦਾ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਇਹ ਸੈਂਸ ਆਫ ਹਿਊਮਰ ਦੇ ਵਿੱਚ ਜਾਂ ਕਿਉਂਕਿ ਉਸ ਵੇਲੇ ਜਿਹੜੇ ਜਸਟਿਨ ਟਰੂਡੋ ਨੇ ਉਹਨਾਂ ਨੂੰ ਟਰੰਪ ਪਸੰਦ ਨਹੀਂ ਸੀ ਕਰਦੇ ਕਿ ਵੀ ਉਹਨੂੰ ਜਸਟਿਨ ਟਰੂਡੋ ਨੂੰ ਬਿਲਿਟਲ ਕਰਨ ਲਈ ਹੈ। ਪਰ ਅਸੀਂ ਦੇਖਦੇ ਹਾਂ ਵੀ ਹੌਲੀ ਹੌਲੀ ਇਹ ਜਿਹੜਾ ਮੂਵ ਹੈ ਇਸ ਨੂੰ ਜਿਹੜੀਆਂ ਨੇ ਜੜ੍ਹਾਂ ਵੀ ਮਿਲਣੀਆਂ ਸ਼ੁਰੂ ਹੋਈਆਂ, ਉਸ ਦਾ ਜ਼ਿਕਰ ਅਸੀਂ ਕਰਾਂਗੇ। ਪਰ ਇਹ ਕਈ ਵਾਰ ਇਹ ਹੁੰਦਾ ਕਿ ਵੀ ਜਿਹੜਾ ਤੁਸੀਂ ਕਿਸੇ ਤੋਂ ਜਿਹੜਾ ਐਕਸਪੈਕਟ ਕਰ ਰਹੇ ਹੁੰਦੇ ਹੋ ਜਾਂ ਕਿਸੇ ਨੂੰ ਤੁਖਨੀ ਦੇ ਰਹੇ ਹੁੰਦੇ ਹੋ, ਉਹੀ ਜਿਹੜਾ ਤੁਖਨੀ ਹੈ ਉਹ ਤੁਹਾਡੇ ਵਿਹੜੇ 'ਚ ਵੀ ਆ ਕੇ ਤੁਖਦੀ ਹੈ। ਹੁਣ ਜੋ ਕੁਝ ਮਿਨੇਸੋਟਾ ਦੇ ਵਿੱਚ ਚੱਲ ਰਿਹਾ ਪਿਛਲੇ ਕਈ ਹਫ਼ਤਿਆਂ ਤੋਂ, ਜਿਵੇਂ ਆਈਸ ਵਾਲਿਆਂ ਨੇ ਉੱਥੇ ਜਾ ਕੇ 2 ਸ਼ੂਟਿੰਗਸ ਹੋਈਆਂ, ਡੈਥਸ ਹੋਈਆਂ, ਫਿਰ ਇਹ ਦੋਨੋਂ ਹੀ ਨਿਹੱਥੇ, ਇੱਕ ਬੀਬੀ ਜਿਹੜੀ ਕਿ ਸਪੋਰਟਰ ਸੀ ਔਰ ਦੋਨੋਂ ਹੀ ਗੋਰੇ ਔਰ ਸਿਟੀਜ਼ਨ ਅਮਰੀਕਾ ਦੇ, ਉਹਨੂੰ ਲੈ ਕੇ ਇੰਨਾ ਤਣਾਅ ਕਿ ਵੀ ਉਹਨਾਂ ਦਾ ਸਿਟੀ ਮੇਅਰ, ਗਵਰਨਰ, ਦੂਜੇ ਤੀਜੇ ਆਮੋ ਸਾਹਮਣੇ, ਜਿਵੇਂ ਸਿਵਲ ਵਾਰ ਵਾਲੀ ਸਿਚੁਏਸ਼ਨ ਅਮਰੀਕਾ ਦੇ ਵਿੱਚ ਜਦੋਂ ਸਿਵਲ ਵਾਰ ਹੋਈ ਹੈ ਉਦੋਂ ਇਸ ਕਿਸਮ ਦਾ ਹੀ ਸੀ। ਇੱਕ ਪਾਸੇ ਫੈਡਰਲ ਸਟਰਕਚਰ ਵਾਲੇ ਸੀ, ਦੂਸਰੇ ਪਾਸੇ ਜਿਹੜੇ ਨੇ ਉਹ ਸਲੇਵਰੀ ਨੂੰ ਆਜ਼ਾਦ ਕਰਨ ਵਾਲੇ ਸੀ। ਕਿ ਮੈਂ ਪਹਿਲਾਂ ਅਮਰੀਕਾ ਦੀ ਗੱਲ ਕਰਦਾ ਕਿ ਵੀ ਈਵਨ ਹੁਣ ਮਿਨੇਸੋਟਾ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਮੈਨੂੰ ਯਾਦ ਹੈ ਮੈਂ ਉਦੋਂ ਅਮਰੀਕਾ 'ਚ ਹੀ ਸੀ ਜਦੋਂ ਕਿ ਇੱਕ ਭਲਵਾਨ ਜਿਹੜਾ ਉਹ ਗਵਰਨਰ ਬਣਿਆ ਸੀ ਉਸ ਮਿਨੇਸੋਟਾ ਸਟੇਟ ਦਾ, ਔਰ ਵੈਂਚੂਰਾ, ਕਿਉਂਕਿ ਮੈਨੂੰ ਇਸ ਲਈ ਨਾਂ ਇਹ ਯਾਦ ਹੈ ਵੈਂਚੂਰਾ ਕਿਉਂਕਿ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਜਿਹੜੇ ਯੂਰਪੀਅਨ ਅਫਸਰ ਸੀ ਉਹਨਾਂ ਦਾ ਜ਼ਿਕਰ ਕਰਦੇ ਹਾਂ ਤੇ ਜਨਰਲ ਐਲਾਰਡ ਔਰ ਜਨਰਲ ਵੈਂਤੂਰਾ ਫ੍ਰੈਂਚ ਯਹੂਦੀ ਵੱਡੇ ਜਰਨੈਲ ਸੀ ਜਿਨ੍ਹਾਂ ਨੇ ਤੋਪਖਾਨਾ ਔਰ ਫੌਜ ਨੂੰ ਮਾਡਰਨ ਲੀਹਾਂ ਦੇ ਉੱਤੇ ਜਿਹੜਾ ਉਹ ਤਿਆਰ ਕੀਤਾ। ਹੁਣ ਇਹ ਜਿਹੜੇ ਮਿਸਟਰ ਵੈਂਤੂਰਾ, ਜੈਸੀ ਵੈਂਤੂਰਾ, ਬਹੁਤ ਭਲਵਾਨ, ਔਰ ਇਹ ਪਹਿਲਾਂ ਅਮਰੀਕਾ ਦੇ ਨੇਵੀ ਸੀਲ ਸੀ, ਫਿਰ ਵਿਤਨਾਮ ਦੇ ਵਿੱਚ ਲੜਿਆ, ਫਿਰ ਪ੍ਰੋਫੈਸ਼ਨਲ ਰੈਸਲਰ ਸੀ। ਔਰ ਇਹ ਜਦੋਂ ਬਣਿਆ, ਹਾਲਾਂ ਉਹਨੂੰ ਕੋਈ ਸਿਆਸਤ ਦਾ ਕੋਈ ਦੂਜਾ ਪਤਾ ਨਹੀਂ ਸੀ, ਲੇਕਿਨ ਕਈ ਵਾਰ ਇਹ ਹੁੰਦਾ ਵੀ ਜਦੋਂ ਲੋਕ ਸਿਆਸਤਦਾਨਾਂ ਜਾਂ ਦੂਜਿਆਂ ਤੋਂ ਅੱਕੇ ਹੁੰਦੇ ਨੇ ਤੇ ਉਹ ਕਹਿੰਦੇ ਨੇ ਵੀ ਬਣਾ ਦਿਓ ਕਮੇਡੀਅਨ ਨੂੰ ਹੀ ਪ੍ਰਾਈਮ ਬਣਾ ਦਿਓ ਜਾਂ ਭਲਵਾਨ ਨੂੰ ਹੀ ਬਣਾ ਦਿਓ। ਜਿਵੇਂ ਸਾਡੇ ਵੀ ਭਲਵਾਨ ਉਹ ਬਣਾਇਆ ਹੋਇਆ ਕਮੇਡੀਅਨ ਭਗਵੰਤ ਮਾਨ ਚੀਫ ਮਿਨਿਸਟਰ ਬਣਾਇਆ ਹੋਇਆ, ਉਹ ਚੁਟਕਲੇ ਹੀ ਸੁਣਾਈ ਜਾਂਦਾ ਹੈ। ਉਸ ਤੋਂ ਬਿਨਾਂ ਜੋ ਜ਼ੁਲਮ ਦੀ ਲਾਈਨ ਹੈ ਉਹਦਾ ਅਸੀਂ ਜ਼ਿਕਰ ਕਰਾਂਗੇ। ਹੁਣ ਇਹ ਜੋ ਕੁਝ ਮਿਨੇਸੋਟਾ 'ਚ ਚੱਲ ਰਿਹਾ ਹੈ ਇਸ ਦੇ ਉੱਤੇ ਇਹ ਜਿਹੜੇ ਸਾਬਕਾ ਗਵਰਨਰ ਮਿਨੇਸੋਟਾ ਦੇ ਮਿਸਟਰ ਵੈਂਚੂਰਾ ਨੇ, ਜੈਸੀ ਵੈਂਚੂਰਾ, ਉਹਨਾਂ ਨੇ ਇੱਕ ਬੜਾ ਪਪੂਲਰ ਸ਼ੋਅ ਹੈ ਦਾ ਸਪਿਨ ਸਿਸਟਰਸ,
ਉਸ ਨੂੰ ਦੇ ਨਾਲ ਪੋਡਕਾਸਟ ਕੀਤਾ, ਜਿਹੜੀ ਹੋਸਟ ਹੈ ਮੈਰੀ ਲੈਹਮਰ, ਉਹਨੂੰ ਪੁੱਛਿਆ ਵੈਂਤੂਰਾ ਨੂੰ ਕਿ ਵੀ ਜੋ ਟਰੰਪ ਪ੍ਰਸ਼ਾਸਨ ਕਰ ਰਿਹਾ ਹੈ ਉਸ ਨਾਲ ਨਜਿੱਠਣ ਲਈ ਉਹ ਜਿਹੜੇ ਹੁਣ ਗਵਰਨਰ ਨੇ ਮਾਈਕ ਵਾਲਸ, ਉਹਨਾਂ ਨੂੰ ਕੀ ਸਲਾਹ ਦੇਣਗੇ। ਔਰ ਵੈਂਤੂਰਾ ਨੇ ਕਿਹਾ ਵੀ ਜੇ ਟਰੰਪ ਨੂੰ ਮਿਨੇਸੋਟਾ ਇੰਨਾ ਨਾ ਪਸੰਦ ਹੈ ਤੇ ਅਸੀਂ ਇੰਨੇ ਬੇਕਾਬੂ ਲੋਕ ਹੈ, ਫਿਰ ਅਸੀਂ ਕੈਨੇਡਾ ਨਾਲ ਕਿਉਂ ਨਾ ਰਲ ਜਾਈਏ। ਹੁਣ ਇੱਕ ਹੁੰਦਾ ਹੈ ਕਿ ਵੀ ਇਹ ਚਲੋ ਉਹਨੇ ਭਲਵਾਨ ਹੈ, ਉਹਨੂੰ ਲੱਗਾ, ਉਹਨੇ ਕਮੈਂਟ ਕੀਤਾ ਵੀ ਠੀਕ ਹੈ ਜੇ ਤੁਸੀਂ ਸਾਨੂੰ ਨਾਲ ਨਹੀਂ ਰੱਖਣਾ ਤੇ ਅਸੀਂ ਕੈਨੇਡਾ ਦੇ ਨਾਲ ਰਲ ਜਾਂਦੇ। ਉਹਨੇ ਫਿਰ ਇਹ ਕਿਹਾ ਵੀ ਮੈਂ ਇਹ ਸਮਝਦਾ ਹਾਂ ਵੀ ਅਮਰੀਕਾ, ਟਰੰਪ ਤਾਂ ਕਹਿ ਰਿਹਾ ਵੀ ਕੈਨੇਡਾ ਜਿਹੜਾ ਉਹ 51ਵਾਂ ਸੂਬਾ ਬਣੇ ਅਮਰੀਕਾ ਦਾ, ਪਰ ਮੈਂ ਇਹ ਚਾਹੁੰਦਾ ਵੀ ਅਸੀਂ ਕੈਨੇਡੀਅਨ ਬਣ ਜਾਈਏ, ਨਾਲੇ ਵਧੀਆ ਹੈਲਥ ਕੇਅਰ ਦੇ ਅਸੀਂ ਨਜ਼ਾਰੇ ਲਵਾਂਗੇ। ਫਿਰ ਉਹਨਾਂ ਨੇ ਕਿਹਾ ਵੀ ਮੈਂ ਇਹ ਗੱਲ ਸਿਰਫ ਲਾਈਟਰ ਵੇਨ 'ਚ ਨਹੀਂ ਕਹਿ ਰਿਹਾ, ਮੈਂ ਆਲਰੇਡੀ ਜਿਹੜੀ ਹੈ ਕੈਨੇਡਾ ਦੇ ਨਾਲ ਜੁੜਨ ਦੇ ਲਈ ਪਟੀਸ਼ਨ ਦੀ ਗੱਲ ਵੀ ਕਰ ਰਹੇ, ਔਰ ਮੈਨੂੰ ਇਹ ਯਕੀਨ ਹੈ ਕਿ ਕੈਨੇਡਾ ਦੇ ਜਿਹੜੇ ਨੇ ਲੋਕ ਉਹ ਵੀ ਸਾਨੂੰ ਵੈਲਕਮ ਕਰਨਗੇ, ਔਰ ਮਿਨੇਸੋਟਾ ਵਾਲੇ ਵੀ ਇਸ ਹਾਲਾਤ ਦੇ ਵਿੱਚ ਜਿਹੜਾ ਉਹ ਜੁਆਇਨ ਕਰਨਗੇ ਕੈਨੇਡਾ ਨੂੰ। ਮੈਂ ਇਸ ਪ੍ਰਤੀ ਬਹੁਤ ਗੰਭੀਰ ਹੈ, ਸਾਨੂੰ ਕੈਨੇਡਾ ਨਾਲ ਤੁਰੰਤ ਜਿਹੜਾ ਉਹ ਕੰਟੈਕਟ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਵੀ ਤਿਆਰ ਕਰਨਾ ਚਾਹੀਦਾ, ਔਰ ਅਸੀਂ ਵੀ ਇਹ ਪਟੀਸ਼ਨ ਇਸ ਦੇ ਉੱਤੇ ਕਰਾਂਗੇ। ਹੁਣ ਇਹ ਗੱਲ ਕਿਤੇ ਨਾ ਕਿਤੇ ਜਿਹੜੀ ਹੈ ਇਹ ਦੱਸਦੀ ਹੈ ਕਿ ਭਾਈ ਜਿਸ ਅਮਰੀਕਾ ਦੇ ਸ਼ਹਿਰੀਆਂ ਨੂੰ, ਕਿਉਂਕਿ ਅਮਰੀਕਾ ਦੀ ਇੱਕ ਆਪਣੀ ਹਿਸਟਰੀ ਹੈ ਕਿ ਵੀ ਜਦੋਂ ਅਸੀਂ ਜਿਹੜੀਆਂ ਲਿਮਿਟਿਡ ਕਾਲੋਨੀਜ਼ ਨੇ ਜਿਨ੍ਹਾਂ ਨੇ ਆਜ਼ਾਦੀ ਦੀ ਸੰਘਰਸ਼ ਕੀਤਾ ਤੇ 50 ਸਟੇਟਾਂ ਓਵਰ ਏ ਪੀਰੀਅਡ ਆਫ ਟਾਈਮ ਕਿਵੇਂ ਰਲੀਆਂ, ਕਿਵੇਂ ਉਹ ਵੱਧਦੀਆਂ ਗਈਆਂ, ਕੁਛ ਨੂੰ ਖਰੀਦਿਆ ਕੈਲੀਫੋਰਨੀਆ ਤੋਂ, ਕੁਛ ਤੇ ਜ਼ਬਰਦਸਤੀ ਲਿਆ, ਔਰ ਹਿਊਸਟਨ, ਜਨਰਲ ਹਿਊਸਟਨ ਨੇ ਟੈਕਸਾਸ ਨੂੰ ਪਹਿਲਾਂ ਲਿਬਰੇਟ ਕਰਵਾਇਆ ਜ਼ਬਰਦਸਤੀ ਜਿਹੜਾ ਮੈਕਸੀਕੋ ਤੋਂ, ਔਰ ਬਾਅਦ ਦੇ ਵਿੱਚ ਜਿਹੜਾ 1870 ਦੇ ਨੇੜੇ 1846-47 ਦੇ ਪੀਰੀਅਡ 'ਚ ਹੀ ਟੈਕਸਾਸ ਦਾ ਇਲਹਾਕ ਹੋਇਆ ਅਮਰੀਕਾ ਨਾਲ, ਔਰ ਉਹਨਾਂ ਦਾ ਜਿਹੜਾ ਅਕੋਰਡ ਹੈ ਉਹਦੇ 'ਚ ਇਹ ਕਲੌਜ਼ ਵੀ ਹੈਗਾ ਵੀ ਜਦੋਂ ਚਾਹੁਣ ਅੱਡ ਹੋ ਸਕਦੇ ਨੇ, ਕੁਛ ਹੋਰ ਵੀ ਉਹਦੇ ਨਾਲ ਜੁੜਿਆ ਹੋਇਆ। ਹੁਣ ਇਹ ਤਾਂ ਅਮਰੀਕਨ ਪਰਸਪੈਕਟਿਵ ਹੈ, ਚਲੋ ਇਹ ਤਾਂ ਵਕਤੀ ਤੌਰ 'ਤੇ ਮੈਨੂੰ ਲੱਗਦਾ ਵੀ ਜਿਹੜੀ ਕਨਫਰਟੇਸ਼ਨ ਸੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਥੋੜ੍ਹਾ ਜਿਹਾ ਸਟੈਪ ਬੈਕ ਕੀਤਾ, ਔਰ ਨਤੀਜੇ ਦੇ ਤੌਰ 'ਤੇ ਪਿਛਲੇ ਦਿਨਾਂ ਦੀ ਜਿਹੜੀ ਕੜਿੱਤਣ ਸੀ ਉਹ ਘਟੀ ਹੈ। ਲੇਕਿਨ ਈਵਨ ਇੱਕ ਸਿਟਿੰਗ ਗਵਰਨਰ ਨੂੰ ਸਾਬਕਾ ਗਵਰਨਰ ਦੀ ਐਡਵਾਈਸ ਕਰਨਾ ਕਿ ਵੀ ਆਹੀ ਸਾਡੇ ਲਈ ਹੱਲ ਹੈ, ਇਹ ਦੱਸਦਾ ਹੈ ਵੀ ਕਿਤੇ ਨਾ ਕਿਤੇ ਡਿਸਸੈਟਿਸਫੈਕਸ਼ਨ ਲੈਵਲ ਕਿਸ ਲੈਵਲ 'ਤੇ। ਪਰ ਜਿਹੜਾ ਕੈਨੇਡਾ ਦੇ ਹਵਾਲੇ ਨਾਲ ਹੁਣ ਬਹੁਤ ਵਾਰੀ ਜਦੋਂ ਅਸੀਂ ਕੈਨੇਡਾ ਦੇ ਰੈਫਰੈਂਡਮ ਦੀ ਗੱਲ ਕਰਦੇ ਹਾਂ ਤਾਂ ਕੁਇਬੈਕ ਦੇ ਹਵਾਲੇ ਨਾਲ ਕਰਦੇ ਹਾਂ ਵੀ ਕੁਇਬੈਕ ਨੇ 2 ਵਾਰ 1980 ਔਰ 1995 'ਚ, ਔਰ ਕੁਇਬੈਕ ਫ੍ਰੈਂਚ ਰੀਜਨ ਹੈ, ਫ੍ਰੈਂਚ ਸਪੀਕਿੰਗ ਲੋਕ ਨੇ, ਕਿ ਵੀ ਉਹਨਾਂ ਨੇ ਜਿਹੜਾ ਉਹ ਰੈਫਰੈਂਡਮ ਕਰਵਾਇਆ, ਔਰ ਇਸ ਵੇਲੇ ਵੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਬਲਾਕ ਕਿਊਬੈਕੋਇਸ ਪਾਰਟੀ ਹੈ ਜਿਹਦੇ ਸ਼ਾਇਦ 35-40 MP ਨੇ ਜਿਹੜੇ ਅੱਡ ਹੋਣਾ ਚਾਹੁੰਦੇ ਨੇ, ਪਰ ਉਹ ਰੈਫਰੈਂਡਮ ਦੇ ਵਿੱਚ ਮੈਜੋਰਿਟੀ ਕਿਊਬੈਕਨਸ ਨੇ ਇਹੀ ਫੈਸਲਾ ਕੀਤਾ ਵੀ ਉਹ ਕੈਨੇਡਾ ਨਾਲ ਰਹਿਣਾ ਚਾਹੁੰਦੇ ਨੇ। ਹੁਣ ਅਸੀਂ ਗੱਲ ਕਰ ਰਹੇ ਹਾਂ ਕੈਨੇਡਾ ਦਾ ਸੂਬਾ ਹੈ ਐਲਬਰਟਾ, ਜਿਸ ਐਲਬਰਟਾ ਦੇ ਵਿੱਚ ਬਹੁਤ ਸਾਰੀ ਜਿਹੜੀ ਗੈਸ, ਆਇਲ, ਦੂਜੇ ਤੀਜੇ ਐਲਬਰਟਾ ਸੂਬੇ 'ਚ ਹੈ, ਔਰ ਬੜਾ ਰਿਚ ਸੂਬਾ ਹੈ। ਔਰ ਜ਼ਾਹਰ ਹੈ ਵੀ ਐਲਬਰਟਾ ਬਾਰੇ ਜੇ ਸੋਚਿਆ ਜਾਏ ਕਿ ਐਲਬਰਟਾ ਅੱਡ ਹੋਣਾ ਚਾਹੁੰਦਾ ਕੈਨੇਡਾ ਤੋਂ ਬਿਲਕੁਲ ਉਸ ਲਾਈਨ ਦੇ ਉੱਤੇ, ਔਰ ਜਿਹੜਾ ਉਹਨਾਂ ਦਾ ਇੱਕ ਐਂਟਿਟੀ ਹੈ ਕੈਨੇਡਾ ਦੀ, ਔਰ ਇਹ ਫਾਈਨੈਂਸ਼ੀਅਲ ਟਾਈਮਸ ਨੇ ਇਹ ਸਾਰੇ ਨੂੰ ਰਿਪੋਰਟ ਕੀਤਾ ਹੈ। ਇਹ ਜਿਹੜੀ ਹੈ ਇੱਕ ਗਰੁੱਪ ਹੈ ਐਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ, ਉਹਨਾਂ ਦੇ ਨਾਲ 3 ਮੀਟਿੰਗਸ ਜਿਹੜੀਆਂ ਨੇ US ਐਡਮਿਨਿਸਟ੍ਰੇਸ਼ਨ ਨੇ, ਉਹਨਾਂ ਦੇ ਜ਼ਾਹਰ ਹੈ ਕਿ ਗੁਪਤ ਮੀਟਿੰਗਾਂ ਹੀ ਹੋਣਗੀਆਂ, ਉਹ ਉਹਨਾਂ ਨੇ ਕੀਤੀਆਂ ਨੇ, ਔਰ ਉਹ ਇਸ ਗੱਲ ਨੂੰ ਇਨਸਾਈਟ ਕਰ ਰਹੇ ਨੇ ਅਮਰੀਕਨ ਐਡਮਿਨਿਸਟ੍ਰੇਸ਼ਨ, ਔਰ ਇਸ ਨੂੰ ਜਿਹੜਾ ਉਹ ਸਪੋਰਟ ਕਰ ਰਿਹਾ ਐਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਕਿ ਐਲਬਰਟਾ ਨੂੰ ਅਮਰੀਕਾ ਦਾ ਹਿੱਸਾ ਬਣ ਜਾਣਾ ਚਾਹੀਦਾ। ਹੁਣ ਇਹ ਜਿਹੜੀ ਡੀਟੇਲ ਸਟੋਰੀ ਹੈ ਜਿਸ ਨੂੰ ਰਾਇਟਰਸ ਨੇ ਕਵਰ ਕੀਤਾ ਹੈ, ਔਰ ਇਸ ਦੇ ਉੱਤੇ ਈਵਨ ਜਿਹੜਾ ਪ੍ਰਾਈਮ ਮਿਨਿਸਟਰ ਕਾਰਨੀ ਨੇ ਇਹ ਕਮੈਂਟ ਕੀਤਾ ਹੈ ਕਿ ਕਾਰਨੀ ਸੇਜ਼ ਹੀ ਐਕਸਪੈਕਟਸ US ਐਡਮਿਨਿਸਟ੍ਰੇਸ਼ਨ ਟੂ ਰਿਸਪੈਕਟ ਕੈਨੇਡੀਅਨ ਸੋਵਰਨਿਟੀ, ਕਿ ਭਾਈ ਸਾਡੀ ਪ੍ਰਭੂ ਸੱਤਾ, ਸਾਡੀ ਸੋਵਰਨਿਟੀ ਦਾ ਧਿਆਨ ਰੱਖੋ। ਇਹ ਜਦੋਂ ਉਹਨਾਂ ਤੋਂ ਐਲਬਰਟਾ ਦੇ ਸੈਪਰੇਟਿਜ਼ਮ ਬਾਰੇ ਪੁੱਛਿਆ ਗਿਆ, ਜਿਹੜੀਆਂ ਰਿਪੋਰਟਸ ਨੇ ਉਸ ਦੇ ਵਿੱਚ ਜਿਹੜੀ
ਫਾਈਨੈਂਸ਼ੀਅਲ ਟਾਈਮਜ਼ ਨੇ ਰਿਪੋਰਟ ਕੀਤਾ ਵੀ 3 ਮੀਟਿੰਗਸ ਇਹਨਾਂ ਦੇ ਨਾਲ ਹੋਈਆਂ ਨੇ ਔਰ ਇਹ ਜਿਹੜਾ ਐਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਹੈ ਦੈਟ ਇਜ਼ ਪੁਸ਼ਿੰਗ ਫॉर ਅ ਰੈਫਰੈਂਡਮ ਔਨ ਵੈਦਰ ਦਾ ਐਨਰਜੀ ਪ੍ਰੋਡਿਊਸਿੰਗ ਵੈਸਟਰਨ ਪ੍ਰੋਵਿੰਸ ਸ਼ੁੱਡ ਬ੍ਰੇਕ ਅਵੇ ਫਰਮ ਕੈਨੇਡਾ। ਹੁਣ ਕਿਉਂਕਿ ਕੈਨੇਡੀਅਨ ਕਨਸਟੀਟਿਊਸ਼ਨ ਦੇ ਵਿੱਚ ਰੈਫਰੈਂਡਮ ਦਾ ਪ੍ਰੋਵੀਜ਼ਨ ਹੈ ਬਿਲਕੁਲ ਔਰ ਉਹ ਇਹ ਗਰੁੱਪ ਜਿਹੜਾ ਹੈ ਇਹ ਆਲਰੇਡੀ ਪੁਸ਼ ਕਰ ਰਿਹਾ ਔਰ ਇਹ ਜਿਹੜਾ ਉਹਨਾਂ ਨੇ ਇਹ ਕਿਹਾ ਇਸ ਗਰੁੱਪ ਨੇ ਕਿ ਜਿਹੜਾ ਅਸੀਂ which says Ottawa's policies are stifling the province wants another meeting next month with state and treasury officials to ask for $500 billion credit facility। ਹੁਣ ਇਹ ਜਿਹੜਾ ਗਰੁੱਪ ਇਹ ਕਹਿ ਰਿਹਾ ਕਹਿੰਦਾ ਜੀ ਇਹ ਜਿਹੜੀਆਂ ਆਟਵਾ ਦੀ ਟੂ ਮਚ ਇੰਟਰਫੇਅਰ ਹੈ, ਆਟਵਾ ਕੈਪੀਟਲ ਹੈ ਕੈਨੇਡਾ ਦੀ, ਅਸੀਂ ਉਹਨਾਂ ਤੋਂ $500 ਬਿਲੀਅਨ ਦਾ ਜਿਹੜੀ ਹੈ ਕ੍ਰੈਡਿਟ ਲਾਈਨ ਜਿਹੜੀ ਹੈ ਕ੍ਰੈਡਿਟ ਫੈਸਿਲਿਟੀ ਵੀ ਮੰਗਾਂਗੇ। ਔਰ ਈਵਨ ਇਹ ਤਾਂ ਇੱਕ ਗਰੁੱਪ ਹੈ ਜਿਹਨੂੰ ਕਰ ਰਿਹਾ ਪਰ ਜਿਹੜੀ ਐਲਬਰਟਾ ਦੀ ਪ੍ਰੀਮੀਅਰ ਹੈ ਡੈਨੀਅਲ ਸਮਿਥ ਉਹਦਾ ਬਿਆਨ ਹੈ ਸ਼ੀ ਵਾਂਟਡ ਟੂ ਸਟੇ ਪਾਰਟ ਆਫ ਕੈਨੇਡਾ ਬਟ ਨੋਟਡ that polls show 30% of the population was fed up with what it saw the Ottawa's excessive interference। ਹੁਣ ਜੇ ਉਹਨਾਂ ਦੀ ਪ੍ਰੀਮੀਅਰ ਖੁਦ ਕਹਿ ਰਹੀ ਹੈ ਇਹਦਾ ਮਤਲਬ ਹੈ ਕਿ ਵੀ ਉਹ ਖੁਦ ਵੀ ਇਸ ਹੱਕ 'ਚ ਹੈ। ਉਹ 30% ਲੋਕਾਂ ਨੂੰ ਕੋਟ ਕਰ ਰਹੀ ਹੈ ਕਿ ਜੀ 30% ਲੋਕ ਜਿਹੜੇ ਨੇ ਉਹ ਅਮਰੀਕਾ 'ਚ ਜਾਣਾ ਚਾਹੁੰਦੇ ਨੇ ਔਰ ਅਮਰੀਕਾ ਜਿਹੜਾ ਹੁਣ ਜਿਹੜੀ ਐਲਬਰਟਾ ਉਹ ਲੈਂਡ ਲੌਕਡ ਹੈ ਔਰ ਇਹ ਜਿਹੜੀ ਸਮਿਥ ਹੈ ਉਹ ਪ੍ਰੈਸ ਕਰ ਰਹੀ ਹੈ ਕਿ ਵੀ ਇੱਕ ਹੋਰ ਪਾਈਪਲਾਈਨ ਜਿਹੜੀ ਹੈ ਕਿਉਂਕਿ ਐਨਰਜੀ ਰਿਚ ਪ੍ਰੋਵਿੰਸ ਹੈ ਇਹ ਪੈਸੀਫਿਕ ਕੋਸਟ ਤੱਕ ਜਾਏ। ਪੈਸੀਫਿਕ ਕੋਸਟ ਜ਼ਾਹਰ ਹੈ ਸਰੀ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਨਾਲ, ਲੇਕਿਨ ਜਿਹੜੀ ਬ੍ਰਿਟਿਸ਼ ਕੋਲੰਬੀਆ ਦੇ ਦਾ ਪ੍ਰੀਮੀਅਰ ਹੈ ਡੇਵਿਡ ਐਬੀ ਉਹਦੇ ਨਾਲ ਇਹਨਾਂ ਦੀ ਬਣਦੀ ਨਹੀਂ ਹੈ ਔਰ ਉਹ ਇਸ ਦੇ ਹੱਕ 'ਚ ਨਹੀਂ ਹੈ ਔਰ ਇਹ ਜਿਹੜੇ ਉਸ ਦੇ ਉੱਤੇ ਜਿਹੜਾ ਉਹਨਾਂ ਦਾ ਕਹਿਣਾ ਟੂ ਗੋ ਟੂ ਅ ਫੋਰਨ ਕੰਟਰੀ and to ask for assistance in breaking up Canada is treason। ਹੁਣ ਜਿਹੜੀ ਗੱਲ ਐਲਬਰਟਾ ਦੀ ਪ੍ਰੀਮੀਅਰ ਕਹਿ ਰਹੀ ਜੀ 30% ਲੋਕ ਚਾਹੁੰਦੇ ਨੇ ਜੇ ਸਾਨੂੰ ਸਟਿਫਲ $500 ਬਿਲੀਅਨ ਦੇਣ ਫਿਰ ਅਸੀਂ ਦੇਖਦੇ ਹਾਂ ਸਾਨੂੰ ਜਿਹੜਾ ਉਹ ਪੈਸੀਫਿਕ ਕੋਸਟ ਤੱਕ ਪਾਈਪਲਾਈਨ ਬਣਾਉਣ ਦੇਣ। ਔਰ ਬ੍ਰਿਟਿਸ਼ ਕੋਲੰਬੀਆ ਦਾ ਜਿਹੜਾ ਪ੍ਰੀਮੀਅਰ ਐਲਬੀ ਹੈ ਐਬੀ ਉਹ ਇਹ ਕਹਿ ਰਿਹਾ ਵੀ ਇਹ ਟ੍ਰੀਜਨ ਹੈ, ਇਹ ਦੇਸ਼ ਧਰੋਹ ਹੈ ਕਿ ਵੀ ਤੁਸੀਂ ਅੱਡ ਹੋਣ ਦੀ ਗੱਲ ਕਰ ਰਹੇ ਹੋ। ਔਰ ਇਹ ਹੁਣ ਅਮਰੀਕਾ ਦੇ ਟ੍ਰੇਜਰੀ ਸੈਕਟਰੀ ਮਿਸਟਰ ਸਕੌਰ ਬੈਸੈਂਟ ਨੇ ਕਮੈਂਟ ਕੀਤਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਆਈ ਥਿੰਕ ਵੀ ਸ਼ੁੱਡ ਲੈਟ them ਕਮ ਡਾਊਨ ਇਨਟੂ US। ਹੁਣ ਜੇ 3 ਮੀਟਿੰਗਾਂ ਅਮਰੀਕਨ ਅਧਿਕਾਰੀ ਜਾ ਕੇ ਕਰ ਰਹੇ ਨੇ ਇਹਦਾ ਮਤਲਬ ਇਹ ਹੈ ਵੀ ਟਰੰਪ ਨੇ ਜਸਟ ਮਜ਼ਾਈਆ ਜਾਂ ਉਹਨਾਂ ਨੂੰ ਜਿਹੜਾ ਉਹ ਚਿਪ ਚੜਾਉਣ ਲਈ ਨਹੀਂ, ਉਹ ਕਹਿੰਦਾ ਕਿ ਜੀ 51ਵਾਂ ਸੂਬਾ ਬਣ ਜਾਓ। ਔਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਐਲਬਰਟਾ ਰੈਫਰੈਂਡਮ ਬਾਰੇ ਕੀ ਖਿਆਲ ਹੈ ਤੇ ਅਮਰੀਕਾ ਦੇ ਟ੍ਰੇਜਰੀ ਸੈਕਟਰੀ ਕਹਿੰਦੇ ਨੇ ਪੀਪਲ ਵਾਂਟ ਸੋਵਰਨਿਟੀ ਦੇ ਵਾਂਟ ਵਟ ਦਾ US ਹੈਜ਼ ਗॉट। ਇਹਦਾ ਮਤਲਬ ਇਹ ਹੈ ਵੀ ਕੈਨੇਡਾ ਕੋਲ ਜਿਵੇਂ ਸੋਵਰਨਿਟੀ ਜਾਂ ਫਰੀडम ਨਹੀਂ ਹੈ, ਅਮਰੀਕਾ ਡੈਮੋਕ੍ਰੇਸੀ ਹੈ ਔਰ ਉਹ ਇੱਧਰ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਆਣ ਦਿਓ। ਔਰ ਇਸ ਦੇ ਉੱਤੇ ਹੀ ਮਿਸਟਰ ਕਾਰਨੀ ਨੇ ਅਮਰੀਕਾ ਨੂੰ ਕਿਹਾ ਵੀ ਕੁਝ ਸ਼ਰਮ ਕਰੋ ਕੈਨੇਡਾ ਦੀ ਸੋਵਰਨਿਟੀ ਨੂੰ ਵਾਇਓਲੇਟ ਕਰਨ। ਹੁਣ ਇਸ ਨੂੰ ਕਿਉਂਕਿ ਅਸੀਂ ਜਿਹੜਾ ਕੱਲ ਪਹਿਲਾ ਸੈਗਮੈਂਟ ਕੀਤਾ ਜਿਸ ਦੇ ਵਿੱਚ 6 ਫਾਰ ਜਸਟਿਸ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਕਿਹਾ ਕਿ ਸਾਨੂੰ ਬੋਰਡ ਆਫ ਪੀਸ ਜਿਹੜਾ ਦੁਨੀਆ ਦੇ ਕਨਫਲਿਕਟ ਰੈਜ਼ੋਲੂਸ਼ਨਸ ਦੇ ਲਈ UN ਦਾ ਬਦਲ ਬਣਨ ਜਾ ਰਿਹਾ ਹੈ ਉਸ ਦੀ ਮੈਂਬਰਸ਼ਿਪ ਜਿਹੜੀ 3 ਸਾਲ ਤੋਂ ਜ਼ਿਆਦਾ ਪਰਮਾਨੈਂਟ ਮੈਂਬਰ ਬਣਨਾ ਹੈ ਤਾਂ $1 ਬਿਲੀਅਨ ਦੀ ਮੰਗ ਹੈ ਵੀ ਅਸੀਂ ਸਿੱਖ ਨੇਸ਼ਨ ਤਿਆਰ ਹੈ ਔਰ ਜੇ ਤੁਸੀਂ ਸਾਡਾ ਪੰਜਾਬ ਦੇ ਵਿੱਚ ਸਿੱਖਾਂ ਦੇ ਕੇਸ ਦੇ ਵਿੱਚ ਇੰਟਰਵੀਨ ਕਰਕੇ ਖਾਲਿਸਤਾਨ ਰੈਫਰੈਂਡਮ ਨੂੰ ਯਕੀਨੀ ਬਣਾਓ। ਹਾਲਾਂਕਿ ਇਹ ਸਾਰੇ 'ਚ ਕੋਈ ਇਹ ਵੀ ਮੰਗ ਨਹੀਂ ਹੈ ਕਿ ਜੀ ਤੋ ਅਮਰੀਕਾ ਉੱਥੇ ਫੌਜਾਂ ਭੇਜੇ, ਉਹ ਤਾਂ ਸਿੱਖਾਂ ਨੇ ਆਪ ਹੀ ਬਣਾ ਲੈਣਾ ਕਿ ਭਾਈ ਇਹਨੂੰ ਦੁਨੀਆ ਦੇ ਉਹਨਾਂ ਕਨਫਲਿਕਟ ਸ਼ਾਮਲ ਕਰਕੇ ਉਹਦਾ ਪੀਸਫੁਲ ਰੈਜ਼ੋਲੂਸ਼ਨ ਹੋਏ। ਇਸ ਸੈਗਮੈਂਟ ਨੂੰ ਬਹੁਤ ਪਸੰਦ ਕੀਤਾ ਗਿਆ, ਕਾਫੀ ਵਾਇਰਲ ਗਿਆ ਹੈ ਔਰ ਮੈਂ ਜਦੋਂ ਇਹ ਵੀ ਦੇਖ ਰਿਹਾ ਸੀ ਮੈਂ ਕਿਹਾ ਵੀ ਅਮਰੀਕਾ ਕੈਨੇਡਾ ਵਰਗੇ ਮੁਲਕ ਆਪੋ ਆਪਣੇ ਢੰਗ ਦੇ ਨਾਲ ਦੇਖ ਰਹੇ ਨੇ ਔਰ ਕੈਨੇਡਾ ਦੀ ਜਿਸ ਕਿਸਮ ਦਾ ਇਹ ਐਲਬਰਟਾ ਦੇ ਵਿੱਚ ਇਹਨਾਂ ਨੇ ਕਰ ਦਿੱਤਾ, ਅਜੇ ਤੱਕ ਤੇ ਕਿਊਬੈਕ ਦੇ ਰੈਫਰੈਂਡਮ ਦੀ ਗੱਲ ਹੁੰਦੀ ਸੀ ਔਰ ਇਹ ਇਧਰ ਚੱਲ ਰਿਹਾ ਤੇ ਫਿਰ ਸਾਡਾ ਤਾਂ ਕੇਸ ਆਲਰੇਡੀ ਇਹ ਹੈ ਕਿ ਵੀ ਅਸੀਂ ਸਾਡਾ ਕੋਈ ਗੰਗਾ ਜਮਨੀ ਤਹਿਜ਼ੀਬ ਨਾਲ ਕੋਈ ਤਾਲੁਕ ਨਹੀਂ ਹੈ। ਸਾਡਾ ਇੱਕ ਆਪਣਾ ਕਲਚਰ ਹੈ, ਆਪਣੀ ਸਿੱਖ ਤਹਿਜ਼ੀਬ ਹੈ,
ਸਾਡੇ ਪੰਜਾਬ ਨੂੰ ਇੰਡੀਆ ਨੇ ਆਕੂਪਾਈ ਕੀਤਾ ਸੀ, ਉਹਨਾਂ ਦੇ ਕਨਸਟੀਟਿਊਸ਼ਨ ਨੂੰ ਮੰਨਿਆ ਹੀ ਨਹੀਂ। ਇਹ ਤਾਂ ਉਹ ਸੂਬੇ ਨੇ ਜਿਹੜੇ ਕਨਸਟੀਟਿਊਸ਼ਨਲੀ ਇਹਨਾਂ ਮੁਲਕਾਂ ਦੇ ਨਾਲ ਲੱਗੇ ਹੋਏ ਨੇ। ਤੇ ਜੇ ਇਹਨਾਂ ਨੂੰ ਰੈਫਰੈਂਡਮ ਦੀ ਗੱਲ, ਜਾਂ ਅਮਰੀਕਾ ਦਾ ਟ੍ਰੇਜਰੀ ਸੈਕਟਰੀ ਕਹਿੰਦਾ ਹੈ ਕਿ ਜੀ ਸੋਵਰਨਟੀ ਦੇ ਸ਼ੁੱਡ ਹੈਵ ਦਾ ਰਾਈਟ, ਤਾਂ ਵਾਈ ਨਾਟ ਫॉर ਖਾਲਿਸਤਾਨ। ਸੋ ਅਸੀਂ ਜਦੋਂ ਇਹ ਨਾਅਰੇ ਲੱਗਦੇ ਨੇ ਪ੍ਰੋਟੈਸਟ ਦੇ ਵਿੱਚ ਕਿ ਇੰਡੀਆ ਆਊਟ, ਉਹ ਆਊਟ ਵਾਲਾ ਹੁੰਦਾ, ਆਊਟ ਆਫ ਖਾਲਿਸਤਾਨ, ਪਰ ਇੱਥੇ ਅਸੀਂ ਕਹਿੰਦੇ ਨੇ ਵੀ ਖਾਲਿਸਤਾਨ ਆਊਟ ਆਫ ਇੰਡੀਆ, ਕਿ ਵੀ ਇਸ ਚੋਂ ਆਲਰੇਡੀ ਸਾਡੇ ਕੋਲ ਉਹ ਬੇਸ ਹੈ। ਉਹਦੇ ਨਾਲ ਲੱਗਦੇ ਜਿਹੜੇ ਸਾਡੇ ਇਲਾਕੇ ਨੇ ਉਹ ਹਰਿਆਣਾ, ਹਿਮਾਚਲ, ਰਾਜਸਥਾਨ 'ਚ, ਔਰ ਐਕਸੈਸ ਟੂ ਦਾ ਸੀ, ਪ੍ਰੋਪਰ ਇੱਕ ਮੁਲਕ ਜਿਹੜਾ ਕਿ ਪੱਕੀ ਗਾਰੰਟੀ ਹੈ। ਜਿਵੇਂ ਕੱਲ੍ਹ ਵੀ ਡਿਸਕਸ਼ਨ 'ਚ ਕਿਹਾ ਗਿਆ ਸੀ ਕਿ ਸੈਂਟਰਲ ਏਸ਼ੀਆ, ਸਾਊਥ ਏਸ਼ੀਆ, ਔਰ ਇਹ ਗੱਲ ਜਿਹੜੇ ਮਿਸਟਰ ਸਰਜੀਓ, ਜਿਹੜੇ ਇਕੱਲਾ ਇੰਡੀਆ ਦੇ ਵਿੱਚ ਐਂਬੈਸਡਰ ਹੀ ਨਹੀਂ ਹੈ ਅਮਰੀਕਾ ਦਾ, ਉਹ ਸਪੈਸ਼ਲ ਐਨਵਾਏ ਵੀ ਹੈ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ। ਔਰ ਸ਼ਾਇਦ ਜੇ ਕਿਉਂਕਿ ਉਹਨਾਂ ਦਾ ਤਾਲੁਕ ਮੋਸਟ ਲਾਈਕਲੀ ਮੇਰਾ ਖਿਆਲ ਹੈ ਤਾਜ਼ਿਕਸਤਾਨ ਨਾਲ ਹੈ ਜਾਂ ਅਜ਼ਰਬਾਈਜਾਨ ਨਾਲ ਹੈ, ਯਹੂਦੀ ਨੇ, ਔਰ ਉਹ ਜ਼ਰੂਰ ਇਹ ਦੇਖ ਰਹੇ ਹੋਣਗੇ ਕਿ ਵੀ ਜੇ ਤੁਸੀਂ ਸੈਂਟਰਲ ਏਸ਼ੀਆ, ਸਾਊਥ ਏਸ਼ੀਆ ਔਰ ਇਹ ਸਾਰੇ ਦੇ ਵਿੱਚ ਪਰਮਾਨੈਂਟ ਪੀਸ, ਸਟੇਬਿਲਿਟੀ ਐਂਡ ਪ੍ਰੋਸਪੈਰਿਟੀ ਔਰ ਇਨ ਦਾ ਸੇਮ ਕਨਸੀਕੁਐਂਸ ਕਾਇਮ ਕਰਨਾ, ਤੇ ਫਿਰ ਜਿਹੜਾ ਖਾਲਿਸਤਾਨ ਦੀ ਕਾਇਮੀ ਹੀ ਅਲਟੀਮੇਟਲੀ ਇਸ ਦਾ ਆਨਸਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। Accurate Accountants and Taxes। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ, ਕਿ ਪੰਜਾਬ ਇਸ ਵੇਲੇ ਪੁਲਿਸ ਸਟੇਟ ਬਣ ਚੁੱਕਾ ਹੈ। ਇੱਕ ਅੰਦਾਜ਼ੇ ਮੁਤਾਬਕ 8000 ਦੇ ਕਰੀਬ ਸਿੱਖ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਚੱਕਿਆ ਗਿਆ ਹੈ। ਔਰ ਮੀਡੀਆ ਰਿਪੋਰਟ ਅਨੁਸਾਰ ਦਰਬਾਰ ਸਾਹਿਬ ਕੰਪਲੈਕਸ ਵਿੱਚ 2 ਪਿਓ ਪੁੱਤਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸੇ ਤਰ੍ਹਾਂ ਲੁਧਿਆਣੇ ਵਿੱਚ ਇੱਕ ਸਿੱਖ ਨੌਜਵਾਨ ਦੀ ਮਾਰ ਕੁਟਾਈ ਕੀਤੀ ਗਈ, ਜਿਸ ਦੇ ਆਟੋ ਤੇ ਸੰਤ ਪਿੰਡਰਾਂ ਵਾਲਿਆਂ ਦੀ ਜਿਹੜੀ ਤਸਵੀਰ ਲੱਗੀ ਹੋਈ ਸੀ। ਸੋ ਇਸ ਵਰਤਾਰੇ ਨੂੰ, ਇਸ ਜ਼ੁਲਮ ਨੂੰ ਲੋਕਾਂ ਵੱਲੋਂ ਚੈਲੰਜ ਕੀਤਾ ਜਾਣਾ ਚਾਹੀਦਾ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਵੀ ਅਸੀਂ ਇੱਕ ਸੈਗਮੈਂਟ ਇਸ ਦੇ ਉੱਤੇ ਕੀਤਾ ਕਿ ਇਸ ਵੇਲੇ ਗੌਰਵ ਯਾਦਵ, ਜਿਹੜਾ ਪਿਛਲੇ 4-5 ਸਾਲ ਤੋਂ ਜਿਸ ਨੂੰ ਇਸ ਯੂਪੀ ਬਿਹਾਰ ਦੇ ਬਈਏ ਨੂੰ ਪੰਜਾਬ ਦੇ ਵਿੱਚ ਰੱਖਿਆ ਹੋਇਆ ਹੈ, ਔਰ ਉਹਨੇ ਪ੍ਰੈਸ ਕਾਨਫਰੰਸ ਕਰਕੇ ਜਿਸ ਅੰਦਾਜ਼ ਦੇ ਵਿੱਚ ਗੱਲ ਕੀਤੀ ਕਿ ਜੀ ਅਸੀਂ ਆਪਰੇਸ਼ਨ ਜਿਹੜਾ ਪ੍ਰਹਾਰ ਸੰਸਕ੍ਰਿਤ ਦੇ ਵਿੱਚ ਹਮਲੇ ਨੂੰ ਕਹਿੰਦੇ ਨੇ,
ਉਹ ਸ਼ੁਰੂ ਕੀਤਾ ਹੋਇਆ ਔਰ ਪੰਜਾਬ 'ਚ ਅਸੀਂ ਇੱਕ ਵੀ ਜਿਹੜਾ ਗੈਂਗਸਟਰ ਔਰ ਡਰੱਗ ਡੀਲ ਕਰਨ ਵਾਲਾ ਨਹੀਂ ਰਹਿਣ ਦਿਆਂਗੇ। ਔਰ ਅਸੀਂ ਇਹ ਸਵਾਲ ਪੁੱਛਿਆ ਸੀ ਕਿ 3 ਸਾਲਾਂ ਤੋਂ ਪੰਜਾਬ ਦਾ ਚੱਪਾ ਚੱਪਾ ਹਰ ਪਿੰਡ ਆਮ ਲੋਕਾਂ ਨੂੰ ਪਤਾ ਹੈ ਕਿੱਥੋਂ ਡਰੱਗ ਆਉਂਦੀ ਹੈ, ਕਿੱਥੇ ਵਿਕਦੀ ਹੈ, ਕਿੱਥੇ ਜਹਾਜ਼ ਉਤਰਦਾ ਹੈ। ਲਫ਼ਜ਼ ਇਹ ਹੁੰਦਾ ਜੀ ਇੱਥੇ ਜਹਾਜ਼ ਉਤਰਨਾ ਹੈ ਔਰ ਉਹ ਸਾਰਾ ਉਹ ਇਸ ਦੇ ਵਿੱਚ ਔਰਤਾਂ ਨੂੰ ਵੀ ਜਿਹੜਾ ਹੈ ਔਰ ਛੋਟੇ ਬੱਚਿਆਂ ਨੂੰ ਵੀ ਇਸ ਸਟਰੀਟ ਪੈਡਲਰ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਸਕੂਲਾਂ ਤੋਂ ਲੈ ਕੇ ਦੂਸਰਿਆਂ ਦੇ ਵਿੱਚ ਕਿੱਥੇ ਕੀ ਮਿਲਦਾ ਹੈ। ਔਰ ਇਸ ਸਭ ਦੇ ਬਾਵਜੂਦ ਸਰਕਾਰ, ਬਿਊਰੋਕਰੇਸੀ, ਪੁਲਿਸ, ਪੋਲੀਟੀਸ਼ੀਅਨ, ਸਣੇ ਸਰਪੰਚਾਂ ਦੇ ਸਾਰੇ, ਕਿਉਂਕਿ ਈਜ਼ੀ ਮਨੀ 1 ਕਰੋੜ ਦੀ 1 ਕਿਲੋ ਹੈਰੋਇਨ ਔਰ ਸਭ ਤੋਂ ਸਸਤਾ ਤਰੀਕਾ, ਔਰ ਬਿਨਾਂ ਇਹ ਜਾਣੇ ਵੀ ਜਿਹੜੇ ਪੈਸਾ ਤੁਸੀਂ ਲੋਕਾਂ ਦੇ ਪੁੱਤਰ ਮਾਰਨ ਦੇ ਇਸ ਧੰਦੇ ਤੋਂ ਕਰ ਰਹੇ ਹੋ, ਤੁਹਾਡਿਆਂ ਨੇ ਵੀ ਮਰ ਜਾਣਾ ਅਲਟੀਮੇਟਲੀ। ਪੁੱਤਰ ਨਾ ਮਰੇਗਾ ਪੋਤਾ ਮਰ ਜਾਏਗਾ ਵੀ ਤੁਸੀਂ ਇਹ ਸਾਰਾ। ਲੇਕਿਨ ਏਜੰਸੀਆਂ ਦੀ ਖੇਡ, ਔਰ ਇਹੀ ਖੇਡ ਨੂੰ ਕੈਨੇਡਾ ਤੱਕ ਲੈ ਕੇ ਆਏ ਔਰ ਇਹ ਸਾਰਿਆਂ ਨੂੰ ਇੱਕ ਪਾਸੇ ਕੈਨੇਡਾ ਦੇ ਵਿੱਚ ਤੇਜ਼ੀ ਕੀਤੀ ਹੋਈ ਹੈ। ਗੋਲੀਆਂ ਚੱਲ ਰਹੀਆਂ, ਲਾਸ਼ਾਂ ਮਿਲ ਰਹੀਆਂ, ਬੰਦੇ ਮਰ ਰਹੇ ਨੇ। ਸਰੀ ਸਿਟੀ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰਕੇ ਫੈਡਰਲ ਗਵਰਨਮੈਂਟ ਨੂੰ ਕਿਹਾ ਵੀ ਐਮਰਜੈਂਸੀ ਕਰੋ। ਉਹਨਾਂ ਨੇ ਕਿਹਾ ਅਸੀਂ ਤੁਹਾਨੂੰ ਪੁਲਿਸ ਪਰਸਨਲ ਭੇਜ ਰਹੇ ਹਾਂ। ਪਰ ਪਿਛਲੇ 2-3 ਹਫ਼ਤੇ ਤੋਂ ਹੀ ਜਿਹੜੀਆਂ ਖਬਰਾਂ ਪੰਜਾਬ 'ਚ, ਔਰ ਇੱਕ ਅੰਦਾਜ਼ੇ ਮੁਤਾਬਕ 8000 ਦੇ ਕਰੀਬ, ਔਰ ਈਵਨ ਟ੍ਰਿਬਿਊਨ ਦੀ ਆਪਣੀ ਖਬਰ ਸੀ ਕਿ 2000 ਤੋਂ ਜ਼ਿਆਦਾ ਤਾਂ ਇਕੱਲੇ ਫਰੀਦਕੋਟ ਦੀ ਜੇਲ੍ਹ 'ਚ ਤੂੜੇ ਹੋਏ ਨੇ। ਜੇਲ੍ਹ ਆਊਟ ਆਫ ਜਿਹੜੀਆਂ ਨੇ ਉਹਨਾਂ ਦੀ ਕੈਪੈਸਿਟੀ ਤੋਂ ਵੀ ਵੱਧ ਕੇ ਕਈ ਗੁਣਾ। ਹੁਣ ਜਿਹੜੀਆਂ ਖਬਰਾਂ, 2 ਖਬਰਾਂ ਜਿਹੜੀਆਂ ਅੱਜ ਮੀਡੀਆ ਦੇ ਵਿੱਚ ਆਈਆਂ, ਪਹਿਲਾਂ ਜਿਹੜੀ ਹੈ ਉਹ PTC ਔਰ ਜਿਹੜੇ ਦੂਸਰਿਆਂ ਦੇ ਹਵਾਲੇ ਨਾਲ ਆਈਆਂ ਕਿ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚੋਂ ਤਰਨਤਾਰਨ CIA ਨੇ ਚੁੱਕੇ 2 ਮੁੰਡੇ। SGPC ਦੀ ਟਾਸਕ ਫੋਰਸ ਨੇ 2 ਪੁਲਿਸ ਮੁਲਾਜ਼ਮਾਂ ਨੂੰ ਕਮਰੇ 'ਚ ਕੀਤਾ ਬੰਦ। ਜਦੋਂ ਤੱਕ ਪੁਲਿਸ ਕਾਰਨ ਨਹੀਂ ਦੱਸਦੀ ਉਦੋਂ ਤੱਕ ਮੁਲਾਜ਼ਮ ਨਹੀਂ ਛੱਡੇ ਜਾਣਗੇ। ਪਰ ਜਿਹੜੀ ਖਬਰ ਜਦੋਂ ਅਸੀਂ, ਸਾਡਾ ਇਹ ਪ੍ਰੋਗਰਾਮ ਚੱਲ ਰਿਹਾ ਸੀ ਤੇ ਟੇਬਲ ਤੇ ਸਾਡੀ ਰਿਸਰਚ ਟੀਮ ਨੇ ਲੇਟੈਸਟ ਦਿੱਤੀ ਹੈ, ਮੈਨੂੰ ਉਹ ਜ਼ਿਆਦਾ ਕ੍ਰੈਡੀਬਲ ਲੱਗਦੀ ਹੈ। ਔਰ ਉਸ ਦੇ ਮੁਤਾਬਕ ਜਿਹੜੀ ਇਹ ਹੈ ਕਿ ਇਹ ਜਿਹੜੇ ਨੇ, ਨਾ ਤਾਂ ਉਹ ਇਸ ਖਬਰ 'ਚ ਇਹ ਹੈ ਕਿ ਜੀ ਕਿ ਪੁਲਿਸ ਮੁਲਾਜ਼ਮ ਉਹਨਾਂ ਨੇ ਫੜ ਲਏ, ਜੇ ਮੌਕੇ ਤੇ ਫੜ ਲਏ ਹੁੰਦੇ ਫਿਰ ਇਹ ਸੀ ਕਿ ਵੀ ਬੰਦੇ ਤਾਂ ਨਹੀਂ ਸੀ ਚੱਕੇ ਜਾ ਸਕਦੇ। ਪਰ ਜਿਹੜੀ ਖਬਰ ਆਈ ਹੈ ਕਿ ਭਾਈ ਇਹ ਜਿਹੜੇ ਦਰਬਾਰ ਸਾਹਿਬ ਦੀ ਪਰਿਕਰਮਾ 'ਚੋਂ ਚੁੱਕ ਕੇ ਸਿਵਲ ਵਰਦੀ ਦੇ ਵਿੱਚ ਸੀ, ਸਿਵਲੀਅਨ ਪੁਲਿਸੀਏ, ਬਾਹਰ ਯੂਨੀਫਾਰਮ ਪੁਲਿਸ ਵੇਟ ਕਰ ਰਹੇ ਸੀ, ਉਹ ਪਿਓ ਪੁੱਤਰ ਨੇ। ਔਰ ਇਹ ਦਰਬਾਰ ਸਾਹਿਬ ਕੰਪਲੈਕਸ 'ਚੋਂ ਹੀ ਚੁੱਕੇ ਗਏ। ਪੁੱਤਰ ਸਤਵਿੰਦਰ ਸਿੰਘ ਹੈ ਅਤੇ ਸਤਵਿੰਦਰ ਸਿੰਘ ਦੇ ਫਾਦਰ ਹਰਕਿਸ਼ਨ ਸਿੰਘ ਨੇ। ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮੋਹਣ ਦੇ ਹਿਠਾੜ ਥਾਂ ਦੇ ਰਹਿਣ ਵਾਲੇ ਨੇ। ਇਹ ਪਿਓ ਪੁੱਤਰ ਤੇ ਇਹਨਾਂ ਦੇ ਨਾਲ ਪਰਿਵਾਰ ਦੀਆਂ 2 ਬੀਬੀਆਂ ਵੀ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਇਸ਼ਨਾਨ ਲਈ ਆਈਆਂ। ਜਦੋਂ ਬੀਬੀਆਂ ਇਸ਼ਨਾਨ ਕਰ ਰਹੀਆਂ ਸੀ, ਜ਼ਾਹਰ ਹੈ ਪੌਣਾ ਹੁੰਦਾ ਹੈ ਜਿੱਥੇ ਬੀਬੀਆਂ ਇਸ਼ਨਾਨ ਕਰਦੀਆਂ ਨੇ, ਉਦੋਂ ਹੀ ਜਿਹੜਾ ਪਿਓ ਪੁੱਤਰ ਨੂੰ, ਪ੍ਰਿੰਸ ਤੇ ਸਵਿੰਦਰ ਨੂੰ, ਦਰਬਾਰ ਸਾਹਿਬ ਦੀ ਪਰਿਕਰਮਾ 'ਚੋਂ ਅੰਦਰੋਂ ਸਿਵਲੀਅਨ ਕੱਪੜਿਆਂ 'ਚ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਚੱਕ ਲਿਆ। ਬਾਹਰ ਪੁਲਿਸ ਵਾਲੇ ਇੰਤਜ਼ਾਰ ਕਰ ਰਹੇ ਸੀ। ਔਰ ਇੱਕ ਖਬਰ ਮੈਂ ਕਿਤੇ ਦੇਖੀ ਕਿ ਵੀ ਇਹ ਤਰਨਤਾਰਨ ਦਾ CIA ਸਟਾਫ ਸੀ, ਉਹਨਾਂ ਨੂੰ ਚੁੱਕ ਕੇ ਲੈ ਗਏ। ਔਰ ਬਾਅਦ ਦੇ ਵਿੱਚ ਸਤਵਿੰਦਰ ਸਿੰਘ ਦੀ ਵਾਈਫ ਲਖਬੀਰ ਕੌਰ ਨੇ ਕਿਹਾ ਕਿ ਵੀ ਅਸੀਂ 9:30 ਵਜੇ ਸਵੇਰੇ ਆਪਣੇ ਪਤੀ ਤੇ ਪੁੱਤਰ ਤੇ ਸੱਸ ਰੁਕਮਨ ਦੇਵੀ ਨਾਲ ਦਰਬਾਰ ਸਾਹਿਬ ਪਹੁੰਚੇ। 10:30 ਵਜੇ ਦੇ ਕਰੀਬ ਜਦੋਂ ਅਸੀਂ ਇਸ਼ਨਾਨ ਕਰ ਰਹੀਆਂ ਸੀ ਤੇ ਅਸੀਂ ਤੇ ਪਿਓ ਪੁੱਤਰ ਬਾਹਰ ਪਰਿਕਰਮਾ 'ਚ ਇੰਤਜ਼ਾਰ ਕਰ ਰਹੇ ਸੀ ਸਾਡਾ। ਪਰ ਜਦੋਂ ਅਸੀਂ ਵਾਪਸ ਆਈਆਂ ਤੇ ਸਾਡੇ ਦੋਨੋਂ ਹੀ ਪਿਓ ਪੁੱਤਰ ਗਾਇਬ ਸੀ, ਉੱਥੇ ਨਹੀਂ ਸੀ। ਔਰ ਉਹਨਾਂ ਦਾ ਮੋਬਾਈਲ ਫੋਨ ਵੀ ਜਿਹੜਾ ਉਹ ਸਵਿਚ ਆਫ ਆ ਰਿਹਾ ਸੀ। ਫਿਰ ਅਸੀਂ ਜੋੜਾ ਕਰ ਗਈਆਂ, ਉੱਥੇ ਇੰਤਜ਼ਾਰ ਕੀਤਾ, ਫਿਰ ਵੀ ਨਹੀਂ ਆਏ। ਫਿਰ ਕਿਸੇ ਨੇ ਸਾਨੂੰ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਕਮਰਾ ਨੰਬਰ 50 ਜਾਣ ਲਈ ਕਿਹਾ। ਉੱਥੇ ਅਸੀਂ SGPC ਦੇ ਕਰਮਚਾਰੀਆਂ ਨੂੰ ਮਿਲੀਆਂ ਤੇ ਆਪਣਾ ਨੰਬਰ ਦਿੱਤਾ। ਬਾਅਦ 'ਚ ਆਪਣੇ ਪਿੰਡ ਵਾਪਸ, ਉਹਨਾਂ ਨੂੰ ਲੱਗਾ ਵੀ ਕੀ ਹੋ ਗਿਆ। ਫਿਰ ਲਖਬੀਰ ਕੌਰ ਦਾ ਇਹ ਕਹਿਣਾ ਕਿ ਜਦੋਂ ਉਹ ਪਿੰਡ ਪਹੁੰਚੀ ਤਾਂ ਉਹਨੂੰ ਪਤਾ ਲੱਗਾ ਕਿ ਪੁਲਿਸ ਨੇ ਪਿੱਛੋਂ ਉਹਨਾਂ ਦੇ ਘਰ ਛਾਪਾ ਮਾਰਿਆ ਸੀ ਤੇ ਘਰ ਦੇ ਤਾਲੇ ਤੋੜ ਦਿੱਤੇ ਸੀ। ਲਖਬੀਰ ਕੌਰ ਨੇ ਖਦਸ਼ਾ ਕੀਤਾ ਕਿ ਉਹਨਾਂ ਨੂੰ ਜਿਹੜਾ ਉਹ ਪੁਲਿਸ ਨੇ ਚੱਕਿਆ ਔਰ ਅਜੇ ਤੱਕ ਵੀ ਕਿਸੇ ਪੁਲਿਸ ਅਧਿਕਾਰੀ ਨੇ ਇਹਦੀ ਪੁਸ਼ਟੀ ਨਹੀਂ। ਉਹਦਾ ਮਤਲਬ ਇਹ ਹੈ ਵੀ ਪਹਿਲਾਂ ਘਰ 'ਚ ਜਾ ਕੇ ਉਹਨਾਂ ਨੂੰ ਦੇਖਿਆ, ਗਵਾਂਢੀਆਂ ਨੂੰ ਕੀਤਾ, ਉਹਨਾਂ ਨੇ ਕਿਹਾ ਹੋਣਾ ਵੀ ਦਰਬਾਰ ਸਾਹਿਬ ਗਏ ਨੇ। ਉਹ ਸਿੱਧੇ ਗਏ ਔਰ ਅੰਦਰੋਂ ਪਰਿਕਰਮਾ 'ਚੋਂ, ਮਤਲਬ ਹੁਣ ਤੁਸੀਂ ਦਿਲਵਦੀ ਦੇਖੋ ਵੀ ਕਿਸ ਲੈਵਲ ਤੇ ਇਹ ਚਲਾ ਗਿਆ।
ਔਰ ਉਹਨਾਂ ਨੇ ਈਵਨ ਸਰਪੰਚ ਨੇ ਜਾਂ ਦੂਜੇ ਨੇ ਵੀ ਕਿਹਾ ਕਿ ਬਈ ਇਹ ਕੋਈ ਕ੍ਰਿਮੀਨਲ ਰੈਕਡ ਵਾਲੇ ਨਹੀਂ ਨੇ। ਇਹ ਹੈ ਜਦੋਂ ਤੁਸੀਂ ਇਸ ਲੈਵਲ ਦਾ ਇੱਕ ਟੈਰਰ ਖੜਾ ਕਰਦੇ ਹੋ। ਹੁਣ ਦੂਸਰੀ ਘਟਨਾ ਜਿਹੜੀ ਮੀਡੀਆ ਦੇ ਵਿੱਚ ਰਿਪੋਰਟ ਹੋਈ ਹੈ ਔਰ ਉਹ ਇਹ ਹੈ ਕਿ ਬਈ ਲੁਧਿਆਣੇ ਦੇ ਵਿੱਚ ਇੱਕ ਨੌਜਵਾਨ ਟੈਕਸੀ ਚਾਲਕ ਰਣਜੋਤ ਸਿੰਘ, ਉਸ ਦੇ ਨਾਲ ਕੀ ਵਾਪਰਿਆ ਇਸ ਦੇ ਉੱਤੇ ਈਵਨ ਜਥੇਦਾਰ ਕਾਰਜਕਾਰੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਦੋਂ ਨੋਟਿਸ ਲਿਆ ਤੇ ਫਿਰ ਕਾਰਵਾਈ ਹੋਈ। ਹੁਣ ਇਹ ਹੈ ਕਿ ਵੀ ਇਹ ਜਿਹੜੇ ਅਕਾਲ ਤਖਤ ਸਾਹਿਬ ਤੋਂ ਦੇ ਜਿਹੜੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਨੇ ਮੀਡੀਆ ਨੂੰ ਇਹ ਦਿੱਤਾ ਔਰ ਉਹਨਾਂ ਦੀ ਪ੍ਰੋਪਰ ਪੰਜਾਬੀ ਔਰ ਅੰਗਰੇਜ਼ੀ 'ਚ ਪ੍ਰੈਸ ਰਿਲੀਜ਼ ਹੈ ਕਿ 26 ਜਨਵਰੀ ਨੂੰ ਸਰਦਾਰ ਰਣਜੋਤ ਸਿੰਘ ਜਿਹੜੇ ਕਿ ਟੈਕਸੀ ਚਲਾਉਣ ਦਾ ਕੰਮ ਕਰਦੇ ਨੇ ਲੁਧਿਆਣੇ ਦੇ ਅੰਦਰ ਜਾ ਰਹੇ ਸੀ ਤੇ ਉਹਨਾਂ ਦੀ ਗੱਡੀ ਦੇ ਨਾਲ ਇੱਕ ਦੂਜੀ ਗੱਡੀ ਖਹਿ ਗਈ। ਦੂਜੀ ਗੱਡੀ ਚੋਂ 3 ਵਿਅਕਤੀਆਂ ਨੇ ਉਸ ਨੂੰ ਘੇਰ ਕੇ ਉਸ ਨਾਲ ਦੁਰਵਿਹਾਰ ਕਰਨ ਦੇ ਨਾਲ ਉਸ ਦੀ ਗੱਡੀ ਉੱਤੇ ਲੱਗੀ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੀ ਤਸਵੀਰ ਵੀ ਪਾੜਨ ਦੀ ਕੋਸ਼ਿਸ਼ ਕੀਤੀ ਅਤੇ ਸਿੱਖ ਧਰਮ ਬਾਰੇ ਵੀ ਮੰਦਾ ਬੋਲਿਆ। ਫਿਰ ਨਾਲੇ ਤਾਂ ਉਹਨੂੰ ਮਾਰਕਟਾਈ ਕੀਤੀ, ਮਾੜਾ ਬੋਲਿਆ। ਫਿਰ ਉਹਨਾਂ ਨੇ ਜਿਹੜੇ ਦੋਸ਼ੀ ਸੀ ਕਰਨ ਵਾਲੇ ਉਹਨਾਂ ਨੇ ਫੋਨ ਕਰਕੇ ਪੁਲਿਸ ਨੂੰ ਸੱਦਿਆ, ਜਿਹੜੇ ਰਣਜੋਤ ਸਿੰਘ ਨੂੰ ਆਪਣੀ ਗੱਡੀ 'ਚ ਬਿਠਾ ਕੇ ਲੁਧਿਆਣੇ ਦੇ ਕੈਲਾਸ਼ ਪੁਲਿਸ ਚੌਂਕੀ 'ਚ ਲੈ ਗਏ ਤੇ ਉੱਥੇ ਉਹਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਔਰ ਉਹਦੀ ਬੁਰੀ ਤਰ੍ਹਾਂ ਜ਼ਖਮੀ ਦੀ ਫੋਟੋ ਹੈ। ਹੁਣ ਜਦੋਂ ਜਸਕਰਨ ਸਿੰਘ ਨੇ ਇਹਦੇ ਬਾਰੇ ਵੀਡੀਓ ਪਾਈ ਤੇ ਉਹਦੇ ਪਰਿਵਾਰ ਨੇ ਵੀ ਮੰਗ ਕੀਤੀ ਤੇ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਦਾ ਜਿਹੜਾ ਸੂ ਮੋਟੋ ਨੋਟਿਸ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲਿਆ। ਉਹਨਾਂ ਨੇ ਲੁਧਿਆਣਾ ਸ਼ਹਿਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਹੁਣ ਤੁਸੀਂ ਦੇਖੋਗੇ SP DC ਅਧਿਕਾਰੀ ਸਭ UP ਬਿਹਾਰ ਦੇ ਭਈਏ ਹਿੰਦੂ ਤਵੀ ਲਿਆ ਕੇ ਫਿੱਟ ਕੀਤੇ ਨੇ। ਸੋ ਜਥੇਦਾਰ ਗੜਗੱਜ ਨੇ ਸਵਪਨ ਸ਼ਰਮਾ ਨਾਲ ਇਹ ਕਿਹਾ ਕਿ ਵੀ ਇੱਕਦਮ ਕਾਰਵਾਈ ਕਰੋ, ਜੇ ਨਾ ਕੀਤੀ ਤੇ ਮੈਂ ਖੁਦ ਹੁਣ ਉੱਥੇ ਆਉਣ ਲੱਗਾ ਤੇ ਆ ਕੇ ਅਸੀਂ ਇੱਥੇ ਤੁਹਾਡਾ ਥਾਣਾ ਘੇਰਾਂਗੇ ਔਰ ਤੁਹਾਨੂੰ ਜਿਹੜਾ ਇਹਦੇ ਲਈ ਜਵਾਬਦੇਹ ਬਣਾਵਾਂਗੇ। ਇਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਰਣਜੋਤ ਸਿੰਘ ਦੀ ਸ਼ਿਕਾਇਤ ਤੇ ਪੁਲਿਸ ਮੁਲਾਜ਼ਮਾਂ ਤੇ ਦੋਸ਼ੀ ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕੀਤਾ। ਹੋਣਾ ਵਾਣਾ ਕੁਝ ਨਹੀਂ ਹੈ, ਪਰ ਇਸ ਤੋਂ ਇਹ ਨਜ਼ਰ ਆ ਰਿਹਾ ਔਰ ਨਾਲ ਹੀ ਗੜਗੱਜ ਨੇ ਕਿਹਾ ਕਿ ਵੀ ਕਿਸੇ ਵੀ ਜੋ ਅੱਜ ਸਿੱਖ ਨੌਜਵਾਨਾਂ ਨਾਲ ਧੱਕਾ ਹੋ ਰਿਹਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਇਹ ਅਸੀਂ ਸਮਝਦੇ ਹਾਂ ਕਿ ਇਹ ਜਿਹੜੇ ਸਮਾਜ ਵਿਰੋਧੀ ਲੋਕ ਨੇ ਉਹਨਾਂ ਨੂੰ ਖੁੱਲ੍ਹ ਦਿੱਤੀ ਗਈ ਹੈ ਔਰ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਕਾਨੂੰਨ ਦੀ ਰਾਖੀ ਕਰਨੀ ਹੈ ਉਹੀ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ। ਹੁਣ ਇਹ ਮਾਹੌਲ, ਹੁਣ ਇਹ 2 ਘਟਨਾਵਾਂ ਕਿਉਂਕਿ ਇਹ ਮਾਰਕ ਹੋਈਆਂ, ਜੇ ਅੱਜ ਇੰਨੀ ਡੇਅਰਿੰਗ ਤਾਂ ਈਵਨ ਜਦੋਂ 84 ਤੋਂ 94 ਤੱਕ ਦਾ ਪੀਰੀਅਡ ਸੀ ਇਹ ਹੁੰਦਾ ਸੀ ਕਿ ਪਰਿਕਰਮਾ ਦੇ ਵਿੱਚ ਜਾਂ ਦੂਜੇ ਇੰਟੈਲੀਜੈਂਸ ਵਾਲੇ ਜਾਂ ਪੁਲਸੀਏ ਚਿੱਟ ਕਪੜੀਏ ਘੁੰਮਦੇ ਸੀ ਔਰ ਉਹ ਇਸ ਇੰਤਜ਼ਾਰ 'ਚ ਹੁੰਦੇ ਸੀ ਕਿ ਜਦੋਂ ਦਰਬਾਰ ਸਾਹਿਬ ਕੰਪਲੈਕਸ 'ਚੋਂ ਇਹ ਬੰਦੇ ਬਾਹਰ ਨਿਕਲਣਗੇ ਉਦੋਂ ਉਹ ਆਪਣਾ ਇਨਫੋਰਮ ਕਰ ਦਿੰਦੇ ਸੀ, ਬਾਹਰ ਚੁੱਕਦੇ ਸੀ। ਪਰ ਕੋਈ ਘਟਨਾ ਐਸੀ ਨਹੀਂ ਸੀ ਕਿ ਅੰਦਰੋਂ ਸਿਵਲ ਦੇ ਵਿੱਚ ਤੁਸੀਂ ਘੜੀਸਦੇ ਬੰਦਿਆਂ ਨੂੰ ਚੁੱਕ ਕੇ ਤੇ ਉੱਥੋਂ ਲੈ ਜਾਓ। ਔਰ ਇਹ ਦੱਸ ਰਿਹਾ ਵੀ ਕਿਸ ਲੈਵਲ ਦੀ, ਔਰ ਇਹ ਸਾਰਾ ਜਿਹੜਾ ਇਹ ਜਦੋਂ ਤੁਸੀਂ ਦੀਪ ਸਿੱਧੂ ਦੇ ਉਹ ਲਫ਼ਜ਼ ਔਰ ਉਸ ਤੋਂ ਬਾਅਦ ਕਈਆਂ ਨੇ ਉਹਦੇ 'ਚ ਫੋਟੋਸ਼ਾਪਿੰਗ ਕਰਕੇ ਸ਼ਕਲ ਵੀ ਬਣਾਈ, ਜੇ ਬੁੱਚੜ ਬੇਅੰਤੇ ਦੀ ਸ਼ਕਲ ਦੇਖੋ ਤੇ ਇਹਦੀ ਦੇਖੋ ਤਾਂ ਵਾਕਈ ਲੱਗਦਾ ਵੀ ਉਹਦਾ ਹੀ ਅਵਤਾਰ ਹੈ ਸ਼ਕਲੋਂ ਵੀ। ਤਾਂ ਉਹਨੇ ਕਿਹਾ ਵੀ ਜੇ ਉਦੋਂ ਅਜੇ ਚੋਣਾਂ ਤਾਂ ਹੋਈਆਂ ਨਹੀਂ ਸੀ ਪੰਜਾਬ ਦੀਆਂ, ਉਹਨੇ ਕਿਹਾ ਵੀ ਜੇ ਕਿਤੇ ਭਗਵੰਤ ਮਾਨ ਚੀਫ ਮਿਨਿਸਟਰ ਬਣ ਗਿਆ, ਇਹਨਾਂ ਦੀ ਸਰਕਾਰ ਆ ਗਈ ਤੇ ਤੁਸੀਂ ਬੁੱਚੜ ਬੇਅੰਤੇ ਦੇ ਜ਼ੁਲਮਾਂ ਨੂੰ ਭੁੱਲ ਜਾਓਗੇ। ਸੋ ਮੈਨੂੰ ਇਹ ਲੱਗਦਾ ਵੀ ਹੁਣ ਪਾਵਰ ਦਾ ਸਵਾਦ ਲੈ ਲਿਆ, ਅਮਿਤ ਸ਼ਾਹ ਦਾ ਗੋਲਾ ਹੈ, ਕੇਜਰੀਵਾਲ ਨੂੰ ਵੀ ਇਹ ਸੂਟ ਕਰਦਾ ਹੈ, RSS ਦੀ B ਟੀਮ, ਔਰ ਇਹ ਪੰਜਾਬ ਦੇ ਵਿੱਚ ਵੱਡੇ ਪੈਮਾਨੇ ਤੇ ਅੱਜ ਹੀ 1-2 ਹੋਰ ਨੌਜਵਾਨਾਂ ਨਾਲ ਵੀ ਮੇਰੀ ਪਿੱਛੇ ਗੱਲ ਹੋ ਰਹੀ ਸੀ, ਉਹ ਕਹਿੰਦੇ ਜੀ ਕਿ ਬਈ ਕੋਈ ਹਿਊਮਨ ਰਾਈਟ ਆਰਗੇਨਾਈਜੇਸ਼ਨ ਵੀ ਨਹੀਂ ਬਚੀ ਹੈ ਕਿ ਵੀ ਜਿਹੜੀ ਇਸ ਇਸ਼ੂ ਨੂੰ ਲੈ ਜੇ ਕੋਈ ਨੌਜਵਾਨ ਜਾਂ ਉਹਨਾਂ ਦੀਆਂ ਜਥੇਬੰਦੀਆਂ ਲੈਂਦੀਆਂ ਨੇ ਉਹਨੂੰ ਪੋਲੀਟੀਕਲ ਬਣਾ ਦਿੰਦੇ ਨੇ, ਉਹਨਾਂ ਨੂੰ ਪਹਿਲਾਂ ਹੀ ਨੌਜਵਾਨਾਂ ਨੂੰ ਚੁੱਕ ਰਹੇ ਨੇ। ਔਰ ਇਸ ਸਾਰੇ 'ਚ ਇਹ ਅੱਡ-ਅੱਡ ਜਿਹੜੇ ਐਕਟਿਵ ਨੇ, ਭਾਵੇਂ ਕਿਸਾਨ ਮੂਵਮੈਂਟ ਵੇਲੇ ਸੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਲੱਗੇ ਮੋਰਚੇ ਵੇਲੇ ਸੀ, ਅਸੀਂ ਦੇਖਾਂਗੇ ਕਿ ਆਨੇ ਬਹਾਨੇ ਇਹਨਾਂ ਨੇ ਵੱਡੇ ਪੈਮਾਨੇ ਦੇ ਉੱਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ, ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਤੇ ਆਲਰੇਡੀ ਸ਼ੁਰੂ ਕੀਤਾ ਹੋਇਆ। ਔਰ ਤਰੀਕਾ ਉਹੀ ਹੈ ਜਿਹੜਾ ਅਸੀਂ ਕੱਲ ਕਿਹਾ ਸੀ, ਜੇ ਪਿੰਡਾਂ ਦੇ ਲੋਕ ਬਾਹਰ ਨਾ ਨਿਕਲੇ, ਥਾਣਿਆਂ ਦਾ ਘਿਰਾਓ ਕਰੋ, ਪੁਲਿਸ ਵਾਲੇ ਆਉਂਦੇ ਨੇ ਬੰਨ ਲਓ ਉਹਨਾਂ ਨੂੰ ਮੰਜੀ ਦੇ ਨਾਲ, ਵਰਦੀ ਲਾ ਕੇ ਰੱਖ ਲਓ ਉਹਨਾਂ ਦੀ। ਔਰ ਇਹੀ ਤਰੀਕਾ ਹੈ ਜਦੋਂ ਤੱਕ
ਜਦੋਂ ਲੋਕ ਖਲੋ ਜਾਂਦੇ ਨੇ। ਹੁਣ ਜਦੋਂ ਰਸ਼ੀਆ ਸੋਵੀਅਤ ਯੂਨੀਅਨ ਦੇ ਵੇਲੇ ਜਾਂ ਰਜੀਮ ਚੇਂਜ ਦੀ ਜਦੋਂ ਗੱਲ ਕਰਦੇ, ਯੈਲਸਨ ਜਦੋਂ ਉਹਨੇ ਟੇਕ ਓਵਰ ਕੀਤਾ ਉਹਨਾਂ ਨੇ ਟੈਂਕ ਆਰਡਰ ਕਰਤੇ। ਹੁਣ ਲੋਕ ਨਿਕਲ ਆਏ ਬਾਹਰ, ਹਜ਼ਾਰਾਂ ਦੀ ਗਿਣਤੀ ਖੜੇ ਨੇ ਟੈਂਕਾਂ ਦੇ ਉੱਤੇ ਸਾਹਮਣੇ ਵੀ ਹੁਣ ਟੈਂਕਾਂ ਵਾਲੇ ਵੀ ਨਾਲ ਰਲ ਗਏ। ਸੋ ਮਤਲਬ ਇਹ ਹੈ ਵੀ ਜਦੋਂ ਲੋਕ ਮਾਸੇ 'ਚ ਕਿੰਨੇ ਜਲਿਆਂ ਵਾਲੇ ਬਾਗ ਕਰ ਲਓਗੇ ਤੁਸੀਂ। ਸੋ ਇਹ ਡਰ ਤੁਹਾਨੂੰ ਸ਼ੈੱਡ ਕਰਨਾ ਪੈਣਾ ਹੈ, ਅਦਰਵਾਈਜ਼ ਚੁੱਪ ਚੁਪੀਤੇ ਜਿਹੜਾ ਉਹ ਕੱਲੇ ਕੱਲੇ ਮਾਰ ਖਾਣ ਵਾਲਾ ਕੰਮ ਹੋਏਗਾ। ਔਰ ਇਸ ਮਾਮਲੇ ਦੇ ਵਿੱਚ ਜਿਹੜਾ ਮਾਹੌਲ ਹੈ ਇਸ ਵੇਲੇ ਉੱਥੇ ਬਹੁਤ ਹੀ ਜਿਹੜਾ ਹੈ ਉਹ ਮਾਰੂ ਮਾਹੌਲ ਹੈ ਔਰ ਇੱਕ ਖੌਫ ਦਾ ਮਾਹੌਲ ਬਣਿਆ ਹੋਇਆ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਓ ਪਾਕਿਸਤਾਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਨੇ ਭਾਰਤ ਦੀਆਂ ਧਮਕੀਆਂ ਦਾ ਸਿੱਧਾ ਜਵਾਬ ਦਿੰਦਿਆਂ ਕਿਹਾ ਹੈ ਕਿ ਤੁਸੀਂ ਕਿਸੇ ਭੁਲੇਖੇ ਵਿੱਚ ਨਾ ਰਹੋ, ਪਾਕਿਸਤਾਨ ਹਰ ਚੈਲੰਜ ਦਾ ਸਾਹਮਣਾ ਕਰਨ ਨੂੰ ਤਿਆਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ 7, 8, 9, 10 ਮਈ ਨੂੰ ਜਿਹੜਾ ਆਪਰੇਸ਼ਨ ਸੰਦੂਰ ਮੋਦੀ ਦਾ ਦਿੱਤਾ ਹੋਇਆ ਨਾਂ ਹੈ ਆਪਣੇ, ਉਹ ਸਾਰੀ ਦਿਲਵਦੀ ਨੂੰ ਜਿਹੜੀ ਉਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦੇ ਵਿੱਚ ਕੀਤਾ ਔਰ ਉਹਨਾਂ ਨੂੰ ਲੱਗਦਾ ਸੀ ਕਿ ਵੀ ਪਾਕਿਸਤਾਨ ਨੂੰ ਜਿਹੜਾ ਉਹ ਸਬਕ ਸਿਖਾਵਾਂਗੇ ਅਸੀਂ, ਲੇਕਿਨ ਨਰ ਚਾਹਤ ਕੁਛ ਔਰ ਹੈ ਕੀ ਔਰ ਹੈ ਬਈ, ਹੋ ਕੁਛ ਦਾ ਕੁਛ ਗਿਆ ਵੀ। ਉਹਨਾਂ 4 ਰੋਜ਼ਾ ਦਿਨਾਂ ਨੇ ਪਾਕਿਸਤਾਨ ਦਾ ਮਿਲਟਰੀ ਮਾਈਟ, ਉਸ ਦੀ 에ਅਰ ਫੋਰਸ ਪ੍ਰੀਓਰਿਟੀ ਔਰ ਉਹਨਾਂ ਦੀ ਸਕਿੱਲ ਜਿਹਦੇ ਨਾਲ ਉਹਨਾਂ ਨੇ ਇਹ ਸਾਰਿਆਂ ਨੂੰ ਹੈਂਡਲ ਕੀਤਾ ਔਰ ਓਪਨ ਐਵਰੀ ਡੇ ਉਹਨਾਂ ਦੇ ਜਿਹੜੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਵੱਲੋਂ ਪ੍ਰੈਸ ਬਰੀਫਿੰਗ ਇੰਟਰਨੈਸ਼ਨਲ ਮੀਡੀਆ ਨੂੰ ਸੱਦ ਕੇ ਵੀ ਕੋਈ ਜਿਹੜੀ ਆ ਉਹ ਲੁਕੋ ਨਹੀਂ ਸੀ। ਟਰਾਂਸਪੇਰੈਂਟਲੀ ਉਹ 4 ਰੋਜ਼ਾ ਜਿਹੜਾ ਟਕਰਾਅ ਸੀ ਉਸ ਦੀ ਰਿਪੋਰਟਿੰਗ ਹੋਈ। ਇੰਡੀਆ ਅੱਜ ਤੱਕ ਵੀ ਕਦੇ ਕਈ ਮਹੀਨਿਆਂ ਬਾਅਦ ਬੋਲਿਆ, ਝੂਠ ਬੁਲਾ ਰਹੇ ਨੇ। ਆਪਣਾ ਪੂਰਾ 60 ਮੈਂਬਰੀ ਡੈਲੀਗੇਸ਼ਨ ਸ਼ਸ਼ੀ ਥਰੂਰ ਵਰਗੇ ਨੂੰ ਅੱਗੇ ਲਾ ਕੇ 38-39 ਮੁਲਕਾਂ ਦੇ ਵਿੱਚ ਭੇਜਿਆ, ਪਰ ਬਾਰਿੰਗ ਨੈਤਨਯਾਹੂ ਤੇ ਅਫਗਾਨਿਸਤਾਨ ਰਜੀਮ ਜਿਹੜੇ ਖੁਦ ਯੂਨਾਈਟਿਡ ਨੇਸ਼ਨ ਟੈਰਰਿਸਟ ਲਿਸਟ ਜਿਨ੍ਹਾਂ ਦੇ ਨਾਂ ਨੇ, ਕਿਸੇ ਨੇ ਵੀ ਇੰਡੀਆ ਦੇ ਜਿਹੜੀ ਨੈਰੇਟਿਵ ਹੈ ਉਸ ਨੂੰ ਨਹੀਂ ਮੰਨਿਆ। ਹੁਣ ਉਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਵੀ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਤਾਂ ਸਾਡੀ ਜਿਹੜੀ ਹੈ ਪੈਂਟ ਹੈ ਉਹ ਸਾਰੇ ਬਾਜ਼ਾਰ ਲੱਥੀ ਹੈ। ਔਰ ਫਿਰ ਉਹਨਾਂ ਨੇ ਜੇ ਅਸੀਂ ਪੌਜ਼ ਕੀਤਾ ਆਪਰੇਸ਼ਨ ਸੰਦੂਰ, ਅਸੀਂ ਖ਼ਤਮ ਨਹੀਂ ਕੀਤਾ। ਔਰ ਅਸੀਂ ਜ਼ਿਕਰ ਕੀਤਾ ਸੀ ਵੀ 26 ਜਨਵਰੀ ਨੂੰ ਵੀ
ਜਿਹੜਾ ਹੈ ਉਹ ਆਪਰੇਸ਼ਨ ਸੰਦੂਰ ਨੂੰ ਐਜ਼ ਏ ਵਿਕਟਰੀ ਪ੍ਰੈਜ਼ੈਂਟ ਕੀਤਾ ਗਿਆ। ਉਹੀ ਰਾਫੇਲ ਤੇ ਮਿਗ ਤੇ ਉਹਨਾਂ ਦੇ ਉਹ ਸੰਦੂਰ ਜਿਹਾ ਬਣਾ ਕੇ ਇੱਕ ਦੂਜੇ ਦੇ ਸਿਰ 'ਚ ਪਾਇਆ ਗਿਆ। ਲੇਕਿਨ ਇਨ ਦਾ ਐਂਡ ਆਫ ਦਾ ਡੇ ਤੁਸੀਂ ਕਿੰਨਾ ਵੀ ਜਿਹੜਾ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕਰੋ ਉਹ ਬਾਹਰ ਆ ਹੀ ਜਾਂਦਾ। ਪਰ ਇਸ ਸਾਰੇ ਪੀਰੀਅਡ 'ਚ ਧਮਕੀਆਂ ਦਾ ਸਿਲਸਿਲਾ ਇਹਨਾਂ ਦਾ ਬਰਾਬਰ ਜਾਰੀ ਹੈ ਕਿ ਸਾਡੀਆਂ ਬ੍ਰਾਹਮੋਸ ਮਿਸਲਸ ਤੇ ਸਾਡੀ ਫਲਾਣਾ ਤੇ ਹੁਣ ਉਹ ਜਿਹੜੀ ਸਿੱਖ ਰੈਜੀਮੈਂਟ ਵਾਲਿਆਂ ਦੇ ਮੂੰਹ ਕਾਲੇ ਕਰਾ ਕੇ ਉਹ ਜਿਹੜੀ ਹੈ ਉਹ ਭੈਰਵ ਬ੍ਰਿਗੇਡ ਦੇ ਨਾਂ ਥੱਲੇ ਜੋ ਉਹਨਾਂ ਨੇ ਰਿਪਬਲਿਕ ਡੇ 'ਤੇ ਜਲੂਸ ਕੱਢਿਆ, ਸਿੱਖ ਲੀਡਰ ਸਾਰੇ ਜਿਹੜੇ ਨੇ ਉਹਨਾਂ ਨੂੰ ਇਹ ਹੈ ਕਿ ਵੀ ਇਹ ਸਾਡਾ ਬਣਾ ਕੇ ਦਿੱਤਾ। ਉਹਦੇ ਸ਼ਿਵਜੀ ਕਾਲਾ ਤੇ ਉਹਨਾਂ ਦੇ ਮੂੰਹ ਵੀ ਕਾਲੇ ਕਰਤੇ ਤੇ ਭੈਰਵ ਦਾ ਉਹਨਾਂ ਨੂੰ ਜਿਹੜਾ ਉਹ ਟਾਰਗੇਟ ਜਿਹੜਾ ਦੇ ਦਿੱਤਾ ਕਿ ਬਈ ਆਹ ਤੁਹਾਡਾ ਇਸ਼ਟ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਪਾਕਿਸਤਾਨ ਦੀ ਜਿਹੜੀ 에ਅਰ ਫਾਈਟ ਸੀ ਉਹ ਵੀ ਕੋਈ ਡੌਗ ਫਾਈਟ ਵੀ ਨਹੀਂ ਸੀ। ਇਹ ਵੀ ਨਹੀਂ ਹੈ ਵੀ ਜਹਾਜ਼ ਉੱਡੇ ਜਾਂ ਦੂਜੇ ਡਰੋਨ ਐਂਡ ਮਿਸਲ ਫਾਈਟ ਸੀ। ਲੇਕਿਨ ਜਿਸ ਕੋਆਰਡੀਨੇਸ਼ਨ ਜਾਂ ਦੂਜੇ ਨਾਲ ਜਿਹੜਾ ਸੈਲਿਊਟ ਤਾਂ ਪਹਿਲਾ ਉਹ ਪਾਕਿਸਤਾਨੀ 에ਅਰ ਫੋਰਸ ਨੂੰ ਇਹੀ ਕਾਰਨ ਹੈ ਕਿ ਜਿਹੜੇ ਉਹਨਾਂ ਦੇ 에ਅਰ ਫੋਰਸ ਦੇ ਮੁਖੀ ਉਹਨਾਂ ਦਾ ਲਾਸਟ ਨੇਮ ਸਿੱਧੂ ਹੈ, ਉਹ ਉਹਨਾਂ ਦੀ ਵੀ ਟਰਮ ਵਧਾਈ ਗਈ, ਆਨਰ ਉਹਨਾਂ ਨੂੰ ਹੈ। ਔਰ ਜਿਹੜੀ ਕਮਾਂਡ ਹੈ ਕਿਉਂਕਿ ਭਾਵੇਂ 에ਅਰ ਔਰ ਵਾਟਰ ਨੇਵੀ ਹੈ ਲੇਕਿਨ ਅਲਟੀਮੇਟਲੀ ਇਹਨਾਂ ਤਿੰਨਾਂ ਫੋਰਸਿਸ 'ਚ ਵੀ ਡਿਸਾਈਸਿਵ ਜਿਹੜਾ ਕੰਟਰੋਲ ਐਟਲੀਸਟ ਐਡਮਿਨਿਸਟ੍ਰੇਟਿਵਲੀ ਔਰ ਕ੍ਰੈਡਿਟ ਵਾਈਜ਼ ਉਹ ਫੀਲਡ ਵਾਲਿਆਂ ਕੋਲ ਹੁੰਦਾ ਹੈ। ਔਰ ਆਸਮ ਮੁਨੀਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਵੀ ਚਹੇਤੇ ਬਣੇ ਕਿਉਂਕਿ ਉਹ ਹਮੇਸ਼ਾ ਜੇਤੂ ਦੇ ਨਾਲ ਹੀ ਉਹਨਾਂ ਨੂੰ ਜਿਹੜੇ ਰੀਅਲ ਐਸਟੇਟ ਔਰ ਵਪਾਰੀ ਔਰ ਡੀਲ ਮੇਕਰ ਜਾਂ ਦੂਜੇ ਨੇ ਇਹਨਾਂ ਨੂੰ ਹਾਰੇ ਪਸੰਦ ਨਹੀਂ ਹੁੰਦੇ, ਜੇਤੂਆਂ ਦੇ ਨਾਲ ਹੀ ਜਾਂਦੇ ਨੇ। ਔਰ ਪਾਕਿਸਤਾਨ 'ਚ ਵੀ ਸਿਵਿਲੀਅਨ ਗਵਰਨਮੈਂਟ ਨੇ ਉਹਨਾਂ ਨੂੰ ਫੀਲਡ ਮਾਰਸ਼ਲ ਔਰ ਤੈਅ ਜ਼ਿੰਦਗੀ ਜਿਹੜਾ ਉਹਨਾਂ ਦਾ ਇਹ ਟਾਈਟਲ ਰਹੇਗਾ ਔਰ ਐਕਸਟੈਂਸ਼ਨ ਤਾਂ ਉਹਦੇ ਨਾਲ ਜੁੜੀ ਹੈ। ਹੁਣ ਇਸ ਸਾਰੇ ਪੀਰੀਅਡ 'ਚ ਇਹਦੇ 'ਚ ਕੋਈ ਸ਼ੱਕ ਨਹੀਂ, ਹਾਲਾਂਕਿ ਪਾਕਿਸਤਾਨ 'ਚ ਅੰਦਰੂਨੀ ਸਮੱਸਿਆਵਾਂ ਵੀ ਚੱਲ ਰਹੀਆਂ ਨੇ ਇਹਨਾਂ ਦਿਨਾਂ 'ਚ। ਈਵਨ ਇਮਰਾਨ ਖਾਨ ਹਸਪੀਟਲ 'ਚ ਉਹਨਾਂ ਦੀ ਜਿਹੜਾ ਇੱਕ ਅੱਖ ਨੂੰ ਲੈ ਕੇ ਕਿ ਉਸ ਦੇ ਵਿੱਚ ਜਿਹੜਾ ਨੁਕਸ ਔਰ ਉਸ ਨੂੰ ਉਹਨਾਂ ਦਾ ਬਾਹਰ ਉਹਨਾਂ ਨੂੰ ਜਿਹੜਾ ਕੀਤਾ ਔਰ ਹੁਣ ਰਿਕਵਰ ਹੋਏ ਨੇ। ਔਰ ਉਹ ਜੋ ਬਿਮਾਰੀ ਡਿਟੈਕਟ ਹੋਈ ਜੇ ਉਹਦੀ ਟ੍ਰੀਟਮੈਂਟ ਪ੍ਰੋਪਰ ਨਾ ਹੁੰਦੀ ਜਾਂ ਹੋਏ ਤੇ ਜਿਹੜੀ ਆ ਪਰਮਾਨੈਂਟ ਆਈ ਸਾਈਡ ਜਾ ਸਕਦਾ, ਬਿਨਾਈ ਜਾ ਸਕਦੀ ਹੈ। ਇਹ ਸਾਰੇ ਨੂੰ ਲੈ ਕੇ ਵੀ ਜਿਹੜਾ ਕਾਫੀ ਪਿਛਲੇ ਇਹਨਾਂ ਦਿਨਾਂ ਦੇ ਵਿੱਚ ਕਾਫੀ ਉਹਨਾਂ ਦੇ ਮੀਡੀਆ ਦੇ ਵਿੱਚ ਚਰਚਾ ਹੈ। ਲੇਕਿਨ ਇਸ ਸਭ ਦੇ ਬਾਵਜੂਦ ਕਿਉਂਕਿ ਅਸੀਂ ਇੱਕ ਹਮਦਰਦ ਦੇ ਨਾਤੇ, ਇੱਕ ਹਮਸਾਏ ਦੇ ਨਾਤੇ, ਇੱਕ ਪਾਕਿਸਤਾਨ ਦੋਸਤ ਹਮਦਰਦ ਹੋਣ ਦੇ ਨਾਤੇ ਬਹੁਤ ਵਾਰ ਮੈਂ ਉਸ ਨੂੰ ਵੱਡੇ ਲੈਵਲ ਦੇ ਉੱਤੇ ਦੇਖਦਾ ਕਿ ਪਾਕਿਸਤਾਨ ਦਾ ਜਿਹੜਾ ਵਧਿਆ ਰੁਤਬਾ ਹੈ ਜਿਸ ਤੋਂ ਬਾਅਦ ਸਾਊਦੀ ਅਰੇਬੀਆ ਦੇ ਨਾਲ ਪੈਕਟ, ਟਰਕੀ ਦਾ ਨੇੜੇ ਆਉਣ ਦੀ ਲਾਈਨ ਔਰ ਪ੍ਰੈਜ਼ੀਡੈਂਟ ਟਰੰਪ ਵੱਲੋਂ ਜਿਸ ਲੈਵਲ 'ਤੇ ਆ ਹੁਣ ਵੀ ਜਦੋਂ ਬੋਰਡ ਆਫ ਪੀਸ ਵਾਲੀ ਸਿਗਨੇਚਰ ਸੈਰੇਮਨੀ ਸੀ ਤੇ ਸ਼ਹਬਾਜ਼ ਸ਼ਰੀਫ ਦੇ ਨਾਲ ਉਹ ਗੁਫ਼ਤਗੂ ਕਰਦਿਆਂ ਉਹਨੂੰ ਪੁੱਛ ਰਹੇ ਨੇ, ਉਹ ਕੰਨ ਦੇ ਕੋਲ ਲਾ ਕੇ ਗੋਸ਼ੇ ਹੋ ਰਹੇ ਨੇ ਕਿ ਜੀ ਸਾਡੇ ਯਾਰ ਦਾ ਕੀ ਹਾਲ ਹੈ ਮੋਸਟ ਫੇਵਰੇਟ, ਉਹ ਇਸ਼ਾਰਾ ਕਰ ਰਹੇ ਨੇ ਉਹ ਕਰਾਊਡ 'ਚ ਬੈਠੇ ਉਹ ਹੈ। ਸੋ ਮਤਲਬ ਇਹ ਰੇਅਰ ਹੁੰਦਾ ਕਿ ਇਸ ਲੈਵਲ ਦਾ, ਹਾਲਾਂਕਿ ਇਸ ਦੇ ਉੱਤੇ ਹਰ ਇੱਕ ਦੇ ਆਪੋ ਆਪਣੇ ਤਬਸਰੇ ਹੋ ਸਕਦੇ ਨੇ। ਪਰ ਮੈਂ ਜਿਵੇਂ ਕਿਹਾ ਵੀ ਅਸੀਂ ਨੇਸ਼ਨ ਆਫ ਪਾਕਿਸਤਾਨ ਦੇ ਵੈਲ ਵਿਸ਼ਰ ਹੋਣ ਦੇ ਨਾਤੇ ਗੱਲ ਕਰਦੇ ਹਾਂ ਔਰ ਇਸ ਗੱਲ ਨੂੰ ਅਸੀਂ ਜਿਹੜਾ ਮਾਣ ਨਾਲ ਦੇਖਦੇ ਹਾਂ ਕਿ ਪਾਕਿਸਤਾਨ ਦਾ ਸਟਰੋਂਗ ਹੋਣਾ ਇਹ ਸਾਡੇ ਹੱਕ 'ਚ ਵੀ ਹੈ ਕਿਉਂਕਿ ਇਸ ਦੇ ਨਾਲ ਜਿਹੜੇ ਇਹਨਾਂ ਦੇ ਵਧੇ ਹੋਏ ਐਂਬੀਸ਼ਨ ਸੀ ਅਖੰਡ ਭਾਰਤ ਦੇ ਨਾਂ ਥੱਲੇ ਔਰ ਮਾਈਨੋਰਿਟੀਜ਼ ਨੂੰ ਜੋ ਦਰੜ ਰਹੇ ਸੀ ਉਹ ਵੀ ਜਿਹੜਾ ਉਹਨਾਂ ਦਾ ਰੱਥ ਰੁਕਿਆ। ਸਿੱਖਾਂ ਨੇ ਐਜ਼ ਏ ਥਰਡ ਪਾਵਰ ਆਪਣੀ ਹੋਂਦ ਵੀ ਦਿਖਾਈ ਇਸ 4 ਰੋਜ਼ਾ ਜੰਗ ਦੇ ਦੌਰਾਨ, ਕਿਵੇਂ ਜਿਹੜੀ ਹੈ ਸਿੱਖ ਖੁੱਲ੍ਹ ਕੇ ਜਿਹੜੇ ਨੇ ਉਹ ਪਾਕਿਸਤਾਨ ਦੀ ਹਮਾਇਤ 'ਤੇ ਵੀ ਆਏ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਭਾਈ ਦੋਵੇਂ ਪਾਸੇ, ਇੱਕ ਪਾਸੇ ਸਾਡਾ ਕਰਤਾਰਪੁਰ ਨਨਕਾਣਾ ਹੈ, ਇੱਕ ਪਾਸੇ ਸਾਡਾ ਦਰਬਾਰ ਸਾਹਿਬ ਹੈ, ਅਸੀਂ ਜੰਗ ਨਹੀਂ ਚਾਹੁੰਦੇ। ਸੋ ਇਹ ਵੀ ਇੰਡੀਆ ਨੂੰ ਬਹੁਤ ਤਕਲੀਫ ਦੇ ਰਿਹਾ ਹੈ ਔਰ ਇਹੀ ਕਾਰਨ ਹੈ ਵੀ ਉਹਨਾਂ ਨੇ ਸਿੱਖ ਰੈਜੀਮੈਂਟ ਦੇ ਵਿੱਚ ਜਿਵੇਂ ਹੁਣ ਖੁਦ ਹੀ ਉਹਨਾਂ ਦੇ ਚੀਫ ਆ ਕੇ ਅਪੀਲ ਕਰ ਰਹੇ ਨੇ ਜੀ ਕਿ ਜੁਆਇਨ ਕਰੋ ਕਿ ਨੌਜਵਾਨ ਨਹੀਂ ਮਿਲ ਰਹੇ। ਨਾਲ ਹੀ ਉਹਨਾਂ ਦਾ ਇੱਕ ਕਰਨਲ ਬੈਠਾ ਕਹਿ ਰਿਹਾ ਵੀ ਕਿਉਂਕਿ ਇਹ ਉੱਥੇ ਖਾਲਿਸਤਾਨੀਆਂ ਦਾ ਇੰਨਾ ਕੁ ਨੈਰੇਟਿਵ ਚੱਲ ਰਿਹਾ ਵੀ ਹੁਣ ਕੋਈ ਇੰਡੀਆ ਲਈ ਮਰਨਾ ਨਹੀਂ ਚਾਹੁੰਦੇ
ਪਰ ਇਹ ਜਿਹੜੇ ਕਾਲੇ ਮੂੰਹ ਕਰਾ ਕੇ ਰੈਜੀਮੈਂਟ ਦੇ ਲਿਆਂਦੇ ਨੇ, ਸਿੱਖ ਰੈਜੀਮੈਂਟ ਭੈਰਵ ਬਣਾ ਕੇ, ਇਹ ਦੱਸ ਰਿਹਾ ਵੀ ਇਹਨਾਂ ਦੇ ਡਿਜ਼ਾਈਨ ਕੀ ਨੇ। ਉਹ ਤਾਂ ਆਲਰੇਡੀ ਉਹਨਾਂ ਦੇ ਜਨਰਲ ਕਹਿ ਚੁੱਕਾ ਹੈ ਵੀ ਅਸੀਂ ਹਿੰਦੂ ਆਰਮੀ ਬਣਾਉਣੀ ਹੈ। ਮੁਸਲਮਾਨ ਤਾਂ ਸਾਰੇ ਬਾਹਰ ਕੱਢੇ ਹੋਏ ਨੇ, ਉਹਨਾਂ ਨੂੰ ਫੌਜ ਕੌਣ ਲੈਂਦਾ? ਇਹਨਾਂ ਨੂੰ ਅਬਦੁਲ ਹਮੀਦ, ਇੱਕ ਜ਼ਮਾਨੇ 'ਚ ਕਾਂਗਰਸ ਜਿਹੜੀ ਹੈ ਜੀ ਉਹਨੇ 4 ਟੈਂਕ ਤੋੜੇ ਖੇਮਕਰਨ 'ਚ, ਪਰਮਵੀਰ ਚੱਕਰ ਦਿੱਤਾ। ਹੁਣ ਉੱਥੇ ਅਬਦੁਲ ਹਮੀਦ ਜਾਂ ਕਿਸੇ ਨਾਂ ਦੇ ਦੀ ਥਾਂ ਹੀ ਨਹੀਂ ਹੈ। ਸਿੱਖ ਵੀ ਜਿਹੜੇ ਨੇ ਉਹ ਭੈਰਵ ਬਣਾਤੇ ਤੇ ਮੁਸਲਮਾਨਾਂ ਨੂੰ ਉੱਥੇ ਆਰਮੀ 'ਚ ਕਿਹਨੇ ਸਰਵ ਕਰਨ ਦੇਣਾ। ਲੇਕਿਨ ਇਹ ਆਪਣੇ ਖਿਆਲੀ ਦੁਨੀਆ ਦੇ ਵਿੱਚ, ਜਿਹਨੂੰ ਅਲਾਮਾ ਇਕਬਾਲ ਨੇ ਵੀ ਕਿਹਾ ਸੀ ਕਿ ਵੀ ਬੁੱਧ ਦੇ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਆਸ਼ਕਾਰ ਉਸਨੇ ਕੀਆ ਜੋ ਜ਼ਿੰਦਗੀ का राज था, हिंद को लेकिन ख्याली फ़लसफ़ा पे नाज था, शमाए हक से जो मुनव्वर हो ये वो महफिल न थी, बारिश रहमत हुई लेकिन ज़मी काबिल न थी। कि हिंद को लेकिन ख्याली फ़लसफ़ा बिना तुसी ਉਹ ਜਿਹੜੇ ਨੇ ਉਹ ਖਿਆਲੀ ਪਲਾਓ ਬਣਾਈ ਜਾਓ ਕਿ ਅਸੀਂ ਸਾਡੇ ਸਰਜਨ ਸੀ, ਹਾਥੀ ਦਾ ਸਿਰ ਲਾਤਾ ਬੰਦੇ ਦੇ। ਦੇਖੋ ਗਣੇਸ਼ ਜੀ ਜਿਹੜੇ ਸਭ ਤੋਂ ਪਵਿੱਤਰ, ਹਰ ਕੋਈ ਗਣੇਸ਼ ਜੀ ਦੀ ਗਣੇਸ਼ ਨਵਾਂ ਕਰਕੇ ਜਿਹੜਾ ਆਪਣਾ ਕੰਮ ਸ਼ੁਰੂ ਕਰਦੇ ਨੇ, ਸਾਰੇ ਸ਼ੁਭ ਸ਼ਗਨ ਹੀ ਗਣੇਸ਼ ਜੀ ਦੇ ਨਾਲ ਨੇ। ਸਾਡੇ ਸਰਜਨਾਂ ਦਾ ਕਮਾਲ ਦੇਖੋ। ਹੁਣ ਜੇ ਤੁਸੀਂ ਇਹਨਾਂ ਝੂਠਾਂ ਤੇ ਹੀ ਯਕੀਨ ਕਰਨਾ ਤੇ ਫਿਰ ਯਕੀਨ ਕਰੀ ਜਾਓ ਕਿ ਜੀ ਅਸੀਂ ਤਾਂ ਪਾਕਿਸਤਾਨ ਦਾ ਮਲੀਆ ਮੇਟ ਕਰ ਦਿਆਂਗੇ, ਅਸੀਂ ਤਾਂ 24 ਘੰਟੇ 'ਚ ਉਹਨੂੰ ਖਾ ਜਾਵਾਂਗੇ। ਹੁਣ ਇਹ ਸਾਰੀਆਂ ਜਿਹੜੀਆਂ ਧਮਕੀਆਂ ਟਾਈਮ ਟੂ ਟਾਈਮ ਉਹਨਾਂ ਦੇ ਇਨਫੈਂਟਰੀ ਦੇ ਜਰਨੈਲ ਜਾਂ ਏਅਰਫੋਰਸ ਵਾਲਾ ਇੱਕ ਦਾੜੀ ਕੱਟਾ ਜਾਲੀ ਜਾਂ ਸਿੱਖ ਬਿਠਾਇਆ ਹੁੰਦਾ, ਜਾਂ ਪੋਲੀਟੀਕਲ ਲੀਡਰ ਰਾਜਨਾਥ ਸਿੰਘ ਔਰ ਦੂਸਰੇ ਉਹ ਆਪਣਾ ਮਾਰਦੇ ਨੇ। ਹਾਲਾਂ ਜੋ ਇੱਕ ਉਹਨਾਂ ਦਾ ਸਵਾਮੀ ਕਹਿ ਰਿਹਾ ਸੀ, ਕਹਿੰਦਾ ਰਾਜਨਾਥ ਸਿੰਘ ਨੇ ਮੁਝੇ ਬਤਾਇਆ, डिफेंस मिनिस्टर राजनाथ सिंह, कि जब मोदी ट्रंप के पास गया, ट्रंप ने काला जादू कर दिया मोदी पर, इसलिए मोदी बोलता ही नहीं। अपने ही झूठ अपने ही वो ਜਿਹੜੇ ਨੇ ਉਹਦੇ 'ਚ ਫਸੇ ਹੋਏ ਨੇ। ਚਲੋ ਚੰਗੀ ਗੱਲ ਹੈ, ਬਲੀਵ ਕਰੀ ਜਾਓ ਇਹ ਸਾਰੇ ਦੇ ਉੱਤੇ। ਲੇਕਿਨ ਆਸਿਮ ਮੁਨੀਰ ਜਿਹੜੇ ਕਿ ਪਾਕਿਸਤਾਨ ਦੇ ਬਹਾਵਲਪੁਰ ਗੈਰੀਸਨ ਦੇ ਵਿੱਚ ਉਹਨਾਂ ਨੇ ਵਿਜ਼ਿਟ ਕੀਤਾ, ਜਿੱਥੇ ਉਹਨਾਂ ਨੂੰ ਬਰੀਫ ਕੀਤਾ ਗਿਆ ਆਪਰੇਸ਼ਨਲ ਟ੍ਰੇਨਿੰਗ ਔਰ ਐਡਮਿਨਿਸਟ੍ਰੇਟਿਵ ਮੈਟਰਸ ਦੇ ਵਿੱਚ। ਔਰ ਉੱਥੇ ਉਹਨਾਂ ਨੇ ਖੈਰਪੁਰ ਟੇਮਵਾਲੀ ਔਰ ਦੂਸਰੀਆਂ ਥਾਵਾਂ ਦੇ ਉੱਤੇ ਜਿਹੜੇ ਨੇ ਮਾਡਰਨ ਡਰੋਨਸ, ਇਲੈਕਟ੍ਰੋਨਿਕ ਵਾਰਫੇਅਰ ਸਿਸਟਮ, ਐਡਵਾਂਸ ਸਰਵੇਲੈਂਸ ਟੈਕਨੋਲੋਜੀ ਔਰ ਇਹ ਸਾਰੇ ਇਸ ਦਾ ਵੀ ਮੁਆਇਨਾ ਕੀਤਾ, ਮਾਡਰਨ ਵਾਰਫੇਅਰ ਟੈਕਨੋਲੋਜੀਕਲ ਰੈਡੀਨੈਸ। ਔਰ ਉਹਨਾਂ ਨੇ ਇੱਕ ਰੂਹੀਏ ਸਕਿੱਲਸ ਲਰਨਿੰਗ ਹੱਬ ਦਾ ਉਦਘਾਟਨ ਕੀਤਾ। ਔਰ APS ਅਬੈਸੀਆ ਕੈਂਪਸ ਹੈ, ਉੱਥੇ ਉਹਨਾਂ ਨੇ ਦੂਸਰੀ ਜਿਹੜੇ ਨੇ ਇਨੀਸ਼ੀਏਟਿਵ ਵੀ ਜਿਹੜੇ ਅਨਾਊਂਸ ਕੀਤੇ ਕਿ ਡਿਜੀਟਲ ਐਜੂਕੇਸ਼ਨ ਜਿਹੜੀ ਜ਼ਰੂਰੀ ਹੋਏਗੀ ਔਰ ਇਹ ਆਰਮਡ ਫੋਰਸਿਸ ਦੀ ਜਿਹੜੀ ਹੈ ਕੁਆਲਿਟੀ ਐਜੂਕੇਸ਼ਨ ਦੀ। ਔਰ ਫਿਰ ਉਹਨਾਂ ਨੇ ਮਾਰਟੀਅਰਸ ਮੈਮੋਰੀਅਲ ਵੀ ਵਿਜ਼ਿਟ ਕੀਤਾ ਔਰ ਜਿਹੜੇ ਹੀਰੋ ਨੇ ਨੇਸ਼ਨ ਦੇ ਜਿਨ੍ਹਾਂ ਨੇ ਸਰਵ ਕੀਤਾ। ਔਰ ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਕਿਹਾ ਕਿ ਵੀ ਅਸੀਂ ਪਾਕਿਸਤਾਨ ਦੀ ਫੌਜ ਪੂਰੀ ਤਰ੍ਹਾਂ ਤਿਆਰ ਹੈ, ਅਸੀਂ ਬਿਲਕੁਲ ਮੂੰਹ ਤੋੜਵਾਂ ਜਵਾਬ ਦੇਵਾਂਗੇ ਔਰ ਕੋਈ ਵੀ ਚੈਲੰਜ ਕਿਸੇ ਲੈਵਲ ਦਾ ਵੀ ਹੋਏ, ਕਿਸੇ ਵੇਲੇ ਵੀ ਹੋਏ। ਸੋ ਇਹ ਬੜਾ ਜ਼ਰੂਰੀ ਹੁੰਦਾ ਜਦੋਂ ਜਿਹੜਾ ਕਿਸੇ ਨੂੰ ਕੋਟ ਕੀਤਾ ਜਾਂਦਾ ਹੈ। ਉਹਨੇ ਕਿਹਾ ਕਿ ਵੀ ਖੌਫ ਇਸ ਗੱਲ ਦਾ ਨਹੀਂ ਹੁੰਦਾ ਕਿ ਸ਼ੇਰਾਂ ਦੇ ਵੱਗ ਨੂੰ ਜੇ ਕੋਈ ਭੇਡ ਲੀਡ ਕਰ ਰਹੀ ਹੈ ਤੇ ਇੱਕ ਭੇਡਾਂ ਦੇ ਵੱਗ ਨੂੰ ਸ਼ੇਰ ਲੀਡ ਕਰ ਰਿਹਾ। ਉਹਨੇ ਕਿਹਾ ਵੀ ਮੈਂ ਉਸ ਤੋਂ ਨਹੀਂ ਕਦੇ ਵੀ ਡਰਦਾ ਜਿਹੜਾ ਸ਼ੇਰਾਂ ਦਾ ਸਮੂਹ ਹੈ, ਲੇਕਿਨ ਲੇਡ ਭੇਡ ਕਰ ਰਹੀ ਹੈ ਉਹਨੂੰ ਅਸੀਂ ਡਿਫੀਟ ਕਰਾਂਗੇ। ਮੈਨੂੰ ਉਸ ਫੌਜ ਤੋਂ ਡਰ ਲੱਗਦਾ ਜਿੱਥੇ ਭੇਡਾਂ ਦੇ ਗਰੁੱਪ ਨੂੰ ਸ਼ੇਰ ਲੀਡ ਕਰ ਰਿਹਾ ਹੋਵੇ। ਸੋ ਜਿਹੜਾ ਲੀਡਰ ਹੁੰਦਾ ਹੈ ਉਸ ਦੇ ਕੋਲ ਬਹੁਤ ਕੁਛ ਹੁੰਦਾ। ਲੀਡਰ ਜਿਹੜਾ ਹੈ ਉਹ ਤੁਹਾਡਾ ਮੋਰਾਲ ਬਣਾ ਕੇ ਰੱਖਦਾ ਹੈ, ਉਹ ਤੁਹਾਡੀ ਸਪਿਰਿਟ ਨੂੰ ਜਿਹੜਾ ਕਾਇਮ ਰੱਖਦਾ ਹੈ। ਹੁਣ ਜੇ ਅਸੀਂ ਜਿਹੜੇ ਵੱਡੇ ਜਨਰਲ ਦੁਨੀਆ ਦੇ ਨੈਪੋਲੀਅਨ ਬੋਨਾਪਾਰਟ ਜਾਂ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਸਿੱਖਾਂ ਦੇ ਕੌਂਟੈਕਸਟ ਦੇ ਵਿੱਚ, ਜਾਂ ਚੰਗੇਜ਼ ਖਾਨ ਔਰ ਦੂਸਰੇ ਭਾਵੇਂ ਉਹਨਾਂ ਨੇ ਜ਼ੁਲਮ ਵੀ ਕੀਤੇ ਬਹੁਤ ਵੱਡੇ, ਔਰ ਉਹਨਾਂ ਦੇ ਵਿੱਚ ਗੁਣ ਇਹੀ ਸੀ ਕਿ ਉਹ ਮੋਟੀਵੇਟ ਕਰਦੇ ਸੀ ਆਪਣੇ ਲੋਕਾਂ ਨੂੰ ਕਿ ਵੀ ਜਿਹੜਾ ਉਹਨਾਂ ਨੇ ਗਿਵ ਅਪ ਨਹੀਂ ਕਰਨਾ। ਇਵੇਂ ਹੀ ਜੇ ਅਸੀਂ ਜੂਨ 84 ਸਨ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਿੰਨੀ ਵੱਡੀ ਮੋਟੀਵੇਸ਼ਨ ਸੀ, ਕੁਛ ਦਰਜਨ ਸਿੰਘਾਂ ਦੇ ਨਾਲ ਫੌਜ ਦੇ ਨਾਲ ਟਕਰਾ ਗਏ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਉਹਨਾਂ ਦੇ ਜਿਹੜਾ ਉਹਨਾਂ ਨੇ ਦੱਸ ਦਿੱਤਾ ਕਿ ਵੀ ਜਿਹੜਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ, ਕਿ ਵੀ ਪੁਰਜ਼ਾ ਹੋ ਜਾਓ ਪਰ ਜੰਗ ਦੇ ਮੈਦਾਨ 'ਚੋਂ ਜਿਹੜੀ ਹੈ ਉਹ ਪਿੱਠ ਨਹੀਂ ਦਿਖਾਣੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਪਾਕਿਸਤਾਨ 'ਚੋਂ ਮੈਸੇਜ ਆਉਣਾ ਬੜਾ ਜ਼ਰੂਰੀ ਹੈ ਇਹਨਾਂ ਨੂੰ
ਕਿ ਭਾਈ ਇਹ ਤੁਸੀਂ ਕੋਈ ਸਿਟਿੰਗ ਡਕਸ ਨਹੀਂ ਨੇ, ਇਹ ਹੁਣ ਜਿਹੜਾ ਜੇ ਕਦੇ ਤੁਸੀਂ ਅੱਗੇ ਤੋਂ ਦਿਲਵਦੀ ਕੀਤੀ ਤਾਂ ਫਿਰ ਤੁਹਾਨੂੰ ਆਪਰੇਸ਼ਨ ਸੰਦੂਰ ਦੇ ਜਿਹੜੇ ਨਤੀਜੇ ਨੇ ਉਹ ਵੀ ਭੁੱਲਣੇ ਪੈਣਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰ, ਜਿਸ ਤਰ੍ਹਾਂ ਕਿ ਫਰਾਈਡੇ ਵਾਲੇ ਦਿਨ ਆਪਾਂ ਜਿਹੜੀਆਂ ਨਜ਼ਮਾਂ ਤੇ ਲਿਖਤਾਂ ਤੋਂ ਨਾਲ ਸ਼ੇਅਰ ਕਰਦੇ ਹਾਂ ਔਰ ਆਪਣੇ ਬਹੁਤ ਹੀ ਜ਼ਬਰਦਸਤ TV 84 ਦੇ ਜਿਹੜੇ ਸ਼ਾਇਰ ਨੇ ਉਹਨਾਂ ਦੀ ਆਪਾਂ ਨਜ਼ਮਾਂ ਸ਼ੇਅਰ ਕਰਨ ਜਾ ਰਹੇ ਹਾਂ, ਜਿਸ ਤਰ੍ਹਾਂ ਕਿ ਭਾਈ ਸੰਤੋਖ ਸਿੰਘ ਭਾਊ ਜੀ ਹੋਰਾਂ ਦੀ ਪੰਜਾਬੀ ਦੀ ਨਜ਼ਮ ਤੇ ਸ਼ੇਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ ਉਹਨਾਂ ਦੀ ਇੰਗਲਿਸ਼ ਦੀ ਜਿਹੜੀ ਨਜ਼ਮ ਹੈ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਕਿਤੇ ਵੀ ਸਟਰਗਲਸ ਹੁੰਦੀਆਂ ਨੇ, ਆਜ਼ਾਦੀ ਦੀਆਂ ਮੂਵਮੈਂਟਸ ਚੱਲਦੀਆਂ ਤੇ ਇੱਕ ਬੜਾ ਇੰਪੋਰਟੈਂਟ ਹਿੱਸਾ ਜਿਹੜਾ ਹੈ ਉਹ ਮੋਟੀਵੇਸ਼ਨਲ ਸਪੀਕਰਸ, ਰਾਈਟਰਸ, ਆਈਡੀਆਲੋਗਸ ਐਂਡ ਪੋਇਟਸ ਉਹਨਾਂ ਦਾ ਹੁੰਦਾ ਹੈ। ਔਰ ਜਿਹੜੇ ਆਈਡੀਆਲੋਗ ਨੇ, ਵਿਚਾਰਕ ਨੇ, ਉਹ ਜ਼ਾਹਰ ਹੈ ਕਿ ਉਹ ਜਿਹੜੀ ਵਿਚਾਰਧਾਰਾ ਦੇ ਲਈ ਸਟਰਗਲ ਚੱਲ ਰਹੀ ਹੁੰਦੀ ਹੈ ਉਸ ਨੂੰ ਸਿਧਾਂਤਕ ਆਧਾਰ ਦਿੰਦੇ ਨੇ। ਜਿਹੜੇ ਮੋਟੀਵੇਸ਼ਨਲ ਸਪੀਕਰ ਨੇ ਉਹ ਜਜ਼ਬਾ, ਜੋਸ਼ ਉਹ ਭਰਦੇ ਨੇ। ਉਹਨਾਂ ਦੇ ਵਿੱਚ ਅਸੀਂ ਸਾਡੀਆਂ ਜਿਹੜੀਆਂ ਸਿੱਖੀ ਪਰੰਪਰਾਵਾਂ ਦੇ ਵਿੱਚ ਢਾਡੀ, ਕਵੀਸ਼ਰ, ਢਾਡੀਆਂ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਉਹ ਸਿੰਪਲ ਨੈਰੇਟਿਵ ਹੁੰਦਾ ਹੈ ਔਰ ਉਹ ਵੀਰ ਰਸੀ ਵਾਰਾਂ ਦੇ ਨਾਲ, ਜਿਹਨੂੰ ਕਹਿੰਦੇ ਖੂਨ ਨੂੰ ਗਰਮਾਣਾ, ਅਸਲ ਦੇ ਵਿੱਚ ਉਹ ਤਿਆਰ ਕਰਦੇ ਨੇ ਉਸ ਸਾਰੇ ਨੂੰ। ਔਰ ਸ਼ਾਇਰ, ਕਿਉਂਕਿ ਕਵਿਤਾ ਇੱਕ ਐਸਾ ਆਰਟ ਹੈ ਜਿਸ ਨੂੰ ਗੁਰੂ ਸਾਹਿਬ ਨੇ ਵਡਿਆਇਆ। 10ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ 52 ਕਵੀ ਜਿਹੜੇ ਨੇ ਉਹ ਇਸ ਦਾ ਸਬੂਤ ਨੇ ਕਿ ਗੁਰੂ ਸਾਹਿਬ ਨੇ ਜਿਸ ਕਲਾ ਨੂੰ ਬਹੁਤ ਐਡਮਾਇਰ ਕੀਤਾ, ਹਿੱਸਾ ਬਣਾਇਆ। ਔਰ ਹੁਣ ਤਾਂ ਸਾਡੇ ਇਸ ਨੂੰ ਘਟਾ ਦਿੱਤਾ ਗਿਆ। ਬਹੁਤ ਸਾਰੇ ਹੋਰ ਜਿਹੜੀ ਹੈ ਸ਼ਾਨੋ ਸ਼ੌਕਤ 'ਚ ਅਸੀਂ ਗੁਰਪੁਰਬ ਮਨਾਉਣ ਲੱਗ ਗਏ। ਮੈਨੂੰ ਯਾਦ ਹੈ ਜਦੋਂ ਅਸੀਂ ਗਰੋ ਹੋ ਰਹੇ ਸੀ ਤੇ ਗੁਰਪੁਰਬ ਵਾਲੇ ਦਿਨ ਤੋਂ 3-4 ਦਿਨ ਪਹਿਲਾਂ, ਜਿਹੜਾ ਹਫਤਾ ਪਹਿਲਾਂ ਹੀ ਹਾਲਾਂ ਸੀ, ਇੱਕ ਦਿਨ ਕਵੀ ਦਰਬਾਰ ਹੈ, ਉਹ ਪੂਰਾ ਕਵੀ ਦਰਬਾਰ ਹੀ ਹੁੰਦਾ ਸੀ। ਇੱਕ ਦਿਨ ਢਾਡੀ ਦਰਬਾਰ ਹੈ, ਇੱਕ ਦਿਨ ਐਕਸਕਲੂਸਿਵਲੀ ਬੱਚਿਆਂ ਦੀ ਪਰਫਾਰਮੈਂਸ ਹੁੰਦੀ ਸੀ ਕਿ ਬੱਚੇ ਆਪਣੇ ਲੈਕਚਰ, ਕਵਿਤਾਵਾਂ, ਦੂਜੇ ਤੀਜੇ, ਫਿਰ ਰਾਗੀ ਜਥੇ ਉੱਤੇ ਫਾਈਨਲ ਡੇ, ਫਿਰ ਜਿਹੜਾ ਸ਼ਾਨੋ ਸ਼ੌਕਤ ਜਿਹਨੂੰ ਜਲੂਸ ਕਹਿੰਦੇ ਸੀ, ਉਦੋਂ ਨਗਰ ਕੀਰਤਨ ਦਾ ਜੇ ਨਵਾਂ ਹੀ ਲਫ਼ਜ਼ ਹੈ, 10-15 ਸਾਲ ਪੁਰਾਣਾ। ਸੋ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਅਸੀਂ TV 84 ਦੇ ਇਸ ਪਲੇਟਫਾਰਮ ਤੋਂ ਇਹ ਜਿਹੜੀ ਸਾਡੀ ਕਲਾ ਹੈ ਸ਼ਾਇਰੀ ਦੀ, ਔਰ ਜਿਹੜੀ
ਖਾਸ ਤੌਰ ਤੇ ਖਾਲਿਸਤਾਨ ਦੇ ਸੰਘਰਸ਼ ਨੂੰ ਜਿਹੜਾ ਹੈ ਉਸ ਦੇ ਨਾਲ ਜੁੜੀ ਹੋਈ ਵਰਤਾਂਤ ਹੈ ਔਰ ਫਿਊਚਰ ਨੂੰ ਇੱਕ ਬ੍ਰਾਈਟ ਤੌਰ ਦੇ ਉੱਤੇ ਦੇਖਣਾ, ਹੋਪ ਪੈਦਾ ਕਰਨੀ, ਮਾਯੂਸੀ ਨਹੀਂ ਹੈ, ਦਿਲਗੀਰੀ ਨਹੀਂ ਹੈ। ਸ਼ਾਇਰੀ ਤਾਂ ਉਹ ਜਿਹੜੀਆਂ ਨੇ ਇਸ਼ਕ ਮੁਸ਼ਕ ਵਾਲਿਆਂ ਨੇ ਵੀ ਕੀਤੀਆਂ ਨੇ, ਲੇਕਿਨ ਉਹ ਤੁਹਾਨੂੰ ਕਿੱਥੇ ਲੈ ਕੇ ਨਿਰਾਸ਼ਤਾ ਕਿ ਭਾਈ ਹੁਣ ਸਾਡਾ ਕੀ ਹਾਲ ਹੈ ਤੇ ਕੀ ਹੋਏਗਾ ਤੇ ਕੀ ਗਿਆ ਤੇ ਅਸੀਂ ਤੁਰ ਗਏ ਤੇ ਦਿਲਗੀਰੀ ਤੇ ਨਹੀਂ। ਸਾਡੀ ਵੀਰਰਸੀ ਨਜ਼ਮਾਂ ਨੇ, ਕਾਰਜਸ਼ੀਲ ਕਰਨ ਵਾਲੀਆਂ ਨੇ, ਯੋਧਿਆਂ ਦੇ ਜਿਹੜਾ ਐਕਸ਼ਨਸ ਨੇ ਉਹਨਾਂ ਨੂੰ ਐਡਮਾਇਰ ਕਰਦੀਆਂ ਨੇ। ਔਰ ਸਾਨੂੰ ਖੁਸ਼ੀ ਹੈ ਕਿ ਸਾਡੇ ਵੀਰ ਸੰਤੋਖ ਸਿੰਘ ਭਾਊ ਟੋਰਾਂਟੋ ਨਿਵਾਸੀ ਜਿਹੜੇ ਕਮਿਟਡ ਖਾਲਿਸਤਾਨੀ ਨੇ, ਔਰ ਇਹ ਵੀ ਉਹਨਾਂ ਨੇ ਖੁਦ ਇਹ ਕਿਹਾ ਵੀ ਜਦੋਂ ਦੀਪ ਸਿੱਧੂ ਤੋਂ ਪ੍ਰਭਾਵਿਤ ਹੋਏ ਤੇ ਦੀਪ ਸਿੱਧੂ ਤੁਰ ਗਿਆ ਔਰ ਉਹ ਕਹਿੰਦੇ ਵੀ ਅਚਾਨਕ, ਔਰ ਵਾਕਈ ਕਵਿਤਾ ਫਟਾਈ ਨਹੀਂ ਜਾਂਦੀ, ਕਵਿਤਾ ਫੁੱਟਦੀ ਹੈ। ਔਰ ਜਿਸ ਅੰਦਾਜ਼ 'ਚ ਉਹ ਲਿਖਦੇ ਨੇ ਖੂਬਸੂਰਤ, ਔਰ ਸ਼ੇਰਬਾਜ਼ ਸਿੰਘ ਢਿੱਲੋਂ ਕਿਆ ਕਹਿਣੇ, ਉਹਨਾਂ ਦੀ ਜਿਹੜੀ ਕਮਾਂਡ ਹੈ ਹਿਸਟਰੀ ਤੇ, ਸਾਈਕੋ ਹਿਸਟਰੀ ਤੇ, ਜ਼ਬਾਨ ਤੇ, ਔਰ ਜਿਸ ਕਿਸਮ ਦੀ ਰਾਈਮਿੰਗ ਹੈ, ਇਹ ਸਾਡੇ ਲਈ ਅਸੈਟ ਨੇ। ਔਰ ਅਸੀਂ ਜਦੋਂ ਫਰਾਈਡੇ ਪ੍ਰੋਗਰਾਮ ਕਰਦੇ ਹਾਂ ਇਸ ਸੈਗਮੈਂਟ ਨੂੰ ਅਸੀਂ ਇਹਨਾਂ ਦੋਨੋਂ ਸ਼ਾਇਰਾਂ ਦਾ, ਇੱਕ ਸਾਡੇ ਵੀਰ ਸ਼ਾਇਦ ਹਰਜਿੰਦਰ ਸਿੰਘ ਉਹਨਾਂ ਦਾ ਨਾਂ UK ਤੋਂ, ਉਹਨਾਂ ਨੇ ਵੀ ਸਾਨੂੰ ਲਿਖਿਆ ਸੀ, ਅਸੀਂ ਉਹਨਾਂ ਨੂੰ ਵੀ ਇਹ ਅਪੀਲ ਕੀਤੀ ਸੀ ਕਿ ਵੀ ਸਾਨੂੰ ਤੁਸੀਂ ਭੇਜੋ। ਔਰ ਜਿਹੜੇ ਵੀ ਹੋਰ ਵੀ ਇੱਕ ਵੀਰ ਪੰਜਾਬੀ ਦੇ ਵਿੱਚ ਚੀਮਾ ਸਾਹਿਬ ਲਿਖਦੇ ਰਹੇ ਨੇ, ਪਰ ਰੈਗੂਲਰ ਨਹੀਂ ਹੈ, ਕਈ ਵਾਰ ਸਾਡੇ ਤੋਂ ਵੀ ਰੈਗੂਲਰਿਟੀ ਨਹੀਂ ਰਹਿੰਦੀ। ਸੋ ਇਹ ਜਿਹੜੀ ਨਜ਼ਮ ਕੱਲ੍ਹ ਹੀ ਭਾਈ ਸੰਤੋਖ ਸਿੰਘ ਹੋਰਾਂ ਨੇ ਸਾਨੂੰ ਭੇਜੀ, ਸਿੱਖੀ ਸਕੂਲ। ਬਾਜਾਂ ਵਾਲਿਆ ਤੇਰੇ ਸਕੂਲ ਅੰਦਰ ਬੜੇ ਅਜ਼ਬ ਦੇ ਪਰਚੇ ਪਾਏ ਜਾਂਦੇ, ਇੱਥੇ ਦਾਖਲੇ ਦੀ ਬੜੀ ਫੀਸ ਮਹਿੰਗੀ, ਸਿਰ ਦਿੱਤੇ ਜਾਂਦੇ ਸਿਰ ਲਾਏ ਜਾਂਦੇ। ਵੀ ਜ਼ਾਹਰ ਹੈ ਵੀ ਜਦੋਂ ਤੁਸੀਂ ਆਪਣਾ ਆਪਾ ਸੀਸ ਤਲੀ ਤੇ ਧਰ ਕੇ ਆਉਂਦੇ ਹੋ ਤੇ ਫਿਰ ਜੰਗ ਵੀ ਤੁਸੀਂ ਐਸਾ ਮਚਾਉਂਦੇ ਹੋ ਕਿ ਵੀ ਸਿਰ ਦੇਣ ਤੋਂ ਵੀ ਨਹੀਂ ਤੁਸੀਂ ਘਬਰਾਉਂਦੇ ਤੇ ਸਿਰ ਲੈਣ ਤੋਂ ਵੀ ਨਹੀਂ ਫਿਰ ਕੋਈ ਖੌਫ ਨਹੀਂ ਹੁੰਦਾ। ਬਾਜਾਂ ਵਾਲਿਆ ਤੇਰੇ ਸਕੂਲ ਅੰਦਰ ਬੜੇ ਅਜ਼ਬ ਦੇ ਪਰਚੇ ਪਾਏ ਜਾਂਦੇ, ਇੱਥੇ ਦਾਖਲੇ ਦੀ ਬੜੀ ਫੀਸ ਮਹਿੰਗੀ, ਸਿਰ ਦਿੱਤੇ ਜਾਂਦੇ ਸਿਰ ਲਾਏ ਜਾਂਦੇ। ਇਸ ਪ੍ਰੇਮ ਦੀ ਗਲੀ ਲੰਘਣੇ ਲਈ ਸਿਰ ਤਲੀ ਦੇ ਉੱਤੇ ਟਿਕਾਏ ਜਾਂਦੇ, ਇੱਥੇ ਪੁੱਛ ਨਹੀਂ ਕੱਚਿਆਂ ਪਿੱਲਿਆਂ ਦੀ, ਜਿਸਮ ਪੱਠੇ ਦੇ ਵਿੱਚ ਪਕਾਏ ਜਾਂਦੇ। ਕਿਸੇ ਜ਼ਾਲਮ ਦੇ ਅੱਗੇ ਝੁਕਣਾ ਨਹੀਂ, ਜ਼ਫਰਨਾਮੇ ਦੇ ਕਾਇਦੇ ਪੜ੍ਹਾਏ ਜਾਂਦੇ, ਕਿਵੇਂ ਕਰਨੀ ਮਜ਼ਲੂਮ ਦੀ ਤੁਸੀਂ ਰਾਖੀ, ਸਾਰੇ ਸ਼ਸਤਰ ਦੇ ਵੱਲ ਸਿਖਾਏ ਜਾਂਦੇ। ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ, ਇਹ ਸ਼ਸਤਰ ਦੀ ਵਰਤੋਂ ਹੈ। ਮਰਨਾ ਅਣਖ ਨਾਲ, ਜਿਉਣਾ ਯੋਧਿਆਂ ਦਾ, ਪੱਕੇ ਤੌਰ ਤੇ ਮੰਤਰ ਪੜ੍ਹਾਏ ਜਾਂਦੇ, ਕੇਸ ਜਿਸਮ ਦੇ ਗੁਰੂ ਦੀ ਮਿਹਰ ਸਮਝੀ, ਇੱਥੇ ਸਬਕ ਇਹ ਪੱਕੇ ਕਰਾਏ ਜਾਂਦੇ। ਇਸ ਕੜੇ ਨੂੰ ਗੁਰੂ ਦੀ ਕੜੀ ਸਮਝੀ, ਵਿਸਥਾਰ ਵਿੱਚ ਅਰਥ ਸਮਝਾਏ ਜਾਂਦੇ। ਇਹ ਹੱਥ ਮਜ਼ਲੂਮ ਤੇ ਚੁੱਕਣਾ ਨਹੀਂ, ਇਹ ਵਾਅਦੇ ਵੀ ਪੱਕੇ ਕਰਾਏ ਜਾਂਦੇ। ਕਰਮ ਕਰਨ ਲੱਗਿਆਂ ਕੜੇ ਨੂੰ ਯਾਦ ਰੱਖੀ, ਇਹ ਉਹਨਾਂ ਨੇ ਹੁਣ 5 ਕਕਾਰਾਂ ਦੀ ਫਿਲਾਸਫੀ ਬਿਆਨੀ ਹੈ। ਕਰਮ ਕਰਨ ਲੱਗਿਆਂ ਕੜੇ ਨੂੰ ਯਾਦ ਰੱਖੀ, ਕਿਵੇਂ ਸਾਰੇ ਫਰਜ਼ ਨਿਭਾਏ ਜਾਂਦੇ। ਗੱਲਬਾਤ ਨਾਲ ਜੇ ਜ਼ਾਲਮ ਨਾ ਮੰਨੇ, ਕਿੰਜ ਤੇਗ ਦੇ ਜ਼ੋਰ ਦਿਖਾਏ ਜਾਂਦੇ। ਜਬ ਆਵ ਕੀ ਔਦ ਨਿਧਾਨ ਬਣੇ, ਕਿਵੇਂ ਰਣ 'ਚ ਖੰਡੇ ਖੜਕਾਏ ਜਾਂਦੇ। ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਾਂਗੂ ਮੱਸਾ ਰੰਗੜ ਵਰਗੇ ਕਿਵੇਂ ਝਟਕਾਏ ਜਾਂਦੇ। ਸਤਵੰਤ ਸਿੰਘ ਬੇਅੰਤ ਸਿੰਘ ਵਾਂਗਰ ਦਿਨੇ ਇੰਦਰਾ ਨੂੰ ਤਾਰੇ ਵਿਖਾਏ ਜਾਂਦੇ। ਸੁੱਖੇ ਜਿੰਦੇ ਨੂੰ ਇੱਥੇ ਪੜ੍ਹਾਇਆ ਜਾਂਦਾ, ਵੈਦਿਆ ਕਿਸ ਤਰ੍ਹਾਂ ਗੱਡੀ ਚੜ੍ਹਾਏ ਜਾਂਦੇ। ਦਿਲਾਵਰ ਸਿੰਘ ਮਰਦ ਦਲੇਰ ਵਾਂਗੂ ਬੇਅੰਤੇ ਬੁੱਚੜ ਕਿਵੇਂ ਨਰਕੀ ਪਹੁੰਚਾਏ ਜਾਂਦੇ। ਹੱਥਾਂ ਬਾਜ਼ ਕਰਾਰਿਆਂ ਨਾ ਮਿੱਤ ਹੁੰਦੇ, ਫਿਰ ਜੰਗ 'ਚ ਭਾਊ ਸਮਝਾਏ ਜਾਂਦੇ। ਹੱਥਾਂ ਬਾਜ਼ ਕਰਾਰਿਆਂ ਵੈਰੀ ਮਿੱਤ ਨਾ ਹੋਏ। ਔਰ ਜਿਹੜੀ ਨਜ਼ਮ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਹੈ, when patience turns into power,
ਬਹੁਤ ਵਾਰ ਜਿਹੜਾ ਸਬਰ ਹੁੰਦਾ ਹੈ ਇਹ ਬਹੁਤ ਵੱਡਾ ਹਥਿਆਰ ਹੈ। ਔਰ ਅਲਟੀਮੇਟਲੀ ਸਬਰ ਦਾ ਜਦੋਂ ਬੰਨ ਟੁੱਟਦਾ ਹੈ ਤੇ ਫਿਰ ਜਿਹੜੀ ਉਸ 'ਚੋਂ ਤਾਕਤ ਜਨਰੇਟ ਹੁੰਦੀ ਹੈ ਉਸ ਦੇ ਸਾਹਮਣੇ ਵੱਡਾ ਵੱਡਾ ਜ਼ਾਲਮ ਵੀ ਕੋਈ ਜਿਹੜਾ ਉਹ ਖਲੋ ਨਹੀਂ ਸਕਦਾ, ਜਿੰਨਾ ਮਰਜ਼ੀ ਤਾਕਤਵਰ ਹੋਏ। ਬਿਲਕੁਲ। I chose unpleasure for your pleasure, emptied my bowls, so yours stayed full. I swallowed hunger like silent prayer, while my children starved beneath open skies. ਹੁਣ ਇਹ ਬਹੁਗਿਣਤੀ ਦੁਸ਼ਮਨ ਜਿਹੜਾ ਅੱਜ ਸਿੱਖਾਂ ਦੇ ਨਾਲ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਕਰ ਰਿਹਾ ਹੈ, ਸਬਜੈਕਟ ਟੂ ਜੋਕਸ, ਇਹ ਉਹਨਾਂ ਨੂੰ ਯਾਦ ਦਹਾਨੀ ਹੈ ਕਿ ਕਿਵੇਂ ਅਸੀਂ ਆਪਣੇ ਥਾਲੀ ਖਾਲੀ ਰੱਖ ਕੇ ਤੁਹਾਡੀਆਂ ਥਾਲੀਆਂ ਭਰੀਆਂ, ਆਪਣੇ ਢਿੱਡ ਭੁੱਖੇ ਰੱਖ ਕੇ ਤੁਹਾਡੇ ਢਿੱਡ ਭਰੇ ਨੇ। ਇੱਕ ਉਹ ਪੀਰੀਅਡ ਸੀ ਕਿ ਜਦੋਂ ਹਿਊਮਿਲੇਸ਼ਨ ਜਿਹੜੀ ਆ ਅਮਰੀਕਾ ਦੇ ਹੱਥਾਂ 'ਚੋਂ ਹੁੰਦੀ ਸੀ, ਉਹ ਲਾਲ ਕਣਕ ਜਾਂਦੀ ਸੀ ਤੇ ਉਹ ਇੰਦਰਾ ਗਾਂਧੀ ਆ ਕੇ ਜਿਹੜੀ ਆ ਉਹਨੇ ਚੀਕਾਂ ਮਾਰੀਆਂ ਕਿ ਵੀ ਕਿਵੇਂ ਜਿਹੜਾ ਮੈਨੂੰ ਡਿਸਆਨਰ ਕੀਤਾ ਗਿਆ। ਔਰ ਫਿਰ ਜਿਹੜੀ ਸਕੀਮ ਵੀ ਉਸ ਜ਼ਮਾਨੇ 'ਚ ਬਣੀ, ਪੰਜਾਬ ਦੀ ਕਿਸਾਨੀ ਖਲੋਤੀ ਕਿ ਕੋਈ ਗੱਲ ਨਹੀਂ ਹੈ, ਅਸੀਂ ਇਹ ਕਲੰਕ ਜਿਹੜਾ ਹੰਗਰ ਦਾ ਹੈ ਕਿ ਭਾਈ ਤੁਸੀਂ ਤਾਂ ਉਹ ਵੀ ਉਹਨਾਂ ਜ਼ਮਾਨੇ 'ਚ ਮੈਨੂੰ ਪਤਾ ਨਹੀਂ ਇਹ ਗੱਲ ਕਿੰਨੀ ਠੀਕ ਹੈ, ਉਹ ਕਹਿੰਦਾ ਵੀ ਅਮਰੀਕਾ ਵਾਲੇ ਜਿਹੜੇ ਨੇ ਉਹ ਵਾਧੂ ਕਣਕ ਜਿਹੜੀ ਆ ਉਹ ਸਮੁੰਦਰ 'ਚ ਸੁੱਟ ਦਿੰਦੇ ਨੇ ਵੀ ਭਾਅ ਨਾ ਡਿੱਗੇ, ਤੇ ਕਹਿੰਦੇ ਵੀ ਚਲੋ ਸਮੁੰਦਰ 'ਚ ਵੀ ਤਾਂ ਮੱਛੀਆਂ ਨੇ ਖਾਣੀਆਂ, ਉੱਥੇ ਭੁੱਖੇ ਬੈਠੇ ਆ, ਉਹਨਾਂ ਨੂੰ ਦੇ ਦਿਓ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਕਈ ਵਾਰ ਖੜੀ ਖੜਾਈ ਫਸਲ ਇੰਸ਼ੋਰੈਂਸ ਹੁੰਦੀ, ਉਹਨੂੰ ਕਹਿਣਗੇ ਵੀ ਇਹਨੂੰ ਵਾਹ ਦਿਓ ਜਾਂ ਦੂਜੇ ਪ੍ਰਾਈਸ ਰੱਖਣ ਲਈ। ਸੋ ਉਸ ਲੈਵਲ ਤੋਂ ਚੁੱਕ ਕੇ ਕਿਵੇਂ ਬ੍ਰੈਡ ਬਾਸਕਟ ਪੰਜਾਬ ਬਣਿਆ, ਕਿਵੇਂ ਉਹਦੀ ਭੁੱਖ ਕੱਢੀ ਔਰ ਉਹਨੂੰ ਗ੍ਰੀਨ ਰੈਵੋਲੂਸ਼ਨ ਕਰਦਿਆਂ ਕਰਾਉਂਦਿਆਂ ਮੁੜ ਕੇ ਇਹਨਾਂ ਨੇ ਕਿਵੇਂ ਉਹ ਸਾਡੀ ਧਰਤੀ ਵੀ ਬਰਬਾਦ ਕੀਤੀ, ਪਾਣੀ ਵੀ ਪੋਲਿਊਟਡ ਕੀਤਾ ਤੇ ਜੋ ਸਿੱਖਾਂ ਦੇ ਨਾਲ ਹਸ਼ਰ ਕੀਤਾ ਔਰ ਕਰ ਰਹੇ ਨੇ, ਇਹ ਪਹਿਲੀ ਪੇਸ਼ੈਂਸ ਉਸ ਲੈਵਲ ਦੀ ਹੈ। I chose unpleasure for your pleasure, emptied my bowls so yours stayed full. I swallowed hunger like silent prayer, while my children starved beneath open skies. Their lips cracked before they learned to smile, their eyes closed before seeing the world's light. I watched, yes, I watched, hoping your thirst for cruelty would one day end. ਕਿ ਅਸੀਂ ਜ਼ੁਲਮ ਸਹਿੰਦੇ ਰਹੇ, ਸਾਨੂੰ ਲੱਗਾ ਵੀ ਤੁਸੀਂ ਜ਼ੁਲਮ ਕਰ ਕਰਕੇ ਤੁਹਾਡੇ ਜ਼ੁਲਮਾਂ ਦਾ ਪਿਆਲਾ ਜਦੋਂ ਲੈਬਰੇਜ ਹੋ ਗਿਆ ਤੁਸੀਂ ਬਸ ਕਰ ਦਿਓਗੇ, ਪਰ ਤੁਸੀਂ ਹਟੇ ਨਹੀਂ। But you roared louder at my silence, mistook restraint for weakness, kindness for surrender and mercy for fear. ਵੀ ਤੁਸੀਂ ਮੇਰੀ ਚੁੱਪ ਦੇ ਉੱਤੇ ਜਿਹੜੇ ਨੇ ਉਹ ਬੜਾ ਗਰਜੇ, ਤੁਹਾਨੂੰ ਲੱਗਾ ਕਿ ਵੀ ਸਾਡਾ ਆਪੇ ਤੇ ਕਾਬੂ ਸਾਡੀ ਕਮਜ਼ੋਰੀ ਹੈ, ਸਾਡੀ ਦਿਆਲਤਾ ਜਿਹੜੀ ਹੈ ਉਹ ਸਾਡਾ ਆਤਮ ਸਮਰਪਣ ਹੈ, ਸਰੈਂਡਰ ਹੈ, ਔਰ ਸਾਡਾ ਜਿਹੜਾ ਦਇਆ ਭਾਵ ਹੈ ਉਹ ਸ਼ਾਇਦ ਅਸੀਂ ਡਰ ਕਰਕੇ ਜਿਹੜਾ ਹੈ ਉਹ ਦਇਆ 'ਚ ਜਿਉਂਦੇ। You defamed the giver, chained the protector, and found delight in breaking the very hands that fed you. ਕਿ ਤੁਸੀਂ ਜਿਹੜਾ ਦੇਣ ਵਾਲਾ ਦਾਤਾ ਸੀ ਉਸ ਨੂੰ ਬਦਨਾਮ ਕੀਤਾ, ਜਿਹੜਾ ਪ੍ਰੋਟੈਕਟਰ ਸੀ ਉਸ ਨੂੰ ਤੁਸੀਂ ਜਿਹੜਾ ਉਹ ਸੰਗਲਾਂ ਦੇ ਵਿੱਚ ਜਕੜਿਆ, ਬੀੜੀਆਂ ਦੇ ਵਿੱਚ ਬੰਨਿਆ, ਔਰ ਜਿਹੜੇ ਹੱਥ ਤੁਹਾਨੂੰ ਫੀਡ ਕਰ ਰਹੇ ਸੀ ਉਹਨਾਂ ਹੱਥਾਂ ਨੂੰ ਤੋੜਨ 'ਚ ਤੁਸੀਂ ਜਿਹੜਾ ਉਹ ਖੁਸ਼ੀ ਔਰ ਮਾਣ ਮਹਿਸੂਸ ਕੀਤਾ। ਦੈਨ ਆਈ ਰਿਮੈਂਬਰਡ, ਜਦੋਂ ਤੁਹਾਡੇ ਜ਼ੁਲਮਾਂ ਦਾ ਪਿਆਲਾ ਲਬਰੇਜ਼ ਹੋ ਗਿਆ, ਫਿਰ ਮੈਨੂੰ ਇਹ ਯਾਦ ਆਇਆ, I am not soil meant only to be ploughed. I am the land that teaches invaders lessons. I am the fire that shaped history's warnings. Ask Ghazni what he learned here. Ask Abdali why victory tasted bitter. ਫਿਰ ਮੈਨੂੰ ਯਾਦ ਆਇਆ ਕਿ ਮੈਂ ਉਹ ਧਰਤੀ ਨਹੀਂ ਹੈ ਜਿਹੜੀ ਸਿਰਫ ਹਲ ਚਲਾਉਣ ਲਈ ਬਣੀ ਹੈ, ਕਿ ਵੀ ਮੇਰੀ ਹੋਰ ਕੋਈ ਔਕਾਤ ਨਹੀਂ ਹੈ, ਮੈਂ ਉਸ ਦੇ ਸਾਹਮਣੇ ਹਲ ਦੇ ਸਾਹਮਣੇ ਸਰੈਂਡਰ ਕਰਨਾ ਹੀ ਕਰਨਾ, ਜਿਹੜਾ ਮਰਜ਼ੀ ਆਏ ਮੈਨੂੰ ਜੋਤ ਲੇ।
I am not soil meant only to be ploughed. I am the land that teaches invaders lessons. ਮੈਂ ਉਹ ਧਰਤੀ ਹਾਂ ਜਿਹਨੇ ਜ਼ਾਲਮਾਂ ਨੂੰ ਸਬਕ ਸਿਖਾਇਆ ਹੋਇਆ ਹੈ। I am the fire that shaped history's war. ਮੈਂ ਉਹ ਅੱਗ ਦਾ ਭਾਂਬੜ ਹੈ ਜਿਹਨੇ ਹਿਸਟਰੀ ਡਿਫਾਈਨ ਕੀਤੀ ਹੋਈ ਹੈ। ਐਂਡ ਗਜ਼ਨੀ what he learned here, ਮਹਿਮੂਦ ਗਜ਼ਨਵੀ, ਉਸ ਨੂੰ ਵੀ ਇਸ ਧਰਤੀ ਬਾਰੇ ਅਹਿਸਾਸ ਹੋਏਗਾ। ਤੇ ਅਬਦਾਲੀ ਨੂੰ ਪੁੱਛੋ ਕਿ ਜਿਹੜੀ ਇਹ ਜਿੱਤ ਸੀ ਉਹਦੀ ਜਾਂ ਜਿੱਤ ਹੁੰਦੀ ਸੀ ਕੌੜੀ ਕਿਉਂ ਹੁੰਦੀ ਸੀ। ਜ਼ਾਹਰ ਹੈ ਜਿੰਨੀ ਵਾਰੀ ਅਬਦਾਲੀ ਆਇਆ ਉਸ ਦਾ ਚੈਲੰਜ ਖਾਲਸੇ ਨੇ ਕੀਤਾ ਪੰਜਾਬ ਦੀ ਧਰਤੀ ਤੇ, ਉਸ ਦਾ ਭਾਰ ਹੌਲਾ ਕਰਵਾ ਦਿੰਦੇ ਸੀ ਔਰ ਉਸ ਨੂੰ ਤੋੜ ਦਿੰਦੇ ਸੀ। ਕਾਬਲੀ ਕੁੱਤਾ ਕਹਿੰਦੇ ਸੀ ਸਿੱਖ ਨੂੰ। ਔਰ ਇਸ ਨੂੰ ਉਹਨਾਂ ਨੇ ਰਿਮਾਈਂਡ ਕੁਐਸਚਨ the Khyber winds, interrogate the stones of Bolan, they still echo the thunder of my sons riding through destiny. ਹੁਣ ਇਹਨਾਂ ਨੇ ਦੋ ਜਿਹੜੇ ਉਹ ਪਾਸ ਨੇ, ਦਰੇ ਨੇ, ਖੈਬਰ ਪਾਸ ਔਰ ਬੋਲਾਨ ਪਾਸ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਤੋਂ ਵੀ ਪਹਿਲਾਂ ਜਿਹੜੇ ਮੋਸਟਲੀ ਈਵਨ ਸਿਕੰਦਰ ਦੇ ਜ਼ਮਾਨੇ ਤੋਂ ਇਹੀ ਦੋ ਜਿਹੜੇ ਦਰੇ ਸੀ ਜਿਨ੍ਹਾਂ ਰਾਹੀਂ ਐਂਟਰ ਹੁੰਦਾ ਸੀ। ਦੁਰਾਨੀ ਵੀ ਬੋਲਾਨ ਪਾਸ ਨੂੰ ਵੀ ਇਸਤੇਮਾਲ ਕੀਤਾ ਉਹਨੇ। ਖੈਬਰ ਕਾਮਨ ਸੀ, ਜਦੋਂ ਦਰਾ ਖੈਬਰ ਕਹਿੰਦੇ ਆ, ਜਿਹਦੇ ਨੱਕੇ ਦੇ ਉੱਤੇ ਜਾ ਕੇ ਹਰੀ ਸਿੰਘ ਨਲੂਏ ਨੇ ਜਮਰੌਦ ਦਾ ਕਿਲ੍ਹਾ ਬਣਾਇਆ। ਉਹਨਾਂ ਨੇ ਉਸ ਨੂੰ ਯਾਦ ਕਰਾ ਰਹੇ ਨੇ ਕਿ ਜੇ ਸਾਡੀ ਔਕਾਤ ਸਮਝਣੀ ਹੈ ਤੇ ਦਰਾ ਖੈਬਰ ਨੂੰ ਜਾ ਕੇ ਪੁੱਛੋ, ਬੋਲਾਨ ਪਾਸ ਦੇ ਪੱਥਰਾਂ ਨੂੰ ਪੁੱਛੋ। ਕੁਐਸਚਨ ਦਾ ਖੈਬਰ ਵਿੰਡਸ, interrogate the stones of Bolan, they still echo the thunder of my sons riding through destiny. ਉਹ ਘੋੜ ਚੜੇ ਨੇ ਕਿ ਕਿਵੇਂ ਭਵਿੱਖ ਨੂੰ ਜਿਹੜਾ ਉਹਨਾਂ ਨੇ ਸਿਰਜਿਆ, ਕਿਵੇਂ ਭਵਿੱਖ ਨੂੰ ਡਿਫਾਈਨ ਕੀਤਾ ਉਹਨਾਂ ਯੋਧਿਆਂ ਨੇ ਕਦੇ ਇਹ ਖੈਬਰ ਪਾਸ ਔਰ ਬੋਲਾਨ ਪਾਸ ਦੇ ਜਿਹੜਾ ਉਹਨੂੰ ਪੱਥਰਾਂ ਨੂੰ ਪੁੱਛ ਕੇ ਦੇਖੋ। Go whisper to the red fort's walls, they have seen empires kneel, crowns fall and arrogance crumble like dust. ਫਿਰ ਲਾਲ ਕਿਲੇ ਦੀਆਂ ਕੰਧਾਂ ਨੂੰ ਜਾ ਕੇ ਵਿਸਪਰ ਕਰੋ, ਉਹ ਤੁਹਾਨੂੰ ਦੱਸਣਗੀਆਂ ਕੰਧਾਂ ਕਿ ਕਿਵੇਂ ਇਹ ਐਮਪਾਇਰ ਖਾਲਸੇ ਦੇ ਸਾਹਮਣੇ ਨੀਲ ਹੋਏ, ਕਿਵੇਂ ਤਾਜ ਡਿਗੇ, ਕਿਵੇਂ ਜਿਹੜਾ ਹੰਕਾਰ ਹੈ ਉਹ ਮਿੱਟੀ ਦੇ ਵਿੱਚ ਖਾਲਸੇ ਨੇ ਰੜਾਇਆ। ਅੱਛਾ। I waited not out of fear, but because justice ripens slowly, because patience when awakened becomes the sharpest sword. ਮੈਂ ਇਸ ਲਈ ਚੁੱਪ ਜਾਂ ਇੰਤਜ਼ਾਰ ਦੇ ਵਿੱਚ ਨਹੀਂ ਸੀ ਕਿ ਮੈਂ ਤੁਹਾਡੇ ਤੋਂ ਡਰਦਾ ਸੀ, ਪਰ ਜਿਹੜਾ ਜਸਟਿਸ ਹੁੰਦਾ ਹੈ ਇਹ ਵੀ ਹੌਲੀ ਹੌਲੀ ਪੱਕਦਾ ਹੈ, ਕਿਉਂਕਿ ਜਿਹੜੀ ਪੇਸ਼ੈਂਸ ਹੈ, ਜਿਹੜੀ ਜਾਗਰਤੀ ਹੈ, ਇਹੀ ਅਲਟੀਮੇਟਲੀ ਸਭ ਤੋਂ ਤਿੱਖੀ ਤਲਵਾਰ ਦਾ ਫਲਾ ਬਣਦੀ ਹੈ ਔਰ ਸਭ ਤੋਂ ਜ਼ਿਆਦਾ ਤਿੱਖਾਪਨ ਉਸ ਪੇਸ਼ੈਂਸ ਤੋਂ ਹੀ ਨਿਕਲਦਾ ਹੈ। ਨਾਊ ਆਈ ਸੀ ਕਲੀਅਰਲੀ ਯੂ ਆਰ ਨੈਵਰ ਏ ਫਰੈਂਡ, ਓਨਲੀ ਏ ਫੋ ਫੈਡ ਬਾਈ ਮਾਈ ਫॉरगिवनेस। ਹੁਣ ਮੈਨੂੰ ਸਮਝ ਆਈ ਤੂੰ ਕਦੇ ਵੀ, ਤੂੰ ਜਨਮਜਾਤ ਸਾਡਾ ਦੁਸ਼ਮਣ ਸੀ, ਬ੍ਰਾਹਮਣਵਾਦ ਦੀ ਵਿਚਾਰਧਾਰਾ, ਪਰ ਅਸੀਂ ਦਿਆਲੂ, ਮਾਫੀ ਕਰਨ 'ਚ ਯਕੀਨ ਰੱਖਣ ਵਾਲੇ, ਮਾਫ ਕਰਦੇ ਚਲੇ ਗਏ ਤੁਹਾਡੀਆਂ ਇਹ ਸਾਰੀਆਂ ਜ਼ਿਆਦਤੀਆਂ ਨੂੰ ਵੀ, ਪਰ ਹੁਣ ਸਾਨੂੰ ਸਮਝ ਆਈ ਕਿ ਭਾਈ ਤੁਸੀਂ ਦੁਸ਼ਮਣ ਹੀ ਹੋ। ਐਂਡ ਅੰਡਰਸਟੈਂਡ ਦਿਸ, ਦੋਜ਼ ਹੂ ਕਿਲ ਚਿਲਡਰਨ, ਹੂ ਫੀਸਟ ਔਨ ਅਨਦਰ ਸਫਰਿੰਗ ਆਰ ਨਾਟ ਟੂ ਬੀ ਨਰਚਰਡ, ਦੇ ਆਰ ਟੂ ਬੀ ਕਨਫਰੰਟਡ। ਹੁਣ ਧਿਆਨ ਨਾਲ ਸੁਣ ਲਓ, ਸਮਝ ਲਓ, ਜਿਹੜੇ ਬੱਚਿਆਂ ਦੇ ਕਤਲ ਕਰਨ, ਜਿਹੜੇ ਦੂਸਰੇ ਦੇ ਦੁੱਖਾਂ ਦੇ ਉੱਤੇ ਜਸ਼ਨ ਮਨਾਉਣ, ਉਹਨਾਂ ਨੂੰ ਨਰਚਰ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਫੀਡ ਨਹੀਂ ਕੀਤਾ ਜਾਂਦਾ, ਉਹਨਾਂ ਦੇ ਨਾਲ ਟੱਕਰ ਲਈ ਜਾਂਦੀ ਹੈ, ਉਹਨਾਂ ਨੂੰ ਸਬਕ ਸਿਖਾਇਆ ਜਾਂਦਾ। The Jassa Singhs are coming, not with cruelty, but with truth sharpened by sacrifice, not to comfort you falsely, but to teach you what real justice feels like. Jassa Singhs, plural. 1783 ਚ ਜਦੋਂ ਖਾਲਸੇ ਦੀ 30,000 ਫੌਜ ਨੇ ਦਿੱਲੀ ਦੇ ਉੱਤੇ ਧਾਵਾ ਬੋਲਿਆ, ਜਿੱਥੇ ਅੱਜ ਵੀ ਜਿਹੜੀ ਇਹਨਾਂ ਦੀ 30,000 ਕੋਰਟ ਹੈ, ਉੱਥੇ ਖਾਲਸੇ ਦੀ 30,000 ਫੌਜ ਨੇ ਮੁਕਾਮ ਕੀਤਾ ਸੀ। ਉਸ ਖਾਲਸਾ ਫੌਜ ਨੂੰ ਲੀਡ ਕਰ ਰਹੇ ਸੀ
4 ਵੱਡੇ ਖਾਲਸੇ ਦੇ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੈ, ਸਰਦਾਰ ਜੱਸਾ ਸਿੰਘ ਰਾਮਗੜ੍ਹੀ ਹੈ, ਸਰਦਾਰ ਬਘੇਲ ਸਿੰਘ ਔਰ ਸ਼ਾਇਦ ਸਰਦਾਰ ਚੜ੍ਹਤ ਸਿੰਘ, ਉਹਨਾਂ ਬਾਰੇ ਮੈਂ ਸ਼ੋਰ ਨਹੀਂ ਹੈ, ਪਰ ਇਹ ਸਰਦਾਰ ਬਘੇਲ ਸਿੰਘ ਤਾਂ ਉਸ ਤੋਂ ਬਾਅਦ 1/3 ਚੁੰਗੀ ਵੀ ਉਹਨਾਂ ਨੂੰ ਜਿਹੜੀ ਆ ਉਹ ਦਿੱਲੀ ਦਰਬਾਰ ਵਾਲੇ ਆ ਕੇ ਦਿੰਦੇ ਰਹੇ। ਸੋ ਮਲਟੀਪਲ ਜੱਸਾ ਸਿੰਘ, ਉਹਨਾਂ ਨੇ ਦਿੱਲੀ ਦਰਬਾਰ ਨੂੰ ਕਿਹਾ ਵੀ ਹੁਣ ਤਿਆਰ ਹੋ ਜਾਓ, ਜੱਸਾ ਸਿੰਘ ਆ ਰਹੇ ਨੇ ਕਿ ਖਾਲਸੇ ਦੀ ਫੌਜ ਮਾਰਚ ਕਰਨ ਵਾਲੀ ਹੈ ਦਿੱਲੀ ਦੇ ਉੱਤੇ, ਅਸੀਂ ਜ਼ੁਲਮ 'ਚ ਯਕੀਨ ਨਹੀਂ ਰੱਖਦੇ, ਪਰ ਅਸੀਂ ਉਸ ਸੱਚ ਨੂੰ, ਜਿਸ ਨੂੰ ਕੁਰਬਾਨੀ ਨੇ ਜਿਹੜਾ ਹੈ, ਜਿਸ ਨੂੰ ਹੋਰ ਵੀ ਸਰਸਬਜ਼ ਕੀਤਾ ਹੈ, ਅਸੀਂ ਤੁਹਾਨੂੰ ਇਹ ਸਬਕ ਦਿਆਂਗੇ ਕਿ ਭਾਈ ਜਸਟਿਸ ਕੀ ਹੁੰਦਾ ਹੈ। ਔਰ ਲਾਸਟ ਹੁੰਦਾ ਸੈਂਟੈਂਸ ਹੈ, ਆਈ ਐਮ ਡਨ ਵੇਟਿੰਗ, ਆਈ ਰਾਈਜ਼ ਨਾਟ ਇਨ ਰੇਜ ਬਟ ਇਨ ਰਿਮੈਂਬਰੈਂਸ, ਹਿਸਟਰੀ ਵਾਕਸ ਵਿਦ ਮੀ ਐਂਡ ਦਿਸ ਟਾਈਮ ਇਟ ਵਿਲ ਨਾਟ ਫਰਗੇਟ। ਕਿ ਮੈਂ ਇੰਤਜ਼ਾਰ ਕਰਕੇ ਹੁਣ ਥੱਕ ਗਿਆ, ਹੁਣ ਇੰਤਜ਼ਾਰ ਨਹੀਂ ਹੈ, ਮੈਂ ਮਤਲਬ ਖਾਲਸਾ ਖਲੋਤਾ ਹੈ ਹੁਣ, ਗੁੱਸੇ ਦੇ ਵਿੱਚ ਨਹੀਂ, ਰੇਜ ਦੇ ਵਿੱਚ ਨਹੀਂ, ਬਟ ਇਨ ਰਿਮੈਂਬਰੈਂਸ, ਉਸ ਯਾਦ 'ਚ ਹਿਸਟਰੀ ਮੇਰੇ ਨਾਲ ਚੱਲ ਰਹੀ ਹੈ। 1783 ਔਰ ਜਦੋਂ ਦੀਪ ਸਿੱਧੂ ਨੇ ਲਾਲ ਕਿਲੇ ਦੇ ਉੱਤੇ ਸਿੰਬੋਲਿਕ ਝੰਡਾ ਹੀ ਚਲਾਇਆ ਸੀ, ਤੁਸੀਂ ਦੇਖ ਸਕਦੇ ਹੋ ਦੁਨੀਆ ਭਰ 'ਚ ਬੈਠੇ ਸਿੱਖ ਜਿਹੜੇ ਸੀ, ਉਹ ਨਹੀਂ ਜਿਹੜੇ ਕਾਮਰੇਡੀ ਕਿਸਾਨ ਤੇ ਦੂਜੇ ਜਿਨ੍ਹਾਂ ਨੂੰ ਇਹ ਤਕਲੀਫ ਸੀ ਕਿ ਵੀ ਇਹ ਕੀ ਹੋ ਗਿਆ, ਲੇਕਿਨ ਉਹਨਾਂ ਨੂੰ ਸੀ ਕਿ ਭਾਈ ਅਸੀਂ ਹੀ ਦਿੱਲੀ ਦੇ ਉੱਤੇ ਪਹਿਲਾਂ ਵੀ ਝੰਡਾ ਚਲਾਇਆ, ਅੱਜ ਅਸੀਂ ਸਿੰਬੋਲਿਕ ਚੜਾ ਕੇ ਗਏ। ਜਿਹੜੀ ਭਾਜੀ, ਔਰ ਉਹਦੇ 'ਚ ਦੀਪ ਸਿੱਧੂ ਨੇ ਉਸ ਤੋਂ ਬਾਅਦ ਇੱਕ ਇੰਟਰਵਿਊ 'ਚ ਕਿਹਾ ਕਿ ਜਦੋਂ ਇਹਨਾਂ ਨੇ ਜੂਨ 84 ਟੈਂਕਾਂ ਤੋਪਾਂ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਉਦੋਂ ਦਰਸ਼ਨੀ ਡਿਓਢੀ ਔਰ ਅਕਾਲ ਤਖਤ ਦੇ ਉੱਤੇ ਖੰਡਰਾਤ ਤੇ ਤਿਰੰਗਾ ਚਲਾ ਕੇ ਆਏ ਸੀ। ਅਸੀਂ ਵਾਪਸ ਇਹਨਾਂ ਨੂੰ ਜਵਾਬ ਦੇਣ ਆਏ ਤੇ ਇਹਨਾਂ ਦੇ ਲਾਲ ਕਿਲੇ ਤੇ ਅਸੀਂ ਨਿਸ਼ਾਨ ਚੜਾ ਕੇ ਇਹਨਾਂ ਨੂੰ ਅਸੀਂ ਮੈਸੇਜ ਦੇ, ਅਸੀਂ ਭਾਜੀ ਮੋੜ ਦਿੱਤੀ ਹੈ। ਸੋ ਜ਼ਾਹਰ ਹੈ ਕਿ ਵੀ ਹੁਣ ਇਸ ਤੋਂ ਅਗਲੀ ਗੱਲ, ਦਿੱਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਹੁਣ ਉਸ ਮੰਜ਼ਲ ਨੂੰ ਖਾਲਸੇ ਨੇ ਸਰ ਕਰਨਾ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋਨ ਆਪਾਂ ਆਪਣੇ ਜਿਹੜੇ ਵਿਊਅਰਸ ਵਾਸਤੇ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਸਿੰਘ ਸੰਧੂ ਜੀ ਵੀ, ਧਰਮ ਸਿੰਘ ਜੀ ਵੀ, ਔਰ ਲਖਵਿੰਦਰ ਸਿੰਘ ਜੀ ਵੀ, ਗੁਰਜੀਤ ਸਿੰਘ ਜੀ ਵੀ, ਔਰ ਗੁਰਵਿੰਦਰ ਮਾਨ ਜੀ ਵੀ, ਬਲਵੀਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਨਿਰਮਲ ਸੰਦਰ ਜੀ ਵੀ ਕਹਿੰਦੇ ਨੇ ਕਿ ਪੰਜਾਬ ਆਲ ਪ੍ਰੋਬਲਮ ਹੱਲ, ਖਾਲਸਾ ਵੀਰੋ ਜਾਗੋ, ਵੋਟਾਂ ਪਾ ਕੇ ਖਾਲਿਸਤਾਨ ਬਣਾਓ, ਖਾਲਸਾ ਜ਼ਿੰਦਾਬਾਦ, 6 ਫॉर ਜਸਟਿਸ जिंदाबाद, आज़ाद पंजाब जिंदाबाद, आज़ादी जिंदाबाद जिंदाबाद, और किसान हल खालिस्तान टीवी 84 जिंदाबाद। और इसी तरह घुसके जी भी, TC जी भी, और इसी तरह सुखजीवन बच्चू जी भी, और फिर इस तरह सिंह जी भी ਇਹ ਕਹਿੰਦੇ ਨੇ ਕਿ ਅਸੀਂ ਤੁਹਾਡਾ ਜਿਹੜਾ ਪ੍ਰੋਗਰਾਮ ਲਾਈਵ ਦੇਖ ਰਹੇ ਹਾਂ ਔਰ ਸਾਰਿਆਂ ਨੂੰ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਹਮੇਸ਼ਾ ਜਿਹੜੇ ਨੇ ਖੁਸ਼ੀਆਂ ਬਖਸ਼ੇ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਤੁਹਾਨੂੰ ਵੀ ਮਹਾਰਾਜ ਚੜ੍ਹਦੀ ਕਲਾ ਦੇਣ। ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਸਾਡੇ ਕੋਲ ਹਰਮਿੰਦਰ ਸਿੰਘ ਜੀ ਵੀ, ਇਹ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸ ਤਰ੍ਹਾਂ ਮੁਹੰਮਦ ਜਾਕੂਬ ਜੀ ਵੀ ਜੀ ਕਹਿੰਦੇ डॉक्टर साहब आप सही बोल रहे हैं कि गांधी यानी कि मोहनदास करमचंद जड़े बहुत चलाक गुजराती था और रंगबाज और कहते ड्रामेबाज भी था। हाँ बिल्कुल बिल्कुल। और खालसा देश पंजाब जी भी, इंद्रप्रीत सिंह जी भी, फिर जाकूब जी कहते हैं कि गांधी भी गुजराती, पटेल और गांधी मोदी भी गुजराती, एंड आई थिंक अमित शाह गैंडा भी गुजराती। हाँ गैंडा बिल्कुल। और वालहिद जी भी, और इसी तरह हरमन पन्नू जी भी, और हरमिंदर सिंह जी भी कहते हैं कि ਗੰਸਤਾਨੀ ਘੁੱਗੂ ਘੁੱਗੂ ਵਜਾ ਕੇ ਦੱਸਦੇ ਸਨ ਕਿ ਅੱਜ ਘੁੱਗੂਆਂ ਦੇ ਘਰ ਜੰਮਿਆ। ਵਾਹ ਡਾਕਟਰ ਜੀ, ਬਹੁਤ ਵਧੀਆ ਰਹਿਸ ਖੋਲਿਆ, ਧੰਨਵਾਦ। ਬਿਲਕੁਲ ਹਾਂਜੀ, ਘੁੱਗੂ ਬਿਲਕੁਲ ਠੀਕ ਹੈ, ਉਹ ਘੁੱਗੂ ਹੀ ਵੱਜਦਾ ਹੁੰਦਾ ਸੀ। ਕਲਮਾਤ ਜੀ, और इसी तरह जतिंदर सिंह जी भी, और गुरप्रकाश सिंह जी भी, और गुरप्रीत सिंह जी भी, इंदरजीत कौर जी भी, जगपाल जी भी, कुलदीप कौर जी भी, राजविंदर कौर जी भी, और इसी तरह सुपर सतविंदर सिंह जी भी, और राजविंदर कौर जी भी, सिंह गिल जी भी, सॉरी शिंदा गिल जी भी कहते डॉक्टर साहब, एंड नीलू कौर मैनू कहते जी डूइंग ग्रेट जॉब, थैंक यू सो मच, कीप इट अप वर्क कहते हैं, कीप इट अप।
ਖਾਲਸਾ ਜ਼ਿੰਦਾਬਾਦ। ਔਰ ਨਿਰਮਲ ਸੰਦਰ ਜੀ ਵੀ ਅਗੇਨ ਦਾਦੇ ਦਾ ਦਾਦੂ ਬਣਾਤਾ ਤੇ ਨੀਲਮ ਜੀ ਦਾ ਨੀਲੂ ਬਣਾਤਾ। ਔਰ ਇਸੇ ਤਰ੍ਹਾਂ ਬਸਰਾ ਜੀ ਵੀ, ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਵੀ ਕਹਿੰਦੇ ਬਹੁਤ ਸ਼ੁਕਰੀਆ, ਕਿਉਂਕਿ ਆਪਾਂ ਪਾਕਿਸਤਾਨ ਦਾ ਜਿਹੜਾ ਇਸ਼ੂ ਹੈ ਉਹ ਉਹਦੇ ਬਾਰੇ ਵਿਚਾਰ ਤੁਸੀਂ ਦਿੱਤੇ ਨੇ, ਸਾਡੇ ਉਹਨਾਂ ਲਈ ਬਾਰੇ ਇਕੁਅਲੀ ਸ਼ੁਕਰੀਆ ਕਹਿੰਦੇ ਅਜ਼ੀਜ਼ ਨੇ। ਹੈ। ਹਾਂਜੀ, ਮੁਹੰਮਦ ਯਾਕੂਬ ਜੀ ਵੀ, ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਕਿ ਜਬ ਵੀ ਲਿਖੋ ਕਹਿੰਦੇ ਪਾਕਿਸਤਾਨ ਜ਼ਿੰਦਾਬਾਦ ਲਿਖੋ, ਸਾਰਿਆਂ ਨੂੰ ਕਹਿੰਦੇ ਨੇ ਕਿ ਨਾਲੇ ਖਾਲਸਾ ਜ਼ਿੰਦਾਬਾਦ। और फिर इस तरह मोहम्मद जिया जी भी, और एक कहते पाकिस्तान जिंदाबाद। और फिर इस तरह मोहम्मद याकूब जी कहते इंडिया का एक ही कहते इलाज है खालिस्तान, और फिर कहते खालिस्तान आपका है डॉक्टर साहब, खालिस्तान में इंडिया के फ्लैग का कोई काम नहीं है, कश्मीर और खालिस्तान में इंडिया के फ्लैग का कोई काम नहीं है। और शिंदा गर्ल जी भी, और फिर नारी याकूब जी कहते डॉक्टर साहब खालिस्तान में इंडिया का फ्लैग देखकर क्या आपको गुस्सा नहीं आता? कहते मेरा तो मैनू तो कहते बहुत गुस्सा आता है, उन्होंने ਜਿਹੜਾ ਤਨ ਬਦਨ में कहते आग लग जाती है। इस रस्ते तो तुरे हैं भी झंडा उतो पटना है, अपना लाना है। हाँ जी, कहते वाघा बॉर्डर पर कहते कश्मीर ते जड़े इंडिया अपने खालिस्तान का झंडा होना चाहिए, ना कि इंडिया का। और सतनाम सिंह जी भी और गुस्के जी भी ਜਿਹੜੇ ਤਾਰੀਫ ਕਰਦੇ ਨੇ ਸਾਡੇ ਸ਼ਾਇਰਾਂ ਦੀ, और राजनप्रीत सिंह जी ओप्स जी भी, सब का बहुत बहुत शुक्रिया अपनी विरसुकले ने इजाजत। व्यूअर्स साडे प्रोग्राम का समय इत्थे मुकदा, तुसीं अपने राय ते सुझाव सानू भेजना भुलना साडे इस पते ते SOS@TV ते असीं अपना प्रोग्राम लैके फिर दोबारा तुहाडे सामने होवांगे। तद तक ले मैनू ते अपना सलाह दो, देखते रहो TV 84 बुला दिओ फतेह। वाहिगुरू जी का खालसा, वाहिगुरू जी की फतेह। रब रख।